ਇਹਨਾਂ ਤਾਂ ਇੱਕ ਸੂਬਾ ਲੈਦਾ ਕਰਾਤਾ ਇਹ ਕਰਕੇ ਫੀਲ ਹੁੰਦੀ ਹੈ ਆਪਣੇ ਵਤਨ ਦੀ, ਇੱਕ ਫੀਲ ਹੁੰਦੀ ਹੈ। ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪੁੱਛ। ਨਹੀਂ ਉਹ ਨਹੀਂ ਹੈ, ਉਹ ਨਹੀਂ ਸਾਡੇ ਚ ਉਹ ਫੀਲ ਫੂਲ ਨਹੀਂ ਹੈ ਸਾਡੇ। ਆਹ ਵੀ ਕੀ ਕਰਦੀ ਸੁਣ ਰੇੜੀ ਵਾਲਾ ਵੱਡਾ ਸਪੀਕਰ ਕੁੱਪਾ ਟੈਪ ਆ ਕੇ ਜਦੋਂ ਆਵਾਜ਼ ਲਾਉਂਦਾ ਇਹ ਲੈ ਤਾਂ ਵੱਡੀ ਕਿਹੜੀ ਆਹੋ ਆਜ਼ਾਦੀ ਦੀ ਗੱਲ ਕਰਨ ਦੇ ਉਹਨਾਂ ਉਸਤਾਦ ਜੀ ਤੁਸੀਂ। ਵੈਸੇ ਆਜ਼ਾਦੀ ਨੇ ਚੁਗਲੀ ਆ, ਚੁਗਲੀ ਨਹੀਂ ਆਜ਼ਾਦੀ ਆ। ਚੁਗਲੀ ਆ। ਵਾਹ 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 ਵਾਹ। बहुत ਪਾਗਲ ਹੀ ਆ ਨਾ ਸਾਡਾ ਨਹੀਂ ਵਤਨ, ਅਸੀਂ ਵਤਨ ਦੀ ਕਦਰ ਕੁਝ ਕਰਾਂਗੇ। और तुसी वतन दे मस्त हो। भी बच्चों को मत रोके आज जो ਵਤਨ ਕੀ ਵਨ ਵਿਲਿੰਗ ਚ ਫਸਟ ਆਇਆ। ਆਪ ਤਰੀਕਾ ਵਤਨ ਨੂੰ ਪਿਆਰ ਐਡਾ ਮੈਂ ਸੁਰੀਲਾ ਐਡਾ ਅੱਛਾ ਐਡਾ ਪਿਆਰ ਦੇ ਨਾਲ ਵਜਾਇਆ, ਐਕਸਪ੍ਰੈਸ਼ਨ ਨਾਲ ਆਪਣੇ ਮੁਲਕ ਨੂੰ ਯਾਦ ਕਰਕੇ। ਅਸੀਂ ਵੀ ਯਾਦ ਤੁਸੀਂ ਕਰਾਂਗੇ। ਫੌਰਨ ਇਦਾਂ ਅੱਲਾ ਮਾਫੀ ਵਤਨ ਨੂੰ ਕੁੱਤੇ ਪੈ ਗਏ। ਇੰਜੋਏ ਆ ਸਾਜੀ, ਮੁਹੱਬਤ ਆ ਇਹ। मजा लेना चलता है ਓਕੇ ਨਹੀਂ ਮਜ਼ਾ ਨਹੀਂ ਉਹਨਾਂ ਨੇ ਲੈਣਾ, ਉਹਨਾਂ ਨੇ ਆਪਣੀ ਸੋਚੀ ਹੁੰਦੀ, ਜਗ੍ਹਾ ਲੱਭ ਰਹੇ ਹੁੰਦੇ ਵੀ ਅਸੀਂ ਕਿੱਥੇ ਕਰਨੀ। ਉਸਤਾਦ ਜੀ ਇੰਜ ਨਾ ਕਰਿਆ ਕਰੋ। ਅਗਰ ਤੁਹਾਨੂੰ ਹੋਵੇ ਤੁਸੀਂ ਆਪਣੇ ਤਰੀਕੇ ਕਾਰਨ ਅਸੀਂ ਪੇਸ਼ ਕੀਤਾ, ਅਸੀਂ ਆਪਣੇ ਤਰੀਕੇ ਨਾਲ ਕਰਾਂਗੇ। ਹਾਂਜੀ यार ਓਏ ਇਹਨੂੰ ਕੋਈ ਛਿਲਕਾ ਖਵਾ ਇੰਜ ਪਾ ਕੇ। इन्हें वतन भर देना ही, वतन दा सब कटना लगा। सबसे पहले भाईजान 14 अगस्त बहुत बहुत मुबारक। ठीक है जी। उस तो बाद जनाब जी टी टाइम में खुश आमदीद। ਹਾਂਜੀ दो तालियां। हाँ ਅੱਜ ਕੁਝ ਹੋਰ ਵੀ साजी ये बाजे इस मुल्क चो बाहर कड्डे जान। ਅੱਛਾ ਮੈਂ ਕਹਿੰਦਾ ए यार ये बदतमीजी है, बदतमीजी ये कोई है। गल है? पाकिस्तान ते अच्छे लोगों की कौम सी कहते आए। हमने क्या सी तुम आम लोग नहीं हो, तुम जीतने के लिए बने हो। अजे जाने तुसी यार क्या बात। किन्नियां कुर्बानियां उस्ताद जी हाय, दित्तियां हाय। साडे ਵੱਡਿਆਂ ਨੇ हाय। ਫੇਰ ਜਾ ਜੰਜ ਸਿਰਫ ਟੁਰਦੀ ਹੈ ਵਾਜਿਆਂ ਦੇ ਨਾਲ। ਉਹ ਖੁਸ਼ੀ ਹੁੰਦੀ ਸਾਡਾ ਮੁੰਡਾ ਵਿਆਹਿਆ ਚੱਲਾ, ਜੰਜ ਟੁਰ ਗਈ ਵਾਜਿਆਂ ਨਾਲ। ਹਾਂਜੀ ਤੇ ਸਾਡਾ ਇਹ ਮੁਲਕ ਬਣ ਗਿਆ ਬਾਜਿਆਂ ਨਾਲ, ਇਦਾਂ ਦਾ ਕੋਈ ਚੱਕਰ ਨਹੀਂ। हाय वाह वाह। ਤੇ ਕੁਰਬਾਨੀ ਨਹੀਂ, ਸਹੀ ਤੇ ਬਾਤ। ਕੁਰਬਾਨੀਆਂ ਹੋਈਆਂ। ਤੁਹਾਡਾ ਹੱਕ ਬਣਦਾ ਅੱਜ ਤੁਸੀਂ ਉਹਨਾਂ ਨੂੰ ਯਾਦ ਕਰੋ। ਕਿੰਨੇ ਲੱਖ ਜਿਹੜੇ ਰਸਤਿਆਂ 'ਚ ਹਾਏ। ਵਿਚਾਰੇ ਇਧਰੋਂ ਉਧਰ ਜਾਣ ਵਾਲੇ, ਉਧਰੋਂ ਉਧਰ ਜਾਣ ਵਾਲੇ ਸ਼ਹੀਦ ਹੋਏ, ਮਾਵਾਂ ਸ਼ਹੀਦ ਹੋਈਆਂ, ਪੁੱਤਰ ਸ਼ਹੀਦ ਹੋਏ, ਛੋਟੇ ਛੋਟੇ ਬੱਚੇ ਸ਼ਹੀਦ ਹੋ ਗਏ ਰਸਤਿਆਂ 'ਚ। ਪਿਓ ਨਹੀਂ ਲੱਭੇ ਕਿਸੇ ਨੂੰ, ਦੋ ਭੈਣਾਂ ਇੱਕ ਉਧਰ ਰਹਿ ਗਈ ਇੱਕ ਇੱਧਰ ਆ ਗਈ। ਹਾਏ। ਉਹਨਾਂ ਨੂੰ ਯਾਦ ਕਰੋ। ਇਹ ਉਹਨਾਂ ਨੂੰ ਕੀ ਦੇ ਰਹੇ ਆ ਤੂੰ? ਹਾਏ 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 ਉਸਤਾਦ ਜੀ ਤੁਸੀਂ ਕਿਹਾ ਕਿ ਹੁਣ ਉਹ ਬਾਬਾ ਇੱਕ ਜਿੰਦਾ ਹੋਇਆ ਸਾਜੀ ਦੀ ਕੋਈ ਧੀ ਪੁੱਤ ਉੱਥੇ ਉਦੋਂ ਮਰਿਆ, ਉਹ ਤੈਨੂੰ ਵੇਖਦਾ ਵਾ, ਤੇਰੇ ਤੇ ਲਾਹਨਤਾਂ ਪਾਵੇ, हाय हाय हाय। ਉਹਦੇ ਤੂੰ ਦਿਲੋਂ ਲੱਥ ਜਾਵੇ। ਨਹੀਂ, ਸਭ ਤੋਂ ਜ਼ਿਆਦਾ ਇਹਨਾਂ ਦੇ ਵੋਲੀਅਮ ਦੇ ਹਿਸਾਬ ਨਾਲ ਪਾਏਗਾ, ਤੇਰੇ ਤੇ ਸਭ ਤੋਂ ਜ਼ਿਆਦਾ ਪਾਏਗਾ। ਤੇਰਾ ਪੰਚ ਬਹੁਤ ਮਾੜਾ ਸੀ। ਨਾਲੇ ਉਸਤਾਦ ਜੀ ਗੱਦਾਰ ਟੈਪ ਥੱਲੋਂ ਟਪਾਲ ਵਾਲਿਆਂ ਦਾ ਉੱਤੋਂ ਪਾਕਿਸਤਾਨੀ ਬਣਿਆ। ਇਹ ਆਪਣੇ ਆ ਦੇਖੋ
ਇੱਧਰ ਸਾਜੀ ਚੈੱਕ ਕਰ। ਜਿੰਨੀ ਮੈਂ ਕਹਿੰਦਾ ਮੈਨੂੰ ਵਤਨ ਨਾਲ ਮੁਹੱਬਤ ਹੈ ਹਾਂਜੀ ਸ਼ਾਇਦ ਹੀ ਕਿਸੇ ਨੂੰ ਯਾਰ ਉਹ ਠੀਕ ਆ, ਇਹਦੇ 'ਚ ਕੋਈ ਡਾਊਟ ਨਹੀਂ, ਹਾਂਜੀ। ਲੇਕਿਨ ਇਹ ਦੇਖੋ ਉਹ ਅੱਜ ਦੇ ਦਿਨ ਇਹ ਹੋਇਆ ਸੀ ਜੀ ਕਿ ਬੇਸ਼ੱਕ ਆਜ਼ਾਦੀ ਸੀ, ਲੇਕਿਨ ਸਾਰਾ ਬਹੁਤ ਲਾਸ਼ਾਂ ਵੀ ਟ੍ਰੇਨਾਂ ਲਾਸ਼ਾਂ ਦੀਆਂ ਭਰ ਕੇ ਆਉਣ ਜਾ ਰਹੀਆਂ ਉਧਰ ਰਹਿਣ ਵਾਲੇ, ਉਹਨਾਂ ਨੂੰ ਵੀ ਯਾਦ ਕਰਨਾ ਸੀ, ਜਿਹੜੇ ਵੀ ਉਹਦੇ 'ਚ ਗਏ ਨੇ। ਇਹ ਜਿਹੜਾ ਨਾ ਬਾਜਾ ਭਾਜੀ ਮੰਗਾਏ ਵੀ ਇਹਨਾਂ ਨੇ ਹੀ ਆ, ਇਹ ਉਸਤਾਦ ਜੀ ਨੇ ਨਹੀਂ ਕਿਹਾ ਇਹ ਸੁੱਟੋ ਪਰੇ, ਤੁਸੀਂ ਨਾਲ ਸਾਨੂੰ ਪੜ੍ਹੇ ਲਿਖਿਆ ਨੇ ਵੀ ਲਾ ਲਿਆ। ਲੈ ਅੱਜ ਤੋਂ ਕੌਣ ਬਾਅਦ ਹੈ ਅਸੀਂ ਵਾਜਾ ਨਹੀਂ ਵਜਾਵਾਂਗੇ ਉਸਤਾਦ ਜੀ ਕਦੇ 14 ਅਗਸਤ ਤੇ 14 ਅਗਸਤ ਤੇ ਵਾਜਾ ਵਜਾ ਕੇ ਖੁਸ਼ੀ ਦਾ ਇਜ਼ਹਾਰ ਕਰੋ, ਤੁਹਾਡਾ ਮੁਲਕ ਬਣਿਆ ਠੀਕ ਹੈ, ਲੇਕਿਨ ਨਾਲ ਉਹਨਾਂ ਨੂੰ ਵੀ ਯਾਦ ਕਰੋ ਨਹੀਂ ਮੈਂ ਕਿ ਕਿਹਾ- ਕਿੰਨੀ ਮਿਹਨਤ ਕਿੰਨੇ ਉਹ ਟਾਈਮ ਪਤਾ ਨਹੀਂ ਕਿੰਨੇ ਲੱਖ ਬੰਦਾ ਹੋਏ ਜਿਹੜਾ ਉਹ ਗਿਆ। ਹੁਣ ਉਸਤਾਦ ਜੀ ਮੈਂ ਉਹੀ ਅਰਜ਼ ਕਰ ਰਿਹਾ ਕਿ ਇੱਕ ਵੱਡਾ ਬੰਦਾ ਕੋਈ ਵੀ ਕੁਰਬਾਨੀ ਦੇ ਕੇ ਇੱਕ ਚੀਜ਼ ਬਣਾ ਲੈਂਦਾ ਹੈ, ਤੇ ਅਗਲਿਆਂ ਨੇ ਤਾਂ ਸੈਲੀਬ੍ਰੇਟ ਕਰਨਾ ਹੀ ਕਰਨਾ। ਨਹੀਂ ਸੈਲੀਬ੍ਰੇਟ ਕਰੋ ਤੁਸੀਂ, ਉਹਦਾ ਇੱਕ ਟਾਈਮ ਹੁੰਦਾ ਨਾ, ਤੁਸੀਂ ਕਰੋ, ਲੇਕਿਨ ਐ ਮੈਂ ਦੇਖਣਾ ਐ ਮੇਰੇ ਪਿਆਰੇ ਬਾ ਐ ਤਾਂ ਕਹਿੰਦਾ ਹੁੰਦਾ। ਸਹੀ ਬਾਤ ਹੈ। ਉਸਤਾਦ ਜੀ ਮੇਰੀ ਕੋਈ ਅੱਲਾ ਰਹਿਮ ਕਰੇ ਮੈਂ ਤੁਹਾਡਾ ਕੁਝ ਵਿਗਾੜਿਆ, ਮੈਨੂੰ ਹੀ ਤੁਸੀਂ ਕਿਉਂ ਇੰਝ ਕਿਉਂਕਿ ਕਰਦੇ ਤੂੰ ਸਭ ਤੋਂ ਜ਼ਿਆਦਾ ਤੇਰਾ ਆਵਾਜ਼ ਆ ਰਹੀ ਸੀ, ਤੁਹਾਨੂੰ ਪਤਾ ਹੀ ਨਹੀਂ ਅੱਜ ਕੀ ਹੈ। ਤੇਰੀ ਸਾਲਗਿਰਾ ਵਾ, ਤੈਨੂੰ ਪਤਾ ਨਹੀਂ ਅੱਜ ਮੇਰੇ ਅੱਬੇ ਦੀ ਡੈਥ ਦਾ ਦਿਨ ਵੀ ਤੇ ਜਿੱਥੇ ਵਿਆਹ ਹੁੰਦਾ ਹੋਵੇ ਉਸ ਘਰ 'ਚ ਉੱਥੇ ਗਲੀ 'ਚ ਫੌਤਗੀ ਹੋ ਜਾਏ, ਅਗਲੇ ਫੌਰਨ ਵਿਆਹ ਵਾਲੇ ਟੈਂਟ ਨੂੰ ਚੁੱਕਦੇ ਨੇ, ਫੌਤਗੀ ਵਾਲੇ ਆਪਣੀਆਂ ਦਰੀਆਂ ਕਿਉਂ ਨਹੀਂ ਚੁੱਕਦੇ ਕਿ ਵੀ ਉਹਨਾਂ ਦਾ ਵਿਆਹ ਵਾ। ਹੁਣ ਸਮਝ ਨਹੀਂ ਆਉਂਦੀ, ਅਸੀਂ ਤਾਂ ਸਾਰੀ ਵਿੱਚ ਫਸ ਗਏ ਆ। ਹੁਣ ਇਹ ਵਤਨ ਦੀ ਮੁਹੱਬਤ ਕਰੀਏ ਕਿ ਵਾਰਸਾਂ ਦਾ ਦੁੱਖ ਕਰੀਏ ਕਿ ਹੁਣ ਅਸੀਂ ਤਾਂ ਫਸ ਗਏ ਆ। 3 ਆਪਸ਼ਨ ਹੋ ਗਏ। ਦੋ ਆਪਸ਼ਨਸ ਦੁਖੀ ਹੈ, ਇੱਕ ਖੁਸ਼ੀ ਦਾ ਵਾ, ਲਿਹਾਜ਼ਾ ਦੁੱਖ ਨਹੀਂ ਕਰਨੀ। ਇਹਦੀ ਮੈਂ ਹਰ ਸਾਲ ਕਿਰਾ ਆਪਣੇ ਅੱਬੇ ਦੀ ਫੌਤਗੀ ਪਾ ਕੇ ਬਰਬਾਦ ਕਰਦੀ ਹਾਂ। ਇਹ ਮੈਂ ਗੇਮ ਰੱਖੀ, ਬਸ ਠੀਕ। ਨਹੀਂ ਮੈਂ ਬਣਾਉਣ ਦੇਣੀ। ਜਾਂ ਇਦਾਂ ਕਰ ਲੈਣੇ ਉਸਤਾਦ ਜੀ ਦੋ ਤੂੰ ਇੱਥੋਂ ਜਾ ਕੇ ਵੀ ਕਿਤੇ ਮਨਾਵੇਂ ਤੇ ਤੂੰ ਮੁਨਾਫਕ ਹੋਵੇ, ਤੇਰਾ ਦਾਦਾ ਉਸਤਾਦ ਮਰਿਆ ਸੀ ਇਹਦੇ ਤੇ। ਉਸਤਾਦ ਜੀ ਉਹ ਜਿਹੜੇ ਬੰਦਿਆਂ ਨੇ ਬਣਾਇਆ ਉਸਤਾਦ ਜੀ 30 ਫੁੱਟਾ ਕੇਕ ਬਣਵਾਇਆ ਕੀ ਹੈ ਉਹਨਾਂ ਮੇਰੇ ਯਾਰਾਂ ਨੇ ਉਹਨੂੰ ਕਹਿੰਦਾ ਜੀ 33 ਫੁੱਟਾ ਹੋਰ ਪਾ ਕੇ 66 ਫੁੱਟਾ ਕਰ ਲਓ। 50 ਫੁੱਟਾ 60 ਫੁੱਟਾ ਤਾਂ ਬਾਜ਼ਾਰ ਦੇ ਫੁੱਟਾ ਕੇਕ ਵਿੱਚ ਬਾਜ਼ਾਰ ਨੂੰ ਆਇਆ ਕਰਨੇ। ਨਹੀਂ ਐਡਾ ਉਸਤਾਦ ਜੀ ਜਿਹੜਾ ਸੈਟ ਹੈ ਨਾ ਮਾਸ਼ਾਅੱਲਾ ਐਡਾ ਕੇਕ ਯਾਨੀ ਕਿ ਬਣਾ ਕੇ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਦੇਣਾ ਹੈਗਾ। ਚਲੋ ਬਹਰਾਲ ਭਾਜੀ, ਤੁਸੀਂ ਸਭ ਤੋਂ ਪਹਿਲਾਂ ਦੱਸੋ ਜਨਾਬ, ਪਾਕਿਸਤਾਨ 'ਚ ਰਹਿ ਕੇ ਪੈਦਾ ਹੋ ਕੇ ਸਾਰਾ ਕੁਝ ਕਰਕੇ ਤੁਸੀਂ ਕੀ ਸੁਣਾਓਗੇ ਪਾਕਿਸਤਾਨ ਦੀ ਕੋਈ ਗੱਲ, ਆਪਣੇ ਮੁਲਕ ਦੀ? ਮੈਂ ਆਪਣੇ ਮੁਲਕ ਦੀ ਕੋਈ ਗੱਲ ਨਹੀਂ ਸੁਣਾ ਸਕਦਾ ਜੀ। ਨਹੀਂ ਮਤਲਬ ਉਹਦੀ ਕੋਈ ਤਾਰੀਫ 'ਚ ਕੋਈ ਕਲਮਾ। ਉਹੀ ਵੀ ਮੈਂ ਮਾਤੜ ਜਿਹਾ ਬੰਦਾ ਨਾ ਚੀਜ਼। ਇਸ ਮੁਲਕ ਦੀ ਅਸੀਂ ਕੀ ਸ਼ਾਨ ਬਿਆਨ ਕਰੀਏ ਜਿਸ ਮੁਲਕ ਨੇ ਸਾਨੂੰ ਹਰ ਸ਼ੈ ਦਿੱਤੀ ਆ। ਇਸ ਮੁਲਕ ਨੇ ਸਾਨੂੰ ਸ਼ਾਨੋ ਸ਼ੌਕਤ ਦਿੱਤੀ, ਇੱਜ਼ਤ ਦਿੱਤੀ, ਖਾਣ ਨੂੰ ਰਿਜ਼ਕ ਦਿੱਤਾ, ਮਾਂ ਬਾਪ ਭੈਣ ਭਰਾ ਹਰ ਸ਼ੈ ਦਿੱਤੀ। ਜਿਸ ਦਿਨ ਇਸ ਮੁਲਕ ਨੇ ਪੁੱਛ ਲਿਆ ਵੀ ਸਾਨੂੰ ਕੀ ਦਿੱਤਾ, ਅਸੀਂ ਪਰੇਸ਼ਾਨ ਹੋ ਜਾਗੇ, ਚੁੱਪ ਪੈ ਜਾਗੇ। ਹੇ ਵੱਡੀ ਹਾਏ ਹਾਏ ਇੱਥੇ ਸ਼ਾਇਰ ਦਾ ਕਲਮ ਉਠਿਆ, ਸ਼ਾਇਰ ਕਹਿੰਦਾ ਦੁੱਖ ਦਰਦ ਮੁਸੀਬਤਾਂ ਮਿੱਥੇ ਗਏ। ਹਾਏ ਕਹਿੰਦਾ ਦੁੱਖ ਦਰਦ ਮੁਸੀਬਤਾਂ ਮਿੱਥੇ ਗਏ, ਉਹ ਆਟੇ ਨਾਲ ਝੰਡੀਆਂ ਲਾਉਣ ਲਈ ਕਿੱਥੇ ਗਏ। ਦੁੱਖ ਦਰਦ ਮੁਸੀਬਤਾਂ ਮਿੱਥੇ ਨਹੀਂ, ਦੁੱਖ ਦਰਦ ਮੁਸੀਬਤਾਂ ਮਿੱਥੇ ਕਹਿ ਗਏ। ਹਾਂ ਜਾਂ ਤੇ ਕਿੱਥੇ ਕਹਿ ਜਾਂ ਮਿੱਥੇ ਕਹਿ ਮਿੱਥੇ ਕਹਿ ਗਏ। ਹਾਂ। ਉਸਤਾਦ ਜੀ ਮਿੱਥੇ ਗਏ ਯਾਨੀ ਕਿ ਮਿੱਥ ਇਕੱਠੇ ਹੋ ਗਏ ਗਏ। ਸਾਰੀ ਇੱਕ ਜਗ੍ਹਾ ਅੱਛਾ ਤੇ। ਮਿੱਥ ਕਹਿੰਦੇ ਦਿਨ ਅੱਛਾ ਮਿੱਥੇ ਕਹਿਣ ਦਾ ਵੀ ਮਤਲਬ ਵੀ ਕਿੱਥੇ। ਦੁੱਖ ਦਰਦ ਮੁਸੀਬਤਾਂ ਮਿੱਥੇ ਗਏ, ਅੱਗੇ ਉਹ ਆਟੇ ਨਾਲ ਝੰਡੀਆਂ ਲਾਉਣ ਲਈ ਮਿੱਥੇ ਕਿੱਥੇ ਕਹਿ ਗਏ, ਗਏ। ਉਹਦੇ ਅੱਗੇ ਕਹਿਣ ਲਾ। ਮਿੱਥੇ ਗਏ। ਹਾਂ ਜ਼ਫਰ ਇਰਸ਼ਾਦ ਸਫਦਰ ਤਾਰਕ, ਹਾਏ ਜ਼ਫਰ ਇਰਸ਼ਾਦ ਸਫਦਰ ਤਾਰਕ, ਆਜ਼ਾਦੀ ਮੁਬਾਰਕ। ਹਾਏ ਹਾਏ ਕੀ ਬਾਤ ਹੈ ਯਾਰ। ਮਿੱਥੇ ਯਾਰ ਤੇ ਭਾਜੀ ਮੈਂ ਮੁਹੱਬਲ ਵਤਨ ਹੈ ਜੀ। ਮੈਂ ਆਪਣੇ ਇਹ ਝੰਡਾ ਲਹਿਰਾ ਕੇ ਆਪਣੇ ਸੋਹਣੇ ਪਾਕਿਸਤਾਨ ਦਾ ਆਜ਼ਾਦੀ ਦਾ ਅਜ਼ਮ ਕਰਦਾ ਵਾ। ਤੇ ਇੱਕ ਹੋਰ ਸ਼ੇਰ ਹੈ ਜੀ, ਕਹਿੰਦਾ ਦੇਖੋ ਕੀ ਜੀ, ਕਹਿੰਦਾ, ਵੇਚਣਾ ਪਿਆ ਯਾਰ। ਕੀ ਕਹਿੰਦਾ मेरी रब से यही फरियाद रहे, ਹਾਏ मेरी रब से यही फरियाद ਫਰਿਆਦ ਰਹੇ। ऐ अर्ज़े वतन तू आबाद रहे। ਵਾਹ 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 बस काम हो गया। ਚਲੋ ਜੀ ਤੁਸੀਂ ਸਰ ਹੁਣ ਜ਼ਰਾ हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। हाय हाय हाय। सदरे महफिल और दीगर मेरे हम वतन साथियों, हाँ। आज का दिन एक इस्तकलाल का दिन है, इस्तेहकाम का दिन है। ਵਾਹ ਵਾਹ। मैं अपने आप को आज़ाद फिजाओं में घूमता हुआ महसूस करके फख्र करता हूँ, इस सबज हलाली परचम ने हमें आज़ादी दी, हमें खुशियाँ दी, हमें आज़ाद फिजा में सांस लेने का मौका दिया। पाकिस्तान जिंदाबाद। भाजी ਬਸ ਮੈਨੂੰ ਕਹਿੰਦਾ ਕੋਈ ਆਪਣਾ ਦੱਸ ਨਾ, ਤੇਰੀ ਆਪਣਾ ਤੂੰ ਪਾਕਿਸਤਾਨ 'ਚ ਰਹਿ ਕੇ ਕੀ ਫੀਲ ਕੀਤਾ, ਇਹ ਤੇ ਤੂੰ ਨਾਰਮਲ ਗੱਲ ਕਰ। ਤੇਰਾ ਆਪਣਾ ਸੋਲੋ ਦੱਸ ਕਿ ਤੂੰ ਅਗਰ ਇੱਥੇ ਨਾ ਹੁੰਦਾ। ਤੇ ਜਿੰਨਾ ਪਾਕਿਸਤਾਨ ਨੇ ਬਦਲਾ ਫੁੱਲਣਾ ਸੀ ਤੁਹਾਡੀ ਸੋਚ ਆ, ਅਗਰ ਇਹ ਨਾ ਹੁੰਦਾ। देखिए
ਓਏ ਮੁਹਿੱਬਲ ਵਤਨ ਬੰਦੇ ਨੂੰ ਹਮੇਸ਼ਾ ਉਂਗਲੀਆਂ ਉਠਾਈਆਂ ਗਈਆਂ, ਸਹੀ ਗੱਲ। ਇਸ ਕੌਮ ਦੇ ਹੀਰੋਆਂ ਨੂੰ ਹਮੇਸ਼ਾ ਰੁਸਵਾ ਕੀਤਾ ਸਹੀ ਗਿਆ। ਗੱਲ। ਤੂੰ ਦਾਨਿਸ਼ ਉਸਤਾਦ ਜੀ ਓਏ ਤੂੰ ਕਿਹੜਾ ਹੀਰੋ, ਕਿਹੜਾ ਹੀਰੋ, ਮੁਲਕ ਹੀਰੋ ਆ ਮੈਂ, ਕਿੱਥੋਂ? ਕਿਹੜੀ ਗੱਲ? ਮੁਲਕ ਲਈ ਕੰਮ ਕੀਤੇ ਆ, ਮੁਲਕ ਲਈ ਜਾਨ ਨਿਸ਼ਾਵਰ ਕਰਨ ਨੂੰ ਫਿਰਨ ਦਿਆ ਮੈਂ। ਤੂੰ ਅੱਜ ਫੌਤ ਹੋ ਜਾਵੇਂ ਤੇਰੇ ਮੁੱਲੇ ਦੀਆਂ ਸਿਆਣੀਆਂ ਮਾਈਆਂ ਕਹਿਣਗੇ ਭੈਣ ਇੱਥੇ ਦਫਨਾਉਣਾ ਕਿ ਵੈਸਟ ਇੰਡੀਜ਼ ਜਾਣਾ ਵਾ। ਹਾਂਜੀ ਦੱਸੋ। ਉਹ ਕਹਿਣਗੇ ਨਹੀਂ। ਮੇਰੇ ਕੋਲ ਦੋਹਰੀ ਸ਼ਹਿਰੀਅਤ ਨਹੀਂ ਗੀ, ਹਾਂ। ਪਾਕਿਸਤਾਨੀ ਆ, ਸ਼ਨਾਖਤੀ ਕਾਰਡ ਦੇ ਉੱਤੇ ਝੰਡੇ ਦਾ ਨਿਸ਼ਾਨ ਬਣਿਆ ਵਾ, ਆਜ਼ਾਦੀ ਨਾਲ ਸੋ ਰਹੇ ਉਸਤਾਦ ਜੀ। ਮੈਂ ਚਾਹੁੰਦਾ ਵਾਂ ਕਿ ਇਸ ਮੁਲਕ ਲਈ ਮੈਂ ਇਸ ਮੁਲਕ ਦੀ ਜਿਹੜੀ ਕੌਮੀ ਜ਼ਬਾਨ ਆ ਨਾ ਉਰਦੂ, ਉਹਨੂੰ ਮੈਂ ਤਰਵੀਜ ਦੇਵਾਂ, ਉਹਦੀ ਨਸ਼ਰ व ਸ਼ਾਇਦ ਕਰਾਂ, ਔਰ ਕੌਮੀ ਜ਼ਬਾਨ ਹਰ ਥਾਂ ਤੇ ਬੋਲੀ ਜਾਏ, ਸਰਕਾਰੀ ਸਤ੍ਹਾ ਤੇ ਇਹਨੂੰ ਲਿਖਿਆ ਜਾਏ, ਪੜ੍ਹਿਆ ਜਾਏ। ਤੂੰ ਆਪਣਾ ਦੱਸ। ਇਹਨੇ ਭਾਈ ਜਾ ਕੇ ਦੱਸਿਆ, ਕਹਿੰਦਾ ਕੌਮੀ ਨਿਸ਼ਾਨ ਪਾਥੀ ਰੱਖੋ। ਤੈਨੂੰ ਇਸ ਮੁਲਕ ਦਾ ਕੀ ਫਾਇਦਾ ਆਇਆ? ਤੂੰ ਬਾਕੀ ਸਾਰਾ ਛੱਡ ਦੇ। ਤੂੰ ਨਾ ਹੁੰਦਾ ਜਾਂ ਨਾ ਹੁੰਦਾ ਇਸ ਮੁਲਕ ਨੂੰ ਕੀ ਫਰਕ ਸੀ? ਹਾਏ ਕੁਝ ਵੀ ਨਹੀਂ। ਮੈਂ ਕੱਖ ਵੀ ਨਹੀਂ ਸੀ। ਕੀ ਬਾਤ ਹੈ। ਤੇਰੇ ਹੋਣ ਦਾ ਇਸ ਮੁਲਕ ਨੂੰ ਕੀ ਫਾਇਦਾ ਹੋਇਆ? ਮੇਰੇ ਹੋਣ ਦਾ ਫਾਇਦਾ ਇਹ ਹੈ ਵਾ ਕਿ ਮਰਦਮਸ਼ੁਮਾਰੀ 'ਚ ਇੱਕ ਬੰਦਾ ਵੱਧ ਗਿਆ ਉਹਨਾਂ ਦਾ। ਓਏ ਉਹਨਾਂ ਦਾ ਕੰਮ ਵੱਧ ਗਿਆ। ਛੋਟੀ ਗੱਲ, ਬਾਹਰ ਇੱਕ ਵੋਟ ਤੋਂ ਬੰਦਾ ਸਦਰ ਵਜ਼ੀਰ ਆਜ਼ਮ ਬਣ ਜਾਂਦਾ। ਹਾਂ। ਇਹਨਾਂ ਯਾਰ ਜਦੋਂ ਪਾਰਟੀ 'ਚ ਢੇਰ ਲਾਏ, ਇਹਨਾਂ ਦੇ ਜ਼ਿਹਨ ਤੇ ਨਹੀਂ ਰਲਦੇ। ਆ ਸਹੀ ਹੈ, ਇਹਦੇ ਭਰਾ ਗੱਦਾਰ ਨੇ। ਉਹ ਮੈਂ ਗੱਦਾਰ, ਮੇਰੇ ਭਰਾ ਸਹੀ ਨੇ। ਮੈਨੂੰ ਉਹ ਕਹਿਣ ਲੱਗਾ, ਕਹਿੰਦਾ ਯੂਕੇ ਮੈਸੇਜ ਫੈਸਲ ਭਾਈ ਕੁੱਤਾ ਲਗਾਇਆ ਵਾ, ਇਹ ਤੋਂ ਮੈਂ ਜਾਣਾ ਚਾਹ ਰਿਹਾ ਵਾ। ਲੈ ਇਹ ਤਾਂ ਮੈਂ ਫੈਮਿਲੀ ਵੀ ਲੈ ਜਾ। ਮੈਂ ਚਾਹੁੰਦਾ ਵਾਂ ਕਿ ਉੱਥੋਂ ਪਾਉਂਡ ਕਮਾ ਕੇ ਆਪਣੇ ਪਾਕਿਸਤਾਨ ਦੀ ਮਈਸ਼ਤ ਨੂੰ ਬੁਲੰਦੀ ਤੇ ਲੈ ਜਾਊ। ਇਹੀ ਤਾਂ ਗੱਲ, ਇਹੀ ਤਾਂ ਗੱਲ। ਓਏ ਤੁਸੀਂ ਇੰਨੀ ਮਿਹਨਤ ਆਪਣੇ ਮੁਲਕ 'ਚ ਕਰੋ ਤਾਂ ਕਿ ਬਾਹਰਲੇ ਲੋਕ ਇੱਥੇ ਆ ਕੇ ਮਿਹਨਤ ਕਰਨ। ਸਹੀ ਗੱਲ ਹੈ, ਸਹੀ ਗੱਲ ਹੈ। ਸ਼ੁਰੂ ਹੋ ਗਿਆ। ਵਾਹ 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 ਵਾਹ। ਠੀਕ ਆ। ਜਿਵੇਂ ਉਸਤਾਦ ਜੀ, ਮਾਜ਼ਰਤ ਨਾਲ ਉਸਤਾਦ ਜੀ, ਮੈਂ ਗੋਡੀ ਹੱਥ ਲਾ ਕੇ ਮੈਂ ਮਾਜ਼ਰਤ ਨਾਲ ਇੱਕ ਛੋਟੀ ਜਿਹੀ ਗੁਸਤਾਖੀ ਕਰਾਂਗਾ। ਤੁਸੀਂ ਪਾਕਿਸਤਾਨ ਦੇ ਵਿੱਚ ਮਿਹਨਤ ਅਗਰ ਜਿੰਨੀ ਕੀਤੀ ਹੈ, ਹੁਣ ਤੁਸੀਂ ਦੁਬਈ ਜਾ ਕੇ ਡਬਲ ਕਰ ਰਹੇ ਹੋ। ਠੀਕ ਹੈ ਨਾ, ਓਵਰ ਟਾਈਮ ਹੀ ਲਾਣ ਦੇ ਨੇ, ਸਾਰਾ ਕੁਝ ਕਰਨ ਦੇ ਨੇ। ਉਹੀ ਵਿਲਾ ਜਿਹੜਾ ਤੁਸੀਂ ਉੱਥੇ ਲਿਆ ਉਹ ਇੱਥੇ ਲੈਂਦੇ ਤੇ ਜ਼ਿਆਦਾ ਹੀ ਨਹੀਂ ਕਿ ਅਸੀਂ ਖੁਸ਼ੀ ਮਹਿਸੂਸ ਕਰਨੀ ਸੀ। ਇੱਥੇ ਭਾਜੀ ਟੈਕਸ ਠੀਕ ਹੈ ਬਹੁਤ ਭਾਈ, ਪੈਂਦਾ ਵਾ। ਪਹਿਲੇ ਮੈਂ ਸਭ ਤੋਂ ਇੱਕ ਗੱਲ ਸ਼ੁਰੂ ਕੀਤੀ ਐਜ਼ ਏ ਐਂਕਰ ਕਿ ਯਾਰ ਤੂੰ ਦੱਸ। ਉਹਨੇ ਆਪਣੀ ਗੱਲ ਦੱਸੀ, ਫਿਰ ਮੈਂ ਉਧਰ ਆਇਆ। ਉਹ ਭਾਈ ਉਹਨਾਂ ਨੇ ਕਿਸੇ ਨੂੰ ਪੁੱਛਿਆ ਦੱਸਿਆ ਨਹੀਂ, ਉਹਨੇ ਆਪਣੀ ਵਾਰੀ ਆਪੀ ਲੈ ਕੇ ਤੇ ਬਹਿ ਗਿਆ ਚੁੱਪ ਕਰਕੇ। ਨਹੀਂ ਉਹ ਤਾਂ ਸਾਨੂੰ ਹੌਲੀ ਹੌਲੀ ਸਮਝ ਆਏਗੀ ਮੇਰੀ ਕਿ ਯਾਰ ਮੈਂ ਕੀ ਤੁਹਾਨੂੰ ਕਹਿਣਾ ਸਮਝਾਉਣਾ ਇਹਦੇ ਬਾਰੇ 'ਚ ਕਿ ਇਹ 0% ਆਰਟਿਸਟ ਆ ਇਸ ਹਵਾਲੇ ਨਾਲ। ਸਾਜੀ ਜ਼ੀਰੋ ਵੀ ਤੁਸੀਂ ਮਹਿੰਗਾ ਲਾਤਾ ਸੀ। ਥੱਲੇ ਕਰ ਲਓ, ਥੱਲੇ ਅੱਗੇ ਮਨਫੀ ਲਾ ਲਓ, ਮਨਫੀ ਲਾ ਲਓ ਥੱਲੇ। ਕੋੜੀ ਲਾ ਦਿਓ। ਤੈਨੂੰ ਕਿਸੇ ਨੇ ਆਲੇ ਮੈਂ ਤੇਰੇ ਲਾਉਣਾ ਸੀ, ਤੂੰ ਆਪਣੀ ਇੱਜ਼ਤ ਵੀ ਖਰਾਬ ਕਰ ਲਈ। ਮੈਂ ਤੇਰੇ ਨਾਲ ਬੜੇ ਭਾਰ ਨਾਲ ਆਉਣਾ ਸੀ, ਤੈਨੂੰ ਮੈਂ ਪੁੱਛਣਾ ਸੀ, ਤੂੰ ਆਪੇ ਹੀ ਬਕੂਸ ਕਰਕੇ ਮੇਰਾ ਦੁਬਈ ਪਾ ਕੇ ਦੁਬਈ ਤੇ ਮੈਂ ਮਿਹਨਤ ਕਰਦੇ ਨਹੀਂ, ਮੈਂ ਉੱਥੇ ਤੇ ਸਿਰਫ ਆਰਾਮ ਕਰਨ ਜਾਣਾ। ਕਿਹੜਾ ਸ਼ੋਅ ਦੇਖਿਆ ਤੁਸੀਂ ਇੰਨੀ ਦੇਰ ਹੋ ਗਈ ਦੁਬਈ ਮੇਰਾ, ਜਾਂ ਮੈਨੂੰ ਵੀਡੀਓ ਤੇ ਦੇਖਿਆ? ਮੈਂ ਸਿਰਫ ਰਿਲੈਕਸ ਕਰਨ ਜਾਣਾ, ਐਵੇਂ ਬਕਵਾਸ ਜੀ ਕਰਕੇ ਟਾਈਮ ਆਪਣਾ ਜ਼ਾਇਆ ਕਰ ਲਿਆ। ਉਹ ਤਾਂ ਮੈਂ ਆਪਣੇ ਲਈ ਕਿ ਵੇਟ ਕਰਨ ਡਿਆ ਵਾਰੀ ਦਾ, ਉਹ ਤੇ ਆਣੀ ਆਣੀ। ਨਹੀਂ ਉਹ ਹੁਣ ਨਹੀਂ ਆਣੇ, ਉਹ ਲੈ ਲਈ ਤੁਸੀਂ ਵਾਰੀ। 14 ਅਗਸਤ ਦਾ ਸ਼ੋਅ ਅੱਛੇ ਤਰੀਕੇ ਨਾਲ ਇਸਤਕਬਾਲ। ਚਲੋ ਜੀ ਕਾਲੂ ਸਾਹਿਬ ਜੀ, ਤੁਸੀਂ ਇਸ ਮੁਲਕ 'ਚ ਪੈਦਾ ਨਾ ਹੁੰਦੇ, ਹਾਂਜੀ ਸਰ। ਇਸ ਮੁਲਕ ਨੂੰ ਕੀ ਕੋ ਫਰਕ ਪੈਣਾ ਸੀ, ਉਸਤਾਦ ਜੀ ਜਾਂ ਜਿਹੜਾ ਹੋਏ ਉਹਦੇ ਨਾਲ ਕੀ ਫਰਕ ਪੈ ਗਿਆ? ਉਸਤਾਦ ਜੀ ਕੋਈ ਫਰਕ ਨਹੀਂ ਸੀ ਪੈਣਾ, ਸਿੱਧੀ ਗੱਲ ਆ। ਅੱਛਾ, ਕਿਉਂਕਿ ਜੋ ਕੁਝ ਮੁਲਕ ਨੇ ਸਾਡੇ ਵਾਸਤੇ ਕੀਤਾ, ਅਸੀਂ ਹਜੇ ਤੱਕ ਇਹਦੇ ਵਾਸਤੇ ਕੁਝ ਨਹੀਂ ਕੀਤਾ ਦੇਖਿਆ ਜਾਵੇ ਤੇ। ਅੱਗੇ ਕਿਉਂਕਿ ਅਸੀਂ ਕੁਝ ਕੰਮ ਐਸੇ ਸਾਜ ਜਾਣੀ ਕਿ ਜਾ ਰਹੇ ਹਾਂ ਰਾਸਤੇ 'ਚ ਕੋਈ ਸ਼ਾਇਦ ਦੇਖ ਲਈਏ, ਅਸੀਂ ਚੱਕ ਕੇ ਸਾਈਡ ਨਹੀਂ ਕਰਦੇ, ਆਪਣਾ ਮੁਲਕ ਸਾਫ਼ ਨਹੀਂ ਰੱਖਦੇ। ਅਸੀਂ ਆਪਣੀ ਗੱਲ ਕਰਾਂਗੇ। ਕੂੜਾ ਕਰਕਟ ਉਸਤਾਦ ਜੀ ਕਿਤੇ ਪਿਆ ਵਾ, ਸਾਡਾ ਫਰਜ਼ ਬਣਦਾ ਸੀ ਚੱਕ ਕੇ ਉਹਨੂੰ ਕਿਸੇ ਬਾਸਕਟ 'ਚ ਪਾ ਦਈਏ। ਮਿੱਠਾ ਜੀ ਕਹਿੰਦਾ ਕਿ ਕੀ ਮੂੰਹ ਕਦੋਂ ਬਣਾਉਂਦੇ ਆ ਯਾਰ ਮਿੱਠਾ, ਜਾਨੀ ਗੱਲ ਤੇ ਬਣਾਇਆ। ਉਸਤਾਦ ਜੀ ਪਾਕਿਸਤਾਨ ਦੇ ਵਿੱਚ ਅਗਰ ਮੈਂ ਨਾ ਹੁੰਦਾ ਤੇ ਮੈਂ ਕਿਤੇ ਹੋਰ ਵੀ ਨਹੀਂ ਸੀ ਹੋਣਾ ਚਾਹਾਂਗਾ। ਓਏ ਇਹ ਮੇਰਾ ਦਿਲ ਕਹਿੰਦਾ ਵਾ। ਕਿਉਂਕਿ ਮੇਰੀ ਗੱਲ ਸੁਣ ਲਾ, ਸ਼ੇਰ ਭੁੱਲ ਗਿਆ ਸਾਜੀ ਕਿਦਾਂ ਕਿ ਨਹੀਂ ਮੈਂ ਸ਼ੇਰ ਵੀ ਸੁਣਾ ਕੇ ਜਾਊਂਗਾ ਯਾਰ, ਕੀ ਹੋ ਗਿਆ ਮਿੱਠੇ। ਕਹਿੰਦਾ ਮੇਰਾ ਵਤਨ ਹੈ ਤੂੰ, ਮੇਰੀ ਜਾਨ ਹੈ ਤੂ, मेरा वतन है तू, मेरी जान है तू, हम सबका पाकिस्तान है तू। ਤੂੰ ਵਾਹ 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 ਠੀਕ ਕੀ ਆ ਬਾਤ ਹੈ। ਤੇ ਉਸਤਾਦ ਜੀ ਇਹ ਉਸਤਾਦ ਜੀ ਇਹ ਮੁਲਕ ਜਿਹੜਾ ਨਾ ਸਾਨੂੰ ਯਕੀਨ ਕਰੋ ਇੱਕ ਨਿਯਮਤ ਤੋਂ ਸਸਤੀਆਂ ਝੰਡੀਆਂ ਲੱਭਣ ਵਾਲੇ ਕੋਈ ਅੱਛਾ ਜਿਹਾ ਇਹ ਨਿਯਮਤ ਤੋਂ ਕੰਮ ਨਹੀਂ ਹੈ ਉਸਤਾਦ ਜੀ ਮੁਲਕ। ਯਕੀਨ ਕਰੋ, ਉਹਨਾਂ ਨੂੰ ਪੁੱਛੋ ਜਿਹੜੇ ਕੈਦ ਨੇ ਵਿਚਾਰੇ, ਉਹਨਾਂ ਨੂੰ ਪੁੱਛੋ ਇਸੇ ਮੁਲਕ 'ਚ। ਹਾਂਜੀ ਉਸਤਾਦ ਜੀ ਉਹਨਾਂ ਨੂੰ ਪੁੱਛੋ ਇਹਨਾਂ ਨੂੰ ਆਜ਼ਾਦੀ ਨਹੀਂ ਮਿਲੀ ਹਜੇ ਤੱਕ। ਮੈਨੂੰ ਪੁੱਛੋ ਜਿਹਨੂੰ ਆਜ਼ਾਦੀ ਨਹੀਂ ਮਿਲੀ ਹਜੇ ਤੱਕ। ਸਹੀ ਗੱਲ, ਜਿਹੜੇ ਬੇਗੁਨਾਹ ਕੈਦ ਨੇ ਉਹਨਾਂ ਦੀ ਗੱਲ ਕਰ। ਮੈਂ ਆਪਣੀ ਗੱਲ ਬੁਲੰਦ ਨਹੀਂ ਕਰ ਸਕਦਾ, ਬਾਤ ਆਪਣੀ ਬੁਲੰਦ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਆਪਣੇ ਘਰ 'ਚ ਨਹੀਂ ਕਰ ਸਕਦਾ ਸਾਜ ਜੀ। ਕਿਉਂ? ਬੁੱਢੀ ਕੋ ਡਰਦਾ ਵਾ ਸਾਜ ਜੀ ਇਹ ਜਿਹੜੇ ਦਿਲ ਦੇ ਤੁਸੀਂ ਫਰੋਲ ਕੇ ਵੇਖੋ, ਇਹਦੇ ਵਿੱਚ ਕਿੰਨੇ ਜੰਪ ਵਾ। ਉਹ ਜੰਪ ਕਹਿਤਾ, ਇਹਦੇ ਵਿੱਚ ਕਿੰਨੇ ਦੁੱਖ ਵਾ, ਕਿੰਨੇ ਜ਼ਖਮ ਆ ਸਾਜ ਜੀ। ਅੱਛਾ, ਤੈਨੂੰ ਆਪਣੇ ਘਰ 'ਚ ਆਜ਼ਾਦੀ ਨਹੀਂ ਗਈ? ਹਾਂਜੀ ਪਾਕਿਸਤਾਨ 'ਚ ਤਾਂ ਹੈਗੀ ਹੈ। ਹਾਂ, ਤੇ ਘਰ ਵੀ ਪਾਕਿਸਤਾਨ 'ਚ ਹੀ ਆ। ਨਹੀਂ ਮਿੱਠਾ ਜੀ, ਘਰ ਕੋਰੀਆ ਲੈ ਨਹੀਂ ਗਿਆ। ਉਹ ਹੋਰ ਗੱਲ ਕਰ ਰਿਹਾ। ਕੀ ਹੋ ਗਿਆ ਤੈਨੂੰ? ਉਹ ਤਾਂ ਕਿਸੇ ਨੂੰ ਵੀ ਨਹੀਂ ਹੈਗੀ, ਸਾਰੇ वो हर बंदा किसी न किसी बंधन में बंधा हुआ है। हर बंदे की कॉलर के पीछे एक कुंडी पड़ी हुई है। आजाद यहाँ पे कोई नहीं है, लेकिन गल है
ਕਿ ਤੁਸੀਂ ਫਿਰ ਤੁਰ ਰਹੇ ਹੋ ਰਾਤ ਬਰਾਤੇ ਹਾਂਜੀ। ਜਦੋਂ ਮਰਜ਼ੀ ਜਿੱਦਾਂ ਮਰਜ਼ੀ ਜਿੱਥੇ ਜਿਹੜਾ ਮਰਜ਼ੀ ਜਾਈਏ, ਜਿੱਥੇ ਮਰਜ਼ੀ ਜਾਈਏ। ਲੇਕਿਨ ਉਹਦੇ ਘਰ ਦੇ ਅੰਦਰ ਹਾਲੇ ਤੱਕ ਬ੍ਰਿਟਿਸ਼ ਰਾਜ ਆ। ਹਾਂ ਰਾਤ ਨੂੰ ਹੈਂਡਰ ਮਾਰਦਾ ਲਾਲਾ ਇਹਨੂੰ। ਫਰੰਗੀ ਆ। ਸਾਜ ਜੀ ਮੈਂ ਫ੍ਰਿਜ ਨਹੀਂ ਖੋਲ ਸਕਦਾ ਆਪਣੀ ਹੈ ਹਿਸਾਬ ਲਾ ਲਓ। ਫ੍ਰਿਜ ਨਹੀਂ ਖੋਲ ਸਕਦਾ ਕੱਖ ਵੀ ਨਹੀਂ, ਜਦੋਂ ਹੈ ਹੀ ਕੁਝ ਨਹੀਂ ਖੋਲਣੇ ਕਿਉਂ? ਤੂੰ ਫਿਰ ਕਾਹਦਾ ਪਾਕਿਸਤਾਨੀ ਹੈ ਯਾਰ? ਪਾਕਿਸਤਾਨੀ ਮੈਂ ਉਸ ਘਰ ਚ ਬਾਹਰ ਆ ਤੁਹਾਨੂੰ ਦੱਸਣਾ ਦਿਆਂ ਆ ਹੁਣ ਮੈਂ ਪਾਕਿਸਤਾਨ ਇੰਜੋਏ ਕਰ ਨਹੀਂ ਰਿਹਾ, ਬੈਠਾ ਨਹੀਂ ਤੁਹਾਡੇ ਕੋਲ ਕੈਸੇ ਦੀ ਗੱਲ ਕਰ ਰਹੇ ਹੋ? ਘਰ ਦੇ ਅੰਦਰ ਬੇਗਮਸਤਾਨੀ ਹੈ ਇਹ। ਹਾਂਜੀ। ਪਾਕਿਸਤਾਨੀ ਨਹੀਂ ਯਾਰ ਇਹ ਤੇ ਹਰ ਬੰਦੇ ਦਾ ਹੀ ਮਸਲਾ ਹੈਗਾ ਵਾ ਯਾਰ। ਨਹੀਂ ਇਹਦਾ ਜ਼ਿਆਦਾ ਵਾ। ਇਹ ਤਾਂ ਜ਼ਿਆਦਾ ਕਿਉਂ ਉਸਤਾਦ ਤੇ ਦੋ ਫ੍ਰਿਜ ਨਹੀਂ ਖੋਲ ਸਕਦਾ ਉਹਦੀ ਇਜਾਜ਼ਤ ਤੋਂ ਬਗੈਰ। ਉਸਤਾਦ ਜੀ ਫਿਰ ਮੈਂ ਮਾਜ਼ਰਤ ਦੇ ਨਾਲ ਫਿਰ ਮੈਂ ਇਹਨੂੰ ਬੰਦਾ ਤੇ ਨਹੀਂ ਕਵਾਂਗਾ। ਤੇ ਉਹ ਕਿਦੋਂ ਕਹਿੰਦਾ ਵੀ ਮੈਂ ਬੰਦਾ ਵਾਂ? ਮੈਂ ਤਾਂ ਕਹਿੰਦਾ ਮੇਰੇ ਸ਼ਜਾਤ ਤੇ ਤਕਮਾ ਮਿਲਿਆ ਵਾ। ਨਹੀਂ ਇਹ ਗਲਤ ਗੱਲ ਹੈ ਯਾਰ। ਨਹੀਂ ਗੱਲ ਪਾਕਿਸਤਾਨ ਦੀ ਹੁੰਦੇ ਹੀ ਤੂੰ ਰੋਣਾ ਘਰ ਦਾ ਪਾ ਲੈ। ਉਹ ਕੀ ਉਹਨੂੰ ਕਹਿੰਦੇ ਆ ਮੁੜ ਘਿੜ ਕੇ ਆ ਰੋਵੇ ਯਾਰਾਂ ਨੂੰ ਨਹੀਂ ਉਹ ਮੁੜ ਕੇ ਰੇ ਕਾਲੂ ਗੋੜ ਥੱਲੇ। ਨਹੀਂ ਇੱਕ ਮਿਸਾਲ ਆ। ਮੰਨਾ ਮੰਨੇ ਸ਼ਰੀਨੀਆਂ ਬੋੜ ਨਹੀਂ ਯਾਰ ਮੈਂ ਇਹ ਗੱਲ ਕਰ ਰਿਹਾ ਉਹਦਾ ਉਹ ਪਤਾ ਨਹੀਂ ਕਿਹੜੀ ਰੋਵੇ ਯਾਰਾਂ ਨੂੰ ਲੈ ਲੈ ਭਰਾਵਾਂ ਦਾ ਨਾਂ ਇਦਾਂ ਕਰਕੇ ਉਹ ਹੈਗਾ ਵੀ ਸੱਸੀ। ਸੱਸੀ ਰੋਵੇ ਹਾਂ ਸੱਸੀ ਰੋ ਸੱਸੀ ਰੋ ਕਮਲੀ ਹੋਈ ਰਾਜਾ ਬਣ ਉਹ ਯਾਰ ਉਹ ਹੋਰ ਆ ਯਾਰ ਸੱਸੀ ਰੋ ਹੋਰ ਬਾਟ ਨਿਹਾਰਾ। ਉਹ ਬਾਤ ਨਹੀਂ ਉਹ ਬਾੜ ਨੇ ਹਾਰਾ ਮੋੜ ਬਹਾਨਾ ਵਾ। ਉਸਤਾਦ ਜੀ ਇੰਜ ਤੇ ਫਿਰ ਹਰ ਬੰਦਾ ਹੀ ਦੁਖੀ ਹੈਗਾ। ਜਿਹੜੀ ਮਾਜ਼ਰਤ ਨਾਲ ਔਰਤਾਂ ਜਿਹੜਾ ਜ਼ੁਲਮ ਕਰਦੀਆਂ ਮਾਸੂਮ ਮਰਦਾਂ ਤੇ ਮਾਰਦੀਆਂ ਨੇ ਇਹ ਉਹ ਤੇ ਫਿਰ ਗਲਤ ਹੈ ਨਾ। ਮਾਰਦੀਆਂ ਨਹੀਂ ਉਹ ਮਾਰਦੀਆਂ ਉਹ ਯਾਰ ਨਹੀਂ ਵੇਖ ਨਾ ਮੈਨੂੰ ਤਾਂ ਕਦੇ ਫੜਵਾ ਠਹਿਰ ਜਾ ਇੱਕ ਮਿੰਟ। ਪਹਿਲੇ ਯਾਰ ਕਾਲੂ ਜਾਂ ਤਾਂ ਫਿਰ ਗੱਲ ਛੇੜਿਆ ਹੀ ਨਾ ਕਰੋ ਤੇ ਜਦੋਂ ਛੇੜਦੇ ਤਾਂ ਉਹ ਯਾਰ ਮੈਂ ਤੁਹਾਨੂੰ ਕਦੋਂ ਗਿਆ ਯਾਰ ਕਹਿੰਦਾ ਉੱਥੇ ਤੂੰ ਬਾਹਰ ਵੀ ਲੱਗਾ ਹੋਇਆ ਯਾਰ ਇੱਕ ਸੈਕਿੰਡ ਇੱਕ ਸੈਕਿੰਡ ਉਸਤਾਦ ਜੀ ਝੰਡੇ ਫੜੋ। ਆਜ਼ਾਦੀ ਵਾਲਾ ਸ਼ੋਅ ਹੈ ਹੀ ਨਹੀਂ ਇਹ। ਚਮਲਾ ਮਾਰਦਾ ਪਿਆ ਬੇਗਮ ਵਾਲਾ ਕਰ ਲਓ। ਬਾਹਰ ਵੀ ਤੂੰ ਰੋਣੇ ਆਪਣੇ ਘਰ ਦੇ ਇੱਧਰ ਵੀ ਰੋਣੇ ਜਾਂ ਤੂੰ ਸ਼ੁਰੂ ਹੀ ਨਾ ਕਰ ਜੇ ਤੂੰ ਕਰ ਹੀ ਦਿੱਤਾ ਵਾ ਉਸਤਾਦ ਜੀ ਮੈਂ ਤੁਹਾਨੂੰ ਕਹਿੰਦਾ ਸੀ ਨਾ ਸ਼ੁਰੂ ਕਰੋ। ਉਹ ਉਸਤਾਦ ਜੀ ਗੱਲ ਮੈਂ ਕਰ ਇੰਨੀਆਂ ਬਦਖੋਈਆਂ ਕਰੀਆਂ ਅੱਲਾ ਮਾਰਦਾ ਫੈਸਲ ਭਾਈ ਉਧਰ ਫੈਸਲ ਭਾਈ ਚੱਕਰ ਮੈਂ ਉਸਤਾਦ ਜੀ ਦੇ ਨਾਲ ਵੀ ਗੱਲ ਕੀਤੀ ਯਾਰ ਪਤਾ ਨਹੀਂ ਕਿਹੜੀ ਜ਼ੁਬਾਨ ਉਹ ਸਮਝਦੇ ਨੀਂਦ ਚ ਚੰਦ ਮਾੜੀ ਇੱਕ ਵਾਰੀ ਮੇਰੇ ਛੱਡ ਦੇ। ਉਹ ਤੋਂ ਬਾਅਦ ਉਸਤਾਦ ਜੀ ਗੱਲ ਪਤਾ ਕੀ ਆ ਕਹਿੰਦਾ ਨੀਂਦ ਚ ਇੱਕ ਵਾਰੀ ਚੰਡ ਮਾਰੀ ਬਸ ਉਸ ਤੋਂ ਬਾਅਦ ਨਹੀਂ ਆਉਂਦਾ। ਹਾਂਜੀ ਉਸ ਤੋਂ ਬਾਅਦ ਉਹਨੇ ਹੱਥ ਨਹੀਂ ਲਾਇਆ ਸਾਹ ਜੀ। ਦੂਸਰੀ ਗੱਲ ਇਹ ਆ ਕਿ ਮੈਂ ਇਹ ਗੱਲ ਕਰਨਾ ਚਾਹ ਰਿਹਾ ਕਿ ਸਾਨੂੰ ਇਸ ਦਿਨ ਆ ਕੇ ਕਿਉਂ ਮੁਹੱਬਤ ਜਾਗਦੀ ਮੁਹੱਬਤ ਪਾਕਿਸਤਾਨ ਵਾਸਤੇ ਇਹ ਪਾਕਿਸਤਾਨ ਸਦਾ ਜਿੰਨਾ ਜੇ ਅਸੀਂ ਜੀਂਦੇ ਆ ਨਾ ਤਾਂ ਕਿਆਮਤ ਤੱਕ ਪਾਕਿਸਤਾਨ ਰਹੇਗਾ ਇਨਸ਼ਾਅੱਲਾ ਤਾਲਾ। ਇਹਨੂੰ ਕੋਈ ਨਹੀਂ ਮਿਟਾ ਸਕਦਾ। ਦੂਸਰੀ ਗੱਲ ਅਸੀਂ ਇਸ ਪਾਕਿਸਤਾਨ ਦੇ ਨਾਲ ਜਦੋਂ ਸਾਡੀ ਲੋੜ ਹੋਈ ਆ ਕਾਲੂ ਸਭ ਤੋਂ ਪਹਿਲੇ ਗੋਲੀ ਖਾਏਗਾ ਸਾਰਾ ਸਾਲ ਹੀ ਮੁਹੱਬਤ ਹੁੰਦੀ ਆ ਲੇਕਿਨ ਅੱਜ ਉਹਦੇ ਨਾਲ ਰੈਫਰੈਂਸ ਆ ਗਿਆ ਨਾ ਕਿ ਅੱਜ ਦੇ ਦਿਨ ਚ ਇਦਾਂ ਹੋਇਆ। ਇਜ਼ਹਾਰ ਕਰਨਾ। ਉਸਤਾਦ ਜੀ ਰੈਫਰੈਂਸ ਆ ਗਿਆ। ਅਸੀਂ ਬੜੇ ਇਜ਼ਹਾਰ ਕਰਦੇ ਬੜੀ ਯਕਜਹਿਤੀ ਚਲੋ ਕਰਦੇ। ਤੁਸੀਂ ਫਿਰ ਇਦਾਂ ਕਰ ਲਓ ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਆਪਣੀ ਸ਼ਾਦੀ ਦੀ ਸਾਲਗਿਰਾ ਮਨਾਈ? ਨਹੀਂ ਸਾਜ ਜੀ। ਕਦੀ ਆਪਣੇ ਅੱਬੇ ਦੀ ਕਦੀ ਕੋਈ ਹਾਂਜੀ ਅੱਬੂ ਦੀ ਮਨਾਈ ਸਾਜ ਜੀ। ਕੀ ਸਾਰੇ ਗਿਰੋਂ ਦੀ ਕਾਹਤੋਂ? ਅੱਬੂ ਦੀ ਐਨੀਵਰਸਰੀ ਉਹ ਯਾਦ ਹੁੰਦੀ ਸਾਜ ਜੀ। ਹਾਂਜੀ ਫੈਸਲ ਸਾਹਿਬ ਤੁਸੀਂ ਇਸ ਮੁਲਕ 'ਚ ਨਾ ਹੁੰਦੇ ਹਾਂਜੀ ਇਸ ਮੁਲਕ ਨੂੰ ਕੀ ਨੁਕਸਾਨ ਸੀ ਜੇ ਹੋਏ ਹੋ ਤੇ ਕੀ ਫਾਇਦਾ ਵਾ? ਉਸਤਾਦ ਜੀ ਫਾਇਦਾ ਹੀ ਦਿੱਤਾ ਮੈਂ ਨੁਕਸਾਨ ਤੇ ਕੋਈ ਨਹੀਂ ਦਿੱਤਾ ਹਾਂਜੀ ਹਾਂਜੀ ਕਿਉਂਕਿ ਅਲਹਮਦੁਲਿਲਾ ਸਾਡੀ ਪੂਰੀ ਟੀਮ ਨੂੰ ਆਪਣੀ ਆਪਣੀ ਗੱਲ ਕਰਨੀ ਹੈ। ਮੈਂ ਆਪਣੀ ਗੱਲ ਕਰਨੇ ਆ ਮੈਨੂੰ ਕੱਲੇ ਨੂੰ ਮਾਸ਼ਾਅੱਲਾ ਸਾਰੇ ਲੋਕ ਜਾਣਦੇ ਮੁਹੱਬਤਾਂ ਕਰਦੇ ਨੇ ਕਿ ਇੱਕ ਅੱਛੀ ਕਾਮੇਡੀ ਦੇ ਵਿੱਚ ਅਸੀਂ ਇਜ਼ਾਫਾ ਕੀਤਾ। ਲੋਕ ਸਾਨੂੰ ਜਾਣਦੇ ਨੇ ਅਸੀਂ ਇਸ ਮੁਲਕ ਦੇ ਵਿੱਚ ਰਹਿ ਕੇ ਅਸੀਂ ਮੁਲਕ ਨੂੰ ਰਿਸਪ੍ਰੈਜ਼ੈਂਟ ਕਰਦੇ ਹਾਂ। ਤੂੰ ਇੱਥੇ ਆਉਣ ਤੋਂ ਪਹਿਲੇ ਜਿਹੜੇ 20 ਸਾਲ ਸੀ ਉਹ ਮੁਲਕ ਦਾ ਬਹੁਤ ਬੇੜਾ ਕਰ ਮੈਂ ਤੁਹਾਨੂੰ ਦੱਸਣਾ ਇੱਕ ਚੀਜ਼ ਅੱਲਾ ਰਹਿਮ ਕਰੇ ਤੋਬਾ ਇਸਤਗਫਾਰ ਕਹਿਣਾ ਨਹੀਂ ਚਾਹੀਦਾ। ਜਿਹੜੀ ਸ਼ਾਇਦ ਜਦੋਂ ਲਿਖੀ ਹੈ ਉਦੋਂ ਨਾ ਵਕਤ ਸੇ ਪਹਿਲੇ ਨਾ ਜ਼ਰੂਰਤ ਸੇ ਜ਼ਿਆਦਾ ਅਗਰ ਮੈਂ ਇੱਥੇ ਹੁੰਦਾ ਜਿਸ ਮੁਕਾਮ ਤੇ ਮੈਂ ਅੱਜ ਹੈਗਾ ਮੈਂ ਇੱਥੇ ਨਾ ਵੀ ਹੁੰਦਾ ਮੈਂ ਉੱਥੇ ਹੋਣਾ ਸੀਗਾ ਕਿਉਂਕਿ ਲਿਖਿਆ ਹੋਇਆ ਸਾਰਾ ਕੁਝ। ਮੁਲਕ ਦੀ ਖਾਤਰ ਕੀ ਕੀਤਾ? ਉਹ ਤਾਂ ਆਪਣੇ ਬੱਚਿਆਂ ਦੀ ਖਾਤਰ ਕੀਤਾ ਨਾ ਕੰਮ। ਹਾਂਜੀ ਮੁਲਕ ਦੀ ਖਾਤਰ ਕੀ ਕੀਤਾ? ਮੈਂ ਆਪਣੇ ਮੁਲਕ ਨੂੰ ਜੋ ਮੇਰਾ ਮੁਲਕ ਡਿਜ਼ਰਵ ਕਰਦਾ ਮੈਂ ਉਹ ਦੇ ਹੀ ਨਹੀਂ ਸਕਿਆ। ਤੇ ਭਾਜੀ ਕੂਚ ਕਰ ਦਿਓ ਫਿਰ ਰਹਿਣ ਕਾ ਤੁਹਾਡਾ ਸਭ ਤੋਂ ਵੱਡਾ ਇਸ ਮੁਲਕ ਦਾ ਤੂੰ ਨੁਕਸਾਨ ਹੈ ਕੀਤਾ ਜਿਹੜੀ ਤੂੰ ਗੱਡੀ ਇਸ ਮੁਲਕ ਦੇ ਅੰਦਰ ਚਲਾ ਰਿਹਾ। ਉਹ ਗੱਡੀ ਇਸ ਮੁਲਕ ਦੇ ਅੰਦਰ ਇਸ ਮੁਲਕ ਦੀ ਬਿਸਤੀ ਹੈ। ਪੋਲੂਸ਼ਨ ਅੱਛਾ ਉਸਤਾਦ ਜੀ ਅਗਰ ਪੋਲੂਸ਼ਨ ਪੈਦਾ ਕਰ ਰਹੀ ਮੈਂ ਮੁਲਕ ਨੂੰ ਮਿਲਣਾ ਚਾਹ ਰਿਹਾ ਉਸਤਾਦ ਜੀ ਹੈ मैं मुल्क को माफी मंगना चाह रहा हूँ। ਇਹ ਚੌਂਚ ਖਲੋਤਾ ਮਾਂ ਦੀ ਰੇੜੀ ਲਾ ਦੇ ਸ਼ਾਮ ਨੂੰ 8 ਵਜੇ ਵੇਲਾ ਹੋ नहीं यार सच्ची मुझी यार ਇਹ ਮੁਲਕ ਸੱਚੀ ਮੁਝੀ ਬੜਾ ਗਿਲੇ ਆ ਕਿਉਂਕਿ ਜਿਹੜਾ ਬੰਦਾ ਇੱਥੇ ਉਸਤਾਦ ਜੀ ਪੜ੍ਹ ਲਿਖ ਜਾਂਦਾ ਥੋੜਾ ਕੁਛ ਹੀ ਹੁੰਦਾ ਉਹ ਫੌਰਨ ਡਿਗਰੀ ਲੈ ਕੇ ਬਾਹਰ ਚਲੇ ਜਾਂਦਾ ਉੱਥੇ ਕੰਮ ਕਰਕੇ ਉੱਥੇ ਮਿਹਨਤ ਆਪਣੇ ਮੁਲਕ ਦਾ ਨਾਮ ਅਸੀਂ ਕਿਉਂ ਨਹੀਂ ਰੋਸ਼ਨ ਕਰਨ ਦੇ ਯਾਰ ਆਪਣੇ ਮੁਲਕ ਦੀ ਖਾਤਰ ਕਿਉਂ ਹੁਣ ਮਿੱਠਾ ਗਾਣੇ ਮੇਰੇ ਬੱਚੇ ਪੜ੍ਹ ਲਿਖ ਕੇ ਬਾਹਰ ਚਲੇ ਜਾਣ। ਚਲੋ ਤੁਸੀਂ ਕੱਲ ਜਿਹੜਾ ਮੈਨੂੰ ਪੋਸਟਰ ਵਿਖਾ ਰਹੇ ਸੀ ਆਸਟ੍ਰੇਲੀਆ ਵਾਲਾ ਉਹ ਕੈਨਸਲ ਕਰੋ ਆਪਣੇ ਮੁਲਕ 'ਚ ਸ਼ੋਅ ਕਰੋ। ਅੱਛਾ ਨਹੀਂ ਹੁਣ ਬੁਰਾ ਮੈਂ ਕਿਹੜਾ ਪਰਮਾਨੈਂਟਲੀ ਜਾ ਰਿਹਾ ਵਾਂ ਚਲੋ ਮੈਂ ਤੇ ਉਸਤਾਦ ਜੀ ਹਫਤੇ ਹਫਤੇ ਜਾਣਾ। ਐਵੇਂ ਵੱਧ ਕੇ ਗੱਲਾਂ ਕਰਨੀਆਂ ਐਵੇਂ ਪਤਾ ਨਹੀਂ ਕੀ ਉਹ ਗੱਲ ਵੱਧ ਕੇ ਗੱਲਾਂ ਨਹੀਂ ਉਸਤਾਦ ਜੀ ਮੈਂ ਤੂੰ ਮਾਮਾ ਹਰ ਚੌਥੇ ਦਿਨ ਮੈਂ ਯੂਕੇ ਜਾ ਰਿਹਾ ਮੈਂ ਆਸਟ੍ਰੇਲੀਆ ਜਾਣਾ ਉਸਤਾਦ ਜੀ ਮੈਂ ਇੱਦਾਂ ਜਾਣਾ। ਇੱਥੇ ਸ਼ੋਅ ਕਰ ਆਪਣੇ ਮੁਲਕ 'ਚ ਸ਼ੋਅ ਕਰ ਆਪਣੇ ਮੁਲਕ ਦੀ ਆਵਾਮ ਨੂੰ ਐਂਟਰਟੇਨ ਕਰ। ਤੈਨੂੰ ਇਸ ਮੁਲਕ ਨੇ ਇੱਜ਼ਤ ਦਿੱਤੀ ਜੇ ਹੈ
ਤੈਨੂੰ ਇਸ ਮੁਲਕ ਦੀ ਆਵਾਮ ਨੇ ਇੱਜ਼ਤ ਦਿੱਤੀ, ਤੂੰ ਹੁਣ ਇੰਟਰਟੇਨ ਤੂੰ ਬਾਹਰ ਦੂਜੇ ਨੂੰ ਕਰਨ ਜਾ ਰਿਹਾ। ਇਸ ਤੋਂ ਤੇਰੇ ਤੋਂ ਵੱਡਾ ਮੁਨਾਫਕ ਮੁਲਕ ਦੇ ਨਾਲ ਕੌਣ? ਯਾਰ ਉਸਤਾਦ ਜੀ ਮੁਨਾਫਕ ਮੁਨਾਫਕ ਨਾ ਗਿਆ ਕਰੋ ਮੈਨੂੰ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਤੇਰੇ ਤੋਂ ਵੱਡਾ ਗੱਦਾਰ ਕੌਣ ਆ ਮੁਲਕ ਦਾ? ਗਲਤ ਗੱਲ ਹੈ ਉਸਤਾਦ ਜੀ, ਏਦਾਂ ਦੀ ਗੱਲ ਕਰਿਆ ਕਰੋ। ਇਦਾਂ ਦੇ ਬੰਦੇ ਨਾ ਉਸਤਾਦ ਜੀ ਅਮਨ ਦਾ ਪੈਗਾਮ ਦੇ ਕੇ ਇੰਜ ਕਰਕੇ ਬਿੱਲੀ ਤਾਂ ਨੂੰ ਸੁੱਟ ਦੇਣਾ। ਉਹ ਕਬੂਤਰ ਛੱਡੀ ਦਾ ਭਾ ਬਿੱਲੀ ਰੈਕਲਾ ਸਾਹਿਬ। ਨਹੀਂ ਨਹੀਂ ਉਸਤਾਦ ਜੀ ਦਿੱਲੀ ਤਾਂ ਛੱਡ ਦਿੰਦੇ ਆ ਕਿ ਨਹੀਂ, ਅਸੀਂ ਉਸਤਾਦ ਜੀ ਕੀ ਕਰਨ ਦੇ? ਅਸੀਂ ਮੁਲਕ ਦੀ ਖਾਤਰ, ਤੁਸੀਂ ਮੁਲਕ ਦੀ ਖਾਤਰ ਕੀ ਕੀਤਾ? ਤੁਸੀਂ ਵੀ ਤੇ ਬਾਹਰ ਸੈੱਟ ਹੋਈ ਗਏ ਹੋ। ਉਹ ਹੁਣ ਤੇ ਯਾਰ ਕਿੱਥੇ ਬਾਹਰ ਸੈੱਟ ਹੋ ਗਿਆ? ਉਹ ਉਸਤਾਦ ਜੀ ਜਾਣਦੇ ਹੋ, ਗੁੱਸੇ ਨੂੰ ਨਾ ਕਰਿਆ ਕਰੋ। ਕਿ ਕਿਉਂ ਇੰਜ ਕਰ ਰਹੇ? ਨਹੀਂ ਮੁਲਕ ਦੀ ਖਾਤਰ ਵੱਡ ਪੁਆਇੰਟ ਹੈ। ਅੱਛਾ ਜੀ, ਤੁਸੀਂ ਮੁਲਕ ਦੀ ਖਾਤਰ ਕੀ ਕੀਤਾ? ਸਿਰਫ ਇੱਕ ਬੱਟ ਤੇ ਭੱਟੀ ਦਾ ਕ੍ਰੈਡਿਟ ਹੈ ਜਿਹਦੀ ਫਿਰ ਲੈ ਰਹੇ ਹੋ। ਜਿਹੜੀ ਉਹ ਮੈਂ ਮੁਲਕ ਦੇ ਤੇ ਨਹੀਂ ਕੀਤਾ। ਤੁਸੀਂ ਕਾਹਦੇ ਲਈ ਕੀਤਾ? ਉਹ ਤੇ ਆਪਣਾ ਸ਼ੌਕ ਕੀਤਾ। ਤੁਸੀਂ ਮੁਲਕ ਦੀ ਖਾਤਰ ਕਿਉਂ ਨਹੀਂ ਕੀਤੀ? ਮੈਂ ਮੁਲਕ ਦੀ ਖਾਤਰ ਹੁਣ ਤੱਕ ਜੋ ਕੀਤਾ ਮੁਲਕ ਦੀ ਖਾਤਰ ਕੀਤਾ। ਤੇ ਮੈਂ ਵੀ ਜੋ ਕੀਤਾ ਮੁਲਕ ਦੀ ਖਾਤਰ ਹੀ ਕਰਨ ਡਿਆ। ਕਿੱਦਾਂ? मेरी नेशनलिटी पाकिस्तान, वो देखो फैसल भाई पाकिस्तान से आए हैं। ਦੇਖੋ ਮੈਂ ਜਿੰਨੇ ਵੀ ਮੁਲਕ ਦੇ ਗੈਰ ਮੁਲਕੀ ਬੰਦੇ ਨੇ ਜਿਹੜੀ ਸਾਡੀ ਜ਼ੁਬਾਨ ਸਮਝਦੇ ਨੇ, हाँ जी ਉਹ ਕਹਿੰਦੇ ਯਾਰ ਉਸ ਸਜਾਦ ਜਨੀ ਪਾਕਿਸਤਾਨ ਦਾ ਯਾਰ, हाँ जी ਸਜਾਦ ਜਨੀ ਫੈਸਲਾਬਾਦ, जी ਠੀਕ ਆ ਜੀ, ਹਾਂ। ਫਲਾਣਾ ਇਸ ਤਰ੍ਹਾਂ। ਉਹ ਯਾਰ ਵੱਟ ਤੇ ਵੱਡੀ ਫਿਲਮ ਕਿੰਨੇ ਬਣਾਈ ਯਾਰ, ਉਹ ਪਾਕਿਸਤਾਨ ਦਾ ਮੁੰਡਾ ਫੈਸਲਾਬਾਦ ਦਾ। हाँ जी ਅਜੀ ਆ ਕਿੰਨੇ ਕੀਤਾ ਯਾਰ, ਉਹ ਪਾਕਿਸਤਾਨ ਵਿੱਚ ਸ਼ੋਅ ਲੱਗਦਾ ਉਹਨੇ ਕੀਤਾ। ਆ ਪਿੱਛੇ ਜੇ ਇੱਕ ਮੈਨੂੰ ਕੋਈ ਉਹ ਇੰਗਲਿਸ਼ ਦੇ ਵਿੱਚ ਕੁੜੀ ਨੇ ਉਹ ਕਿਹਾ ਵਾ, ਉਹ ਡਬਿੰਗ ਵਾਲਾ ਕਿ ਸੱਚਾ ਜਾਨੀ ਸਪਾਈਡਰਮੈਨ ਡਬਿੰਗ ਇਹ ਉਹ ਇਸ ਤਰ੍ਹਾਂ ਕਰਕੇ। ਕਿਹਦਾ ਨਾਮ ਰੋਸ਼ਨ ਹੋਇਆ? मुल्क दा ਤੂੰ ਕੀ ਕੀਤਾ? ਮੁਲਕ ਤੇਰਾ ਕਦੀ ਕਿਸੇ ਕੁੜੀ ਨੇ ਕੀ ਜਾਂ ਬੰਦੇ ਨੇ ਕੀ ਕਿਹਾ ਅਜੇ ਤੱਕ? ਵਿਕੀਪੀਡੀਆ ਵਾਲੇ ਤੁਹਾਡੀ ਗੁੱਡੀ ਚੜਾਈ ਤੇ ਵਿਕੀਪੀਡੀਆ ਤੇ ਮੇਰਾ ਪੂਰਾ ਲਿਖਿਆ ਸਜਾਦ ਜਾਨੀ ਹੈ ਹਰ ਚੀਜ਼। ਪਾਕਿਸਤਾਨ मेरा भी है उस्ताद जी। ਵਿਕੀਪੀਡੀਆ ਤੇ ਤੇ ਇਹਨਾਂ ਦਾ ਵੀ ਮੰਜੀ ਪੀੜੀਆ ਤੇ ਲਿਖਿਆ ਵਾ। ਹਾਂ ਅੱਛਾ ਗੱਡੀ ਚਲੋ ਜੀ, चलो यार उस्ताद जी ਚਲੋ ਜੀ, ਆ ਹੋ ਗਿਆ। ਹਾਂਜੀ ਭਾਈ ਉੱਧਰੋਂ। ਇੱਧਰ ਆ ਅੱਗੇ ਆ ਜਾ, ਸਾਜੀ ਉਤਰੋਂ ਇੱਥੇ ਆ ਜਾ ਅੱਗੇ ਇੱਧਰ। हाँ है कॉमेडियन किंग ਅੱਗੇ ਆ ਜਾ ਭਾਈ ਅੰਦਰ ਇੱਥੇ। हंसी का गोलगप्पा उस्तादां दा। ਹਾਂਜੀ ਭਾਈ ਤੁਸੀਂ ਦੱਸੋ, ਤੁਸੀਂ ਮੁਲਕ 'ਚ ਅਗਰ ਇੱਥੇ ਪਾਕਿਸਤਾਨ 'ਚ ਨਾ ਜੰਮਦੇ ਤੇ ਪਾਕਿਸਤਾਨ ਨੂੰ ਫਾਇਦਾ ਹੀ ਫਾਇਦਾ ਸੀ। ਕਿਉਂ? ਦੱਸੋ ਫਾਇਦਾ ਹੀ ਫਾਇਦਾ ਸੀ। ਆਹੋ ਦੱਸ ਕੀ ਮਤਲਬ ਉਸਤਾਦ ਜੀ? ਕੀ ਫਾਇਦਾ ਪਾਕਿਸਤਾਨ ਨੂੰ ਤੁਹਾਡੇ ਜੰਮਣ ਦਾ? ਉਸਤਾਦ ਜੀ ਪਾਕਿਸਤਾਨ ਇੱਕ ਆਜ਼ਾਦ ਮੁਲਕ। ਨਹੀਂ ਪਾਕਿਸਤਾਨ ਨੂੰ ਛੱਡ ਦੇ, ਆਪਣੀ ਗੱਲ ਕਰ। ਤੂੰ ਮੁਲਕ 'ਚ ਜੰਮ ਗਿਆ, ਇਹਦਾ ਮੁਲਕ ਨੂੰ ਕੀ ਫਾਇਦਾ ਹੋਇਆ? ਮੈਂ ਝੰਡਾ ਲਾਇਆ ਤੇ ਤੇਰੀ ਜਗ੍ਹਾ ਘੋਰ ਲਾ ਲੈਂਦਾ, ਹਾਂ ਤੇ ਇਹਦਾ ਕੀ ਫਾਇਦਾ? ਨਹੀਂ ਤੇ ਤੂੰ ਕਿਹੜਾ ਐਸਾ ਕੰਮ ਕੀਤਾ ਅਜ ਤੱਕ? ਝੰਡਾ ਵੀ ਸਲਮਾਨ ਨਾਲ ਲੈ ਕੇ ਦਿੰਦਾ, ਤੂੰ ਨਹੀਂ ਸੀ ਲਾ ਸਕਦਾ। ਯਾਰ ਆਪਣੇ ਛੱਤ ਤੇ ਝੰਡਾ ਲਾਉਣਾ ਥੱਲੇ ਅੱਬੂ ਕੇ ਜਿਹੜਾ ਓਏ ਹਾਂ ਕਿਹੜੇ ਕੰਮੇ ਲੱਗ ਗਿਆ ਥੱਲੇ ਆ ਜਾ। ਯਾਰ ਤੁਮ ਬਤਾਓ ਨਾ ਉਸਤਾਦ ਜੀ ਮੈਂ ਉਹ ਤਰਾਨਾ ਸੁਣਾਇਆ ਸਕੂਲ ਦੇ ਵਿੱਚ 4-5 ਸਾਲ ਲੈ ਅਸੈਂਬਲੀ ਦੇ ਵਿੱਚ। ਉਹ ਪਾਕਿਸਤਾਨ ਦੀ ਆਵਾਮ ਸੀ, ਉਹਨਾਂ ਵਾਸਤੇ ਹੀ ਕਰ ਰਹੇ ਪਾਕ ਸਰਜ਼ਮੀਨ ਹਾਂਜੀ। ਉਹ ਤੇ ਵਾਮ ਵਾਸਤੇ ਕੀਤਾ ਨਾ, ਪਾਕਿਸਤਾਨ ਵਾਸਤੇ ਕੀ ਕੀਤਾ? ਆਵਾਮ ਕਿਹੜੇ ਮੁਲਕ ਦੀ ਸੀ? ਜਿਸ ਕਿਸੇ ਵੀ ਮੁਲਕ ਦੀ ਹੋ ਸਕਦਾ ਬੱਚੇ ਬਾਹਰੋਂ ਪੜਨ ਆਏ ਹੋਣ। ਮੁਲਕ ਵਾਸਤੇ ਕੀ ਕੀਤਾ? ਫੜ ਇਹਨੂੰ ਦੱਸ। ਮੁਲਕ ਵਾਸਤੇ ਸਾਡੀ ਸਾਡੀ ਜਾਨ ਹਾਜ਼ਰ ਆ। ਮੁਲਕ ਆਰਡਰ ਲਾਵੇ ਅਸੀਂ ਹੁਣ ਕਦੀ ਕੁਰਬਾਨ ਭੁੱਖੇ ਕਰਦੇ। ਨੂੰ ਰਜਾਇਆ ਈ ਤੇ ਦੱਸ ਹਾਂ, ਹਾਏ 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 ਰਾਹ ਚੋਂ ਰੋੜਾ ਜੇ ਹਟਾਇਆ ਈ ਤੇ ਦੱਸ ਹਾਂ। ਕੀ ਬਾਤ। ਹਾਂਜੀ ਦੱਸ। ਉਸਤਾਦ ਜੀ ਮੈਂ ਆ ਰਿਹਾ ਸੀਗਾ ਕੰਮ ਤੇ, ਠੀਕ ਹੈ। ਰਾਹ ਦੇ ਵਿੱਚ ਇੱਕ ਬੰਦੇ ਨੇ ਇੰਜ ਕੇਲਿਆਂ ਵਾਲਾ ਛਾਪਰ ਸੁੱਟਿਆ ਸੀ। ਮੈਂ ਕਿਹਾ ਐਵੇਂ ਕੋਈ ਤਿਲਕ ਜਗਾ, ਮੈਂ ਚੁੱਕ ਕੇ ਬੱਕਰੀ ਨੂੰ ਪਾ ਤੇ ਉਹ ਖਾ ਗਈ। ਇਹ ਤੇ ਤੂੰ ਬੱਕਰੀ ਵਾਸਤੇ ਕੀਤਾ ਨਾ, ਮੁਲਕ ਵਾਸਤੇ ਕੀਤਾ ਉਸਤਾਦ ਜੀ। ਬੱਕਰੀ ਕਿਹੜਾ ਮੇਰੀ ਆਪਣੀ ਸੀ? ਲੇਕਿਨ ਬੱਕਰੀ ਜਾਨਵਰ ਸੀ। ਜਿੱਦਾਂ ਤੂੰ ਇਸ ਮੁਲਕ 'ਚ ਰਹਿ ਰਿਹਾ ਉਦਾਂ ਬੱਕਰੀ ਰਹਿ ਰਹੀ। ਇੱਕ ਮੁਲਕ ਦੇ ਬਾਸੀ ਨੇ ਦੂਜੇ ਮੁਲਕ ਦੇ ਬਾਸੀ ਨੂੰ ਕੇਲਿਆਂ ਦੇ ਛਿਲਕੇ ਪਾਤੇ। ਮੁਲਕ ਵਾਸਤੇ ਕੀ ਕੀਤਾ? मुल्क वास्ते हुण साफी लेके बना रहे पाकिस्तान ਨੂੰ ਸਾਫ਼ ਕਰ ਦੇ ਉਸਤਾਦ। ਉਹ ਤੇ ਬਣਾ ਰਹੇ ਪਾਕਿਸਤਾਨ ਆ ਨਾ, ਉਹ ਤੇ ਬੰਦਿਆਂ ਨੇ ਬਣਾਇਆ। ਮੁਲਕ ਵਾਸਤੇ ਕੀ ਕੀਤਾ? ਦੱਸੀ ਤੁਸੀਂ ਨਾ ਭਾਜੀ ਇਦਾਂ ਕਰੋ, ਪਹਿਲੇ ਮੁਲਕ ਨੂੰ ਪੁੱਛ ਲਓ ਕੀ ਖਾਂਦਾ ਵਾ, ਉਸ ਹਿਸਾਬ ਨਾਲ ਚੱਲੋ। ਮੁਲਕ ਨੂੰ ਫੋਨ ਕਰ। ਯਾਰ ਮੈਂ ਮੁਲਕ ਦੇ ਨਾਲ ਮੁਹੱਬਤ ਕਰਦਾ, ਮੈਂ ਮੁਹੱਬਲ ਵਤਨ ਆ। ਕਿੰਨੀ ਕੁ ਦੱਸ, ਕਿੰਨੀ ਕੁ ਮੁਹੱਬਤ ਕਰਦਾ? ਉਹਦਾ ਸਬੂਤ ਅਸੀਂ ਮੰਗ ਰਹੇ ਹਾਂ। ਜਿਹੜੀ ਤੂੰ ਮੁਲਕ ਨਾਲ ਮੁਹੱਬਤ ਕਰਦਾ ਉਹਦਾ ਪ੍ਰੂਫ ਦੱਸ। ਸਿਰ ਪਾੜ ਕੇ ਦਿਖਾ ਦੇਣਾ ਤੁਹਾਨੂੰ। ਚਲੋ ਮਾਂ ਉਹ ਵੀ ਤੂੰ ਆਪਣਾ ਸਿਰ ਆਪੇ ਪਾੜੇਗਾ ਨਾ, ਮੁਲਕ ਦੇ ਤੇ ਸਿਰ ਤੇ ਕੋਈ ਸਾਨ ਨਹੀਂ ਤੂੰ ਕਰਨੇ। ਉਹ ਕਿਹੜਾ ਕੰਮ ਉਸਤਾਦ ਜੀ ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਮੈਂ ਕਹਿੰਦਾ ਮੁਲਕ ਵਾਸਤੇ ਕੀ ਕੀਤਾ? ਮੁਲਕ ਵਾਸਤੇ ਖਾਲਸਤਨ ਮੁਲਕ ਵਾਸਤੇ। ਓਏ ਅਸੀਂ ਕਾਹਦੇ ਲਈ ਕਰ ਰਹੇ ਹਾਂ ਸ਼ੋ? ਆਪਣੇ ਵਾਸਤੇ ਕਰ ਰਹੇ ਹਾਂ, ਧੁਰਮੇ ਲੈਂਦੇ ਤੁਸੀਂ। ਹਾਂਜੀ ਸ਼ਵੰਡੂਆਂ ਵਾਸਤੇ। ਹਾਂ ਸ਼ੋਹਰਤ ਵਾਸਤੇ ਆਪਣੀ। ਇਸ ਮੁਲਕ 'ਚ ਸ਼ੋਹਰਤ ਲੈ ਕੇ ਹੁਣ ਤੁਸੀਂ ਆਸਟ੍ਰੇਲੀਆ ਚੱਲੇ ਸ਼ੋਅ ਕਰਨ। ਇੱਥੇ ਸ਼ੋਅ ਕਰੋ, ਇੱਥੇ ਦੀ ਆਵਾਮ ਦੇ ਹਸਾਓ। ਹੰਸੀ ਕਾ ਗੋਲਗੱਪਾ ਇੱਥੇ ਚਾਹੀਦਾ ਸਾਨੂੰ। ਹਾਂਜੀ तूफान में जहाँ हंसी के गोलगप्पे की जरूरत है वहां पे आप मौजूद नहीं है। ऑस्ट्रेलिया जाके उत्थे तोतियां ਨੂੰ ਹਸਾਉਣਾ ਤੂੰ। ਉਸਤਾਦ ਮੁਹਤਰਮ ਮੁਲਕ ਦੀ ਗੱਲ ਕਰਨ ਦੇ ਆ। ਉਸਤਾਦ ਜੀ ਵੈਸੇ ਇੱਕ ਗੱਲ ਹੈ, ਬੰਗਲਾਦੇਸ਼ ਵੀ ਪੈਦਾ ਹੋਏ ਇਹਨਾਂ ਦੀ ਕੋਈ ਕਦਰ ਨਹੀਂ। ਨਹੀਂ ਇਹ ਗੱਲ ਨਹੀਂ ਹੈ, ਆਹ ਗੱਲ ਨਾ ਕਰ ਮਿੱਠੇ। ਫਿਰ ਇਹਦੇ ਸੋਹਣੇ ਮੁਲਕ 'ਚ ਪੈਦਾ ਹੋ ਗਿਆ। ਪਾਕਿਸਤਾਨ ਇੱਕ ਐਡਾ ਖੂਬਸੂਰਤ ਮੁਲਕ ਆ ਮੇਰੀ ਸੁਣੋ ਗੱਲ, ਇੱਕ ਮਿੰਟ ਉਸਤਾਦ ਜੀ ਬੰਗਲਾਦੇਸ਼ ਨਾਲ ਗੱਲ ਕਰੋ, ਤੁਹਾਡੇ ਤੇ ਰਾਬਤਾ ਵੀ ਲੈਣਾ ਉਹਨਾਂ ਨੇ।
ਉਹ ਤੋਂ 4 ਟੈਣੇ ਲਿਆਵਾਂਗੇ, ਕਿਤੇ ਕੰਮ ਆਉਣਗੇ। ਅੱਛਾ ਜੀ, ਇਹਨੇ ਕੁਝ ਨਹੀਂ ਨਹੀਂ ਸਰ, ਮੈਂ ਗੱਲ ਦੱਸਣ ਲੱਗਾ ਵੀ ਪਾਕਿਸਤਾਨ ਕਿੰਨਾ ਖੂਬਸੂਰਤ ਆ, ਮੈਨੂੰ ਇਹਦੇ ਨਾਲ ਮੁਹੱਬਤ ਹੀ ਬੜੀ ਆ। ਲੈ ਠੀਕ ਆ, ਉਹਦੀ ਵਜ੍ਹਾ ਇਹ ਕਿ ਕਿੱਡੇ ਕਿੱਡੇ ਵੱਡੇ ਗਾਇਕਾਰ ਸਿੰਗਰ ਤੇ ਇਹ ਤੇ ਉਹ ਹਨਾ ਫਨਕਾਰ ਪਾਕਿਸਤਾਨ ਦੇ। ਮੈਂ ਅਗਰ ਕਿਸੇ ਹੋਰ ਮੁਲਕ 'ਚ ਵੀ ਪੈਦਾ ਹੋਇਆ ਹੁੰਦਾ ਨਾ ਤੇ ਸਾਜ ਮੈਂ ਇੱਥੇ ਹੀ ਸੈਟਲ ਹੋ ਜਾਣਾ ਸੀ। ਗੁੱਡ, ਸ਼ਾਬਾਸ਼। ਉਸਤਾਦ ਜੀ ਕਹਿੰਦੇ ਅਮਨ ਦਾ ਪੈਗਾਮ ਦੇਣ ਲੱਗਾ, ਸੌਣ ਨੂੰ ਗਾਲ ਕੱਢਣ ਦੇ ਵਿੱਚ ਹੀ ਮਾਰ ਚੱਲ ਜਾਣੇ, ਕੋਈ ਗੱਲ ਨਹੀਂ। ਰਾਹ ਚੋਂ ਰੋੜੇ ਨੇ ਪੜੇ ਕੀਤੇ ਲਓ ਜੀ, ਆਖਰੀ ਹੁਣ ਉਹ ਸ਼ਖਸੀਅਤ ਐਂਡ ਤੇ ਜੀ। ਐਦੇ ਹੀ सच्चा पाकिस्तान। ਮੁਲਕ ਦੀ ਖਾਤਰ ਉਹਨੇ ਰਾਹ ਚੋਂ ਰੋੜੇ ਪਰੇ ਕੀਤੇ, ਇੰਜੀਨੀਅਰ ਨੇ ਮਾਰਿਆ, ਅਸੀਂ ਸੜਕ ਬਣਾ ਦਿੱਤੀ। ਲਓ ਜੀ, ਹੁਣ ਨੋਨੀ ਆਖਰੀ ਤੁਹਾਡੇ ਸਾਰਿਆਂ ਜੋ ਹੈਰਾਨ ਕਰ ਦੇਗਾ ਤੁਹਾਨੂੰ। ਨੋਨੀ ਸਾਹਿਬ, ਤੁਸੀਂ ਪੈਦਾ ਹੋਏ ਪਾਕਿਸਤਾਨ 'ਚ, ਠੀਕ ਹੈ ਅਗਰ ਤੁਸੀਂ ਨਾ ਪੈਦਾ ਹੁੰਦੇ ਪਾਕਿਸਤਾਨ 'ਚ, ਪਾਕਿਸਤਾਨ ਨੂੰ ਕੀ ਨੁਕਸਾਨ ਸੀ? ਉਸਤਾਦ ਜੀ, ਮੇਰੀ ਤੇ ਪਾਕਿਸਤਾਨ ਦੀ ਦੋਵਾਂ ਦੀ ਮੰਗਣੀ ਹੋਈ ਹੈ। ਮੇਰੀ ਤੇ ਪਾਕਿਸਤਾਨ ਦੀ ਜਿਹੜੀ ਗੱਲ ਹੈ ਨਾ, ਮੈਂ ਬਰਾਬਰੀ ਨਹੀਂ ਕਰ ਸਕਦਾ ਪਾਕਿਸਤਾਨ ਦੀ। ਅਰੇ ਮੈਂ ਪਾਕਿਸਤਾਨ ਨੂੰ ਸੁਣੋ ਕਹਿੰਦਾ ਮੈਂ ਦੱਸਾਂ ਆਪਣੇ ਆਪ ਨੂੰ ਇਸ ਕਾਬਲ ਹੀ ਨਹੀਂ ਸਮਝਦਾ ਕਿ ਪਾਕਿਸਤਾਨ ਦੇ ਵਾਸਤੇ ਮੈਂ ਕੁਝ ਕਰ ਸਕਾਂ, ਇੰਨੀ ਮੇਰੀ ਉਹ ਵੈਲਿਊ ਬਕਾਰ ਨਹੀਂ ਹੈ। ਅਸੀਂ ਇੱਥੇ ਵਾਸਤੇ ਕੁਝ ਕਰੀਏ, ਤੁਸੀਂ 50 ਵਾਰੀ ਫੇਲ ਕਰਦੇ ਤਾਂ ਵੱਡਾ ਉਹ ਪਾਕਿਸਤਾਨ ਉਹਦੇ ਵਾਸਤੇ ਕਿੱਦਾਂ ਅਸੀਂ ਕੁਝ ਕਰ ਸਕਦੇ? ਅਸੀਂ ਇੱਥੇ ਕੋਈ ਸਕ੍ਰਿਪਟ ਦੱਸੀਏ, ਕਹਿੰਦਾ ਉਹ ਬਹਿ ਜਾ, ਤੈਨੂੰ ਕਿਤੇ ਬਹੁਤ ਪਤਾ ਹੀ, ਤੇ ਐਡੇ ਵੱਡੇ ਪਾਕਿਸਤਾਨ ਵਾਸਤੇ ਅਸੀਂ ਕੀ ਕਰ ਸਕਦੇ? ਵਾਹ ਵਾਹ। ਅਸੀਂ ਕੋਈ ਐਸਾ ਕੰਮ ਭਾਈਜਾਨ ਮੈਂ ਕਹਿ ਰਿਹਾ ਕਿ ਜਿਹੜਾ ਤੁਸੀਂ ਇਸ ਮੁਲਕ ਦੇ ਫਾਇਦੇ ਵਾਸਤੇ ਲਾਈਕ ਕਦੀ ਤੁਸੀਂ ਕੋਈ ਚੀਜ਼ ਕੀਤੀ ਹੋਵੇ, ਕਦੀ ਕੋਈ ਸਫਾਈ ਕਰਤੀ ਹੋਵੇ, ਤੁਸੀਂ ਕਦੀ ਕੋਈ ਐਸਾ ਮੁਲਕ ਖਾਲਸਤਨ ਮੁਲਕ ਵਾਸਤੇ ਕੁਝ ਕੀਤਾ ਹੋਵੇ, ਉਹ ਮੁਲਕ ਜਿਸ 'ਚ ਦੀ- ਕੋਈ ਬੰਦਾ ਨਾ ਹੋਵੇ? ਹੁਣ ਉਹ ਮੁਲਕ ਦੀ ਝੰਡ ਲਵਾ ਦੇ ਵਿਚਾਰਾ, ਮੁਲਕ ਦਾ ਇਹ ਕੁਝ ਹੁੰਦਾ ਵੀ ਯਾਰ ਸਿੱਧਾ ਕੰਮ ਤੋਂ ਘਰ ਘਰੋਂ ਕੰਮ ਤੇ, ਹਾਂਜੀ, ਮੁਲਕ ਦਾ ਇਹ ਹੋਰ ਤੇ ਕਿਸੇ ਵੀ ਮੁਲਕ 'ਚ ਹੋਵੇ ਤਾਂ ਕਰ ਲੈਂਗੇ ਤਾਂ। ਇਹ ਉਹ ਮਤਲਬ ਕੀ ਮਸਲਨ ਕੀ ਕਰੇ, ਮੁਲਕ ਦੇ ਜਾਲੇ ਲਾ ਉਹਦੀ ਦੇਵੇ, ਗੱਲ ਪੂਰੀ ਹੋ ਲੈਂਦੇ ਹੋ ਪਤਾ ਪਹਿਲੇ। ਨਹੀਂ ਕੀ ਕਰਨ ਦੇ। ਦੱਸੋ। ਉਸਤਾਦ ਜੀ, ਪਾਕਿਸਤਾਨ ਇੱਕ ਨਾਯਾਬ ਮੁਲਕ, ਮੈਂ ਆਪ ਮੁਲਕ ਆ। ਮੇਰੀ ਇੰਨੀ ਹੈਸੀਅਤ ਨਹੀਂ ਕਿ ਮੈਂ ਇਹਦੇ ਵਾਸਤੇ ਕੁਝ ਕਰ ਸਕਾਂ। ਤੇ ਆਪਣੀ ਦਾਤ ਵਾਸਤੇ ਕੁਝ ਕਰ ਸਕਦਾ ਹੈ? ਉਹ ਆਪਣੇ ਮਾਂ-ਬਾਪ ਵਾਸਤੇ ਉਹਨੇ ਕੁਝ ਨਹੀਂ ਕੀਤਾ, ਮਾਂ-ਬਾਪ ਵੀ ਬਾਅਦ 'ਚ, ਪਹਿਲੇ ਮੁਲਕ ਵਾਸਤੇ ਕੀ ਕੀਤਾ? ਅੱਛਾ, ਮਾਂ-ਬਾਪ ਬਾਅਦ ਚੋਂ, ਪਹਿਲੇ ਮੁਲਕ। ਹਾਂਜੀ मुल्क सारा रंग करके ਪਹਿਲੇ ਮੁਲਕ ਅੱਛਾ ਜੀ। ਮੁਲਕ ਹੈ ਤੇ ਤੇਰੇ ਮਾਂ-ਬਾਪ ਹੈ ਭਾਜੀ, ਮੁਲਕ ਹੈ ਤੇ ਮਾਂ-ਬਾਪ ਹੈ। ਉਹਨੇ ਸਭ ਤੋਂ ਪਹਿਲੇ ਕਿਹਾ ਨਹੀਂ ਮੁਲਕ ਹੈਗਾ ਤੇ ਭੈਣ ਭਰਾ ਰਿਸ਼ਤੇਦਾਰ ਸਾਰਾ ਕੁਝ ਹੈਗਾ ਜੀ। ਮੁਲਕ ਵਾਸਤੇ ਮੈਂ ਉਸਤਾਦ ਜੀ ਇੱਕ ਕੰਮ ਕੀਤਾ। ਅਸੀਂ ਆ ਰਹੇ ਸੀ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਮੈਂ ਜਾ ਰਿਹਾ ਤੇ ਇੱਕ ਬੰਦੇ ਦੀ ਨਾ ਐਕਸੀਡੈਂਟ ਹੋ ਗਿਆ, ਸਾਈਡ ਤੇ ਡਿੱਗਿਆ ਪਿਆ, ਉਹਨੂੰ ਕੋਈ ਬੰਦਾ ਨਹੀਂ ਚੁੱਕ ਰਿਹਾ ਸੀ। ਠੀਕ ਹੈ। ਤੇ ਇੱਕ ਸਾਈਡ ਤੋਂ ਨਾ ਸੜਕ ਟੁੱਟੀ ਸੀ ਜਿਹਦੀ ਵਜ੍ਹਾ ਤੋਂ ਡਿੱਗਿਆ ਸੀ। ਠੀਕ ਆ, ਉਹਦੇ ਉੱਤੇ ਨਾ ਯਾਨੀ ਥੋੜੀ ਜਿਹੀ ਬੱਜਰ ਮਿੱਟੀ ਪੈਂਦੀ ਤੇ ਉਹ ਬਰਾਬਰ ਹੋ ਜਾਣਾ ਸੀ, ਹੈ ਵੀ ਸੜਕ ਸੀਗੀ। ਤੇ ਉਹ ਬੰਦਾ ਡਿੱਗ ਕੇ ਨਾ ਉਹ ਗਾਲਾਂ ਗੂਲਾਂ ਕੱਢ ਕੇ ਤੇ ਚਲਾ ਗਿਆ। ਮੈਂ ਭਾਈ ਆਇਆ ਉੱਥੇ, ਮੈਂ ਥੋੜੇ ਜਿਹਾ ਨਾ ਉਹ ਹੱਥ ਨਾਲ ਉਹ ਬਜਰੀ ਜੀ ਇਕੱਠੀ ਕਰਕੇ ਉਹਦੇ ਬਰਾਬਰ ਕਰਕੇ ਉਹ ਬੰਦੇ ਕੋ ਪਾਣੀ ਦੀ ਕੈਨ ਲੈ ਕੇ ਉੱਤੇ ਛਿਣਕ ਕੇ ਉਹਦੇ ਤੇ ਇਹਨੂੰ ਬਰਾਬਰ ਜਿਹਾ ਕਰਕੇ ਤੇ ਇਹ ਤੂੰ ਇਸ ਤੋਂ ਕੀਤਾ ਕਿ ਹੁਣ ਕੋਈ ਮਜ਼ੀਦ ਨਾ ਵੱਜੇ। ਹਾਂਜੀ। ਇਹ ਤੂੰ ਇਨਸਾਨੀਅਤ ਵਾਸਤੇ ਕੀਤਾ, ਮੁਲਕ ਵਾਸਤੇ ਕੀ ਕੀਤਾ? ਚਲੋ ਜੀ। ਉਹ ਮੁਲਕ ਦੇ ਮੁਲਕ ਖੁੱਲਿਆਂ ਵਾਲੇ ਰਹਿਣ ਡਿਆ। ਉਹ ਮੁਲਕ ਦੀ ਤੇ ਡਰਮੀ ਭਰ ਗਈ ਜਿਹੜੀ ਬੰਦ ਨਹੀਂ ਕੀਤੀ ਉਹਨੇ, ਕੀ ਹੋ ਗਿਆ ਸਾਜ ਜੀ? ਪਾਣੀ ਡੁੱਬਣ ਦਿਆ ਮੁਲਕ ਦਾ। मुल्क ਨੂੰ ਪੁੱਛ ਲੈਣੇ ਆ ਉਸਤਾਦ ਜੀ, ਮੁਲਕ ਨੇ ਆਪ ਉਹਨੂੰ ਕਿਹਾ ਸੀ ਕਿ ਯਾਰ ਇੱਥੇ ਪੱਥਰ ਐ ਸਿੱਧੇ ਕਰ। ਨਹੀਂ ਇਹਨੇ ਇਨਸਾਨੀਅਤ ਵਾਸਤੇ ਕੀਤਾ ਨਾ, ਕਿ ਲੋਕ ਵੱਜੇ ਨੇ ਤੇ ਮੈਂ ਠੀਕ ਕਰ ਦਵਾਂ, ਅੱਗੋਂ ਕੋਈ ਇਨਸਾਨ ਨਾ ਵੱਜੇ ਤੇ ਮੁਲਕ ਜਾਂ ਡਿੱਗੇ ਨਾ ਕੋਈ। ਤੁਸੀਂ ਇੱਕ ਗਟਰ ਦਾ ਢੱਕਣ ਨਹੀਂ ਹੈਗਾ, ਤੁਸੀਂ ਉਹਦਾ ਢੱਕਣ ਲਿਆ ਕੇ ਲਾ ਦਿਓ, ਤੁਸੀਂ ਇਨਸਾਨੀਅਤ ਵਾਸਤੇ ਕਰ ਯਾਰ ਕੋਈ ਡਿੱਗੇ ਨਾ। ਮੁਲਕ ਨੂੰ ਕੀ ਪਤਾ ਢੱਕਣ ਹੈ ਨਹੀਂ ਹੈ? ਮੁਲਕ ਵਾਸਤੇ ਕੀ ਕੀਤਾ? ਮੁਲਕ ਵਾਸਤੇ ਸਵੇਰੇ ਗੈਸ ਨਹੀਂ ਕਰਦੇ ਆਪਾਂ, ਪੈਪ ਕੱਢ ਕੇ ਪੂਰਾ ਮੁਲਕ ਮੈਂ ਅੱਗੇ ਪਾਣੀ ਮਾਰਾਂਗਾ, ਤੂੰ ਪਿੱਛੇ ਵੈਪਰ ਮਾਰੀ। ਹਾਂ, ਪੂਰਾ ਮੁਲਕ ਤੋਂ ਓਏ ਮੁਲਕ 'ਚ ਕਿਤੇ ਰਹਿਣਾ ਕੀਤਾ ਤੂੰ? ਮੁਲਕ ਦੀ ਛੱਤ ਲਿਪ ਦਿੰਨੇ ਆ ਜੀ ਭਾਜੀ, ਮੁਲਕ ਦੇ ਵਾਸਤੇ ਹੋ ਜਾਏਗਾ। ਥੱਲੇ ਬਾਰਡਰ ਲਾ ਦਿੰਨੇ ਆ, ਉੱਤੇ ਹਰਾ ਰੰਗ ਕਰ ਦਿੰਨੇ। ਏਦਾਂ ਕਰ ਲਓ। ਮੁਲਕ ਡਬਲ ਸਟੋਰੀ ਕਰ ਲੈਣੇ, ਉੱਪਰਲੀ ਸਟੋਰੀ ਕਿਰਾਏ ਦੇ ਦਿੰਦੇ ਕਿ ਚੈਨਲ ਚਲਾ ਕੇ ਰਹਿਣ ਲੱਗ ਜਾਣਗੇ। ਤੇ ਠੀਕ ਆ, ਆਹੋ ਵੀ ਸਾਦਾ ਹੀ ਹੁੰਦਾ, ਇਹ ਕੁਝ ਹੀ ਹੁੰਦਾ ਬਈ ਮੁਲਕ ਤੇ ਗੈਰ ਕਿਤੇ। ਪੱਥਰ ਲਵਾ ਦਈਏ ਮੁਲਕ ਨੂੰ। ਆਹੋ ਮੁਲਕ ਸਾਡੀ ਗਵਰਨਮੈਂਟ ਨੇ ਬੜਾ ਖੂਬਸੂਰਤ ਬਣਾਇਆ, ਪੁਲ ਬਣਾਏ, ਸੜਕਾਂ ਗੌਰਮੈਂਟ ਨਹੀਂ, ਹਰ ਬੰਦੇ ਦਾ ਆਪਣਾ ਥੋੜਾ ਹਿੱਸਾ। ਤੂੰ ਕੀ ਕੀਤਾ ਮੁਲਕ ਵਾਸਤੇ? ਇਹਨਾਂ ਨੇ ਇਹ ਮੁਲਕ ਵਾਸਤੇ ਇੰਨੇ ਕੀਤਾ। ਹੋਰ ਦੱਸੋ। ਇਹਨਾਂ ਨੇ ਤਾਂ ਇੱਕ ਸੂਬਾ ਲੈਦਾ ਕਰਾਤਾ ਇਹ ਕਰਕੇ। ਨਹੀਂ, ਇੱਕ ਮਿੰਟ, ਮੁਲਕ ਦੀ ਗੱਲ ਹੋਣ ਡਈ ਆ। ਤੁਸੀਂ ਉਸਤਾਦ ਜੀ ਮੁਲਕ ਵਾਸਤੇ ਕੀ ਕੀਤਾ? ਤੁਸੀਂ ਦੱਸਣਾ ਜੀ ਉਸਤਾਦ ਜੀ। 1030 ਟਾਈਮ ਕੀਤਾ। ਮੁਲਕ ਵਾਸਤੇ ਨਹੀਂ ਕੀਤਾ, ਜਮੰਡੂ ਵਾਸਤੇ ਕੀਤਾ। ਪੈਸੇ ਆਉਂਦੇ ਸੀਗੇ। ਹਾਂਜੀ ਹਾਂਜੀ, ਮਸ਼ਾਰੇ ਮੁਲਕ ਲਈ ਕੀਤੇ ਕੀ ਆ, ਕੀਤਾ? ਜਾਨੀ ਕਿ ਚਾਹ ਕੀਤੇ ਆ। ਦੱਸੋ ਉਸਤਾਦ ਜੀ। ਉਹ ਮਿਸ਼ੇਲ ਯਾਰ ਉਹ ਸਾਰਾ ਕੁਝ, ਉਹਨੂੰ ਸੈਲਰੀ ਮਿਲਦੀ, ਪੈਸੇ ਮਿਲਦੇ ਆ ਯਾਰ ਅੱਲਾ ਵਾਸਤੇ ਨਹੀਂ ਕੀਤਾ। ਸਵਾਲ ਦਾ ਜਵਾਬ ਉਹਨਾਂ ਨੇ ਦੇਣਾ। ਮੈਂ ਮੈਂ ਕਹਿ ਰਿਹਾ, ਤੈਨੂੰ ਦੱਸਿਆ ਤੇ ਹੈ ਮੁਲਕ ਵਾਸਤੇ ਕੀ ਕੀਤਾ। ਮੈਂ ਹੁਣੇ ਦੱਸ ਕੇ ਤੇ ਹਟਿਆ ਕੀ ਕੀਤਾ? ਕਿ ਮੈਂ ਮੁਲਕ ਵਾਸਤੇ, ਉਸ ਤੋਂ ਬਾਅਦ ਆਪਣੇ ਸ਼ਹਿਰ ਵਾਸਤੇ ਸਾਰਾ ਕੁਝ ਕੀਤਾ। ਮੇਰੇ ਨਾਂ ਦੇ ਨਾਲ ਮੈਂ ਮਿਹਨਤ ਜਿਹੜੀ ਕੀਤੀ ਕਿ ਸਜਾਦ ਜਾਨੀ ਪਾਕਿਸਤਾਨ ਦਾ ਇੱਕ ਆਰਟਿਸਟ ਹੈ। ਹਾਂਜੀ। ਉਹਨੇ ਕਿਹਾ ਨਹੀਂ ਤੈਨੂੰ ਮੈਂ ਕੁੜੀ ਦਾ ਹਵਾਲਾ ਦਿੱਤਾ। ਉਹਨੇ ਇਹ ਨਹੀਂ ਕਿਹਾ ਗਲੀਆਂ ਮਹੱਲੇ ਫਲਾਣਾ, ਉਹ ਕੁੜੀ ਨੇ ਕਿਹਾ
ਸਜਾਦ ਜਾਨੀ ਫਰਮ ਪਾਕਿਸਤਾਨ ਨਹੀਂ ਵੱਡੀ ਗੱਲ ਇੱਥੇ ਗੱਲ ਮੁੱਕ ਗਈ। ਮੈਂ ਮੁਲਕ ਵਾਸਤੇ ਕੀਤਾ ਨਹੀਂ ਉਸਤਾਦ ਜੀ ਕੋਈ ਵੀ ਬੈਲਪੁਰ ਫੈਸਲਾਬਾਦ। ਹੁਣ ਤੂੰ ਇੱਕ ਬਣਾਇਆ ਉਹ ਜਿਹੜਾ ਥੜਾ, ਕਿਸੇ ਨੇ ਕਿਹਾ ਪਾਕਿਸਤਾਨ, ਤੂੰ ਉਹ ਇਨਸਾਨੀਅਤ ਵਾਸਤੇ ਕੀਤਾ ਲੋਕਾਂ ਵਾਸਤੇ। ਉਹ ਦੁਨੀਆ ਦੇ ਕਿਸੇ ਵੀ ਮੁਲਕ 'ਚ ਹੁੰਦਾ, ਤੂੰ ਥੜਾ ਬਣਾ ਦਿੰਦਾ, ਤੂੰ ਇਨਸਾਨੀਅਤ ਵਾਸਤੇ ਕੀਤਾ, ਮੁਲਕ ਵਾਸਤੇ ਕੀ ਕੀਤਾ? ਕੋਈ ਵੀ ਅੰਗਰੇਜ਼ ਨਹੀਂ ਕਹਿ ਸਕਦੀ ਮੈਂ ਕਿਸੇ ਨੂੰ ਕਹਿਣਾ ਗਿਆ ਵੀਡੀਓ ਬਣਾ ਕੇ ਭੇਜ ਦੇ, ਤੇ ਉਹ ਕੋਈ ਵੀ ਬਣਾ ਕੇ ਭੇਜ ਦੇ। ਯਾਨੀ ਇਹ ਤੋਂ ਸਾਬਤ ਹੋ ਗਿਆ ਜੀ ਇਹਨਾਂ ਨੇ ਮੁਲਕ ਵਾਸਤੇ ਕਿਸੇ ਨੇ ਕੁਝ ਨਹੀਂ ਨਹੀਂ ਕੀਤਾ ਵਾ ਮੁਲਕ ਵਾਸਤੇ। ਮੈਂ ਨੀਂਦ ਪੂਰੀ ਕੀਤੀ ਆਪਣੀ ਕਿ ਉੱਠ ਕੇ ਚੌਕਸ ਹੋ ਕੇ ਮੁਲਕ ਦਾ ਕੋਈ ਸੋਚਾਂਗੇ मुल्क थोड़ा ने की कर दिए मुल्क ने जुमे वाले दिन शेव करनी सी मैं ਉਹਦੀ ਨਰਮ ਕਰਤੀ ਸੀ ਹਾਂਜੀ ਮੁਲਕ ਨੂੰ ਸੂਟ ਲੈ ਮਜ਼ਾਕ ਜੀ। ਕਢਾ ਰਹੇ ਨੇ। ਮਜ਼ਾਕ ਮਤਲਬ ਸਾਜੀ ਨੇਰੀ ਫੁੱਲ ਤੇਜ਼ ਚੱਲਣ ਦੀ ਸੀ, ਫੁੱਲ ਡਪਾਗਾ ਨੇਰੀ ਚੱਲਣ ਦੀ ਸੀ ਤੇ ਇੱਕ ਹੁਣ ਆ ਮੁਲਕ ਵਾਸਤੇ ਹੀ ਓਕੇ ਆਓ ਉਹ ਡਪਾਗਾ ਨੇਰੀ ਚੱਲਣ ਦੀ ਜੰਪਾ ਪਿਆ ਅੱਖਾਂ 'ਚ ਮਿੱਟੀ ਪੈ ਰਹੀ ਲੋਕਾਂ ਦੇ ਤੇ ਇੱਕ ਦਰਖਤ ਨਾ ਥੱਲੇ ਲੱਗੇ ਥੋੜਾ ਜਿਹਾ ਫਿਰ ਉੱਤੇ ਆਈ ਥੱਲੇ ਲੱਗੇ ਫਿਰ ਥੋੜਾ ਮੈਂ ਘਰ ਗਿਆ ਉਸਤਾਦ ਆਪਣੀ ਨਵੀਂ ਰਜ਼ਾਈ ਪਾੜ ਕੇ ਉਹਦੀ ਰੱਸੀ ਬਣਾਈ ਰੱਸੀ ਬਣਾ ਕੇ ਉਹਦੀ ਟਾਣਾ ਜਿਹਾ ਬਣ ਗਿਆ ਨਾ ਤੇ ਉਹਨੂੰ ਮੈਂ ਇਦਾਂ ਖਿੱਚ ਕੇ ਨਾਲੇ ਦਰਖਤ ਨਾਲ ਬੰਨਤਾ ਉਹ ਫਿਰ ਉਹ ਥੱਲੇ ਨਾ ਜਾਵੇ। ਉਹ ਫਿਰ ਦਰਖਤ ਉਤਲੇ ਪੱਤਿਆਂ ਨਾਲ ਕਹਿਣ ਡਿਆ ਸੀ ਕਿ ਭਲਾ ਉਹ ਥੱਲੇ ਨਹੀਂ ਗਿਆ, ਉਹ ਥੱਲੇ ਨਹੀਂ ਗਿਆ, ਜੜਾਂ 'ਚੋਂ ਪਟਿਆ ਗਿਆ। ਅਗਰ ਇਹ ਦਰਖਤ ਕਿਸੇ ਹੋਰ ਮੁਲਕ ਹੁੰਦਾ ਚਲੋ ਜੀ ਫੇਰ ਵੀ ਤੂੰ ਇਦਾਂ ਕਰਨਾ ਸੀ। ਦੂਸਰੇ ਮੁਲਕ ਹੁੰਦਾ ਹੀ ਨਹੀਂ ਆ ਦਰਖਤ ਇਹ ਉਗਦਾ ਹੀ ਪਾਕਿਸਤਾਨ 'ਚ। ਅਰੇ ਹਰੇਕ ਸੀਗੀ ਇਹ ਤੂੰ ਕੀਤਾ ਹਰਿਆਲੀ ਵਾਸਤੇ, ਦਰਖਤਾਂ ਵਾਸਤੇ, ਦਰਖਤ ਲਗਾਓ, ਸ਼ਜਰਕਾਰੀ ਵਾ ਸ਼ਜਰਕਾਰੀ ਵਾਸਤੇ ਕੀਤਾ, ਤੂੰ ਮੁਲਕ ਵਾਸਤੇ ਕੀ ਕੀਤਾ? ਯਾਰ ਜਿਹੜਾ ਬੱਚਾ ਕੁਝ ਕਰਨਾ ਚਾਹ ਰਿਹਾ ਉਹ ਕਰਨ ਨਹੀਂ ਦੇਣ ਦਾ। ਚਲੋ ਜੀ ਤੁਸੀਂ ਮੁਲਕ ਵਾਸਤੇ ਕੀ ਕੀਤਾ? ਮੈਂ ਬੱਚੇ ਅੰਦਰ ਕੀਤੇ, ਮੈਂ ਕਿਹਾ ਬਾਹਰ ਖਲਾਰਾ ਨਾ ਪਾਓ, ਮੁਲਕ ਗੰਦਾ ਹੋਣ ਡਿਆ ਵਾ ਥੋੜਾ ਵਾ। ਅੰਦਰ ਵੀ ਮੁਲਕ ਹੀ ਆ। ਨਹੀਂ ਜੀ ਅੰਦਰ ਮੇਰਾ ਘਰ ਵਾ, ਮੁਲਕ ਅੰਦਰ ਕੀ ਲੈਣਾ ਗਿਆ? ਹਾਂ ਸਾਡਾ ਫੈਮਿਲੀ ਘਰ ਆ, ਮੁਲਕ ਅੰਦਰ ਵੜਨ ਦਿੰਦੇ ਯਾਰ। ਯਾਰ ਉਹ ਪਹਿਲੇ ਉਸਤਾਦ ਜੀ ਨੂੰ ਮੁਲਕ ਦਾ ਮਤਲਬ ਤੇ ਪੁੱਛ ਲਈਏ, ਤੁਸੀਂ ਮੁਲਕ ਕਿਹਨੂੰ ਕਹਿੰਦੇ ਹੋ? ਮੈਂ ਕਹਿੰਦਾ ਮੁਲਕ ਜਿਹੜਾ ਤੁਹਾਡਾ ਦਿਲ ਦਿਮਾਗ ਦੇ ਵਿੱਚ ਫੀਲ ਹੁੰਦੀ ਇੱਕ ਮੁਲਕ ਦੀ। ਤੁਸੀਂ ਚੀਜ਼ਾਂ ਦੇ ਆਲੇ ਦੁਆਲੇ ਤੁਰੇ ਫਿਰਦੇ ਆ, ਫੀਲ ਹੁੰਦੀ ਹੈ ਆਪਣੇ ਵਤਨ ਦੀ, ਇੱਕ ਫੀਲ ਹੁੰਦੀ ਹੈ। ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪੁੱਛ। ਨਹੀਂ ਉਹ ਨਹੀਂ ਹੈ, ਉਹ ਨਹੀਂ ਸਾਡੇ ਚ ਉਹ ਫੀਲ ਫੂਲ ਨਹੀਂ ਹੈ ਸਾਡੇ। ਆਹ ਵੀ ਕੀ ਕਰਦੀ ਹੈ ਉਹ ਤੋਂ ਅਸੀਂ ਬੇਪਾਕ ਆ ਜੀ, ਉਹਦਾ ਵੀ ਤੁਹਾਨੂੰ ਪਤਾ। ਉਤੋਂ ਅਸੀਂ ਬੇਪਾਕ ਆ ਕਹਿੰਦਾ। ਹਾਂਜੀ ਉਹ ਤੋਂ ਕਾਹਨੂੰ ਤੂੰ ਕੀ ਉਹ ਬੇਬਾਗ ਯਾਰ ਯਾਰ। ਉਸਤਾਦ ਜੀ ਦੀ ਗੱਲ ਸਹੀ, ਫੀਲ ਫੂਲ ਸਾਡੇ ਚ ਨਹੀਂ ਆਇਆ। ਅਸੀਂ ਸ਼ਾਰੇ ਦਿਨ ਰੁਕੀਦਾ, ਅਸੀਂ ਤੇ ਨਹਿਰ ਤੇ ਦੇਖੋ ਨਾ ਸਿਆਬ ਜੁਰਮਾ ਅਸੀਂ ਨਹਾਉਣ ਡਏ, ਹਾਂ ਅਸੀਂ ਥੱਲੇ ਉਹ ਸਟੈਂਡ ਲਾ ਕੇ ਮੋਟਰਸਾਈਕਲ ਚਲਾਉਣ ਡਏ ਸਾਨੂੰ ਹਾਂਜੀ। ਕੀ ਉਹ ਉਸਤਾਦ ਜੀ ਮੁੰਡੇ ਨੂੰ ਪੁੱਛਿਆ ਨਾ, ਉਹਦਾ ਇੰਟਰਵਿਊ ਕੀਤਾ ਕਿ ਮੁਲਕ ਦੀ ਖਾਤਰ ਕੀ ਕਰ ਰਹੇ ਹੋ ਇਹ ਉਹ, ਕਹਿੰਦਾ ਪਹਿਲੇ ਕੈਮਰਾ ਬੰਦ ਕਰ, ਮੈਂ ਸੱਚੀ ਕਹਿੰਦਾ ਸੁਣਾ ਤੈਨੂੰ ਕੀ ਕਰ ਕਹਿੰਦਾ ਨਹੀਂ ਆ ਬਸ। ਉਸਤਾਦ ਜੀ ਅੱਲਾਹ ਪਾਕ ਸਾਰਿਆਂ ਦੀਆਂ ਪਰੇਸ਼ਾਨੀਆਂ ਦੂਰ ਕਰੇ, ਬੜੇ ਬੜੇ ਲੋਕ ਉਸਤਾਦ ਪਰੇਸ਼ਾਨ। ਜੀ ਇੱਕ ਸ਼ੇਰ ਆ, ਜ਼ਰਾ ਇੱਕ ਵਾਰੀ ਸੁਣਾ ਦਿਓ ਯਾਰ, ਤੁਹਾਡੀ ਮੇਰੇ ਬਲਬਾਂ ਟੁੱਟੀਆਂ ਯਾਰ ਸ਼ੇਰ ਨਹੀਂ ਬੜਾ ਨਹੀਂ ਬਣਾਇਆ। ਸੱਚੀ ਮੁੱਚੀ ਅਸੀਂ ਆਜ਼ਾਦੀ ਦੀ ਗੱਲ ਕਰਨੇ ਆ। ਮੈਂ ਕੱਲ ਵੀ ਇੱਕ ਮੈਸੇਜ ਦੇ ਗਿਆ ਕਿ ਕਾਹਦੀ ਆਜ਼ਾਦੀ ਹੈ ਕਿ ਵਨ ਵੀਲਿੰਗ ਕਰ ਰਹੇ ਹੋ, ਬਾਂਸਰੀ ਕੱਢ ਰਹੇ ਹੋ, ਅਫਵਾਜੇ ਵਜਾਣ ਰਹੇ ਹੋ, ਵਨ ਵੀਲਿੰਗ ਕਰਕੇ ਆਪਣੀ ਜਾਨ ਖਤਰੇ 'ਚ, ਭੈਣ ਭਰਾਵਾਂ ਦੀ ਦੂਸਰਿਆਂ ਦੀ ਵੀ ਜਾਨ ਖਤਰੇ 'ਚ। ਉਸਤਾਦ ਜੀ ਇਹ ਆਜ਼ਾਦੀ ਤਾਂ ਨਹੀਂ ਹੈ। ਇਦਾਂ ਦੇ ਬੰਦੇ ਅਮਨ ਦਾ ਪੈਗਾਮ ਦੇ ਕੇ ਮੁਲਕ ਦੀਆਂ ਤਾਰੀਫਾਂ ਕਰਕੇ ਕਹਿਣਗੇ ਸਾਰੇ ਦੁਆ ਕਰਨਾ ਮੇਰਾ ਯੂਕੇ ਦਾ ਵੀਜ਼ਾ ਲੱਗ ਜਾਵੇ। ਚਲੋ ਚੱਲੀਏ। ਠੀਕ ਹੈ। ਨਹੀਂ ਨਹੀਂ ਯਾਰ ਸੱਚੀ ਮੁੱਚੀ ਯਾਰ ਮੈਂ ਕਹਿੰਦਾ ਕਿ ਕੋਈ ਵੀ ਕੰਮ ਐਸਾ ਕਰੋ ਜਿਹਦੇ 'ਚ ਮੁਲਕ ਦਾ ਨਾਮ ਤੇ ਤੁਹਾਡੇ ਖਾਨਦਾਨ ਦਾ ਨਾਮ, ਫਖਰ ਨਾਮ ਰੋਸ਼ਨ ਹੋ। ਚਲੋ ਜੀ ਅੱਛੇ ਕੰਮ। ਇਹ ਵਾਰੀ ਤੇ ਵਾਰੀ ਵਤਨ ਕਿਉਂ ਆਸਾਨੀ ਨਾ ਬਣਿਆ ਕਿ ਸੀਨੇ ਦੇ ਵਿੱਚ ਬਲਮਾਂ ਟੁੱਟੀਆਂ, ਕਲਮ ਹੋਏ ਸਰ ਕਲਮਾਂ ਟੁੱਟੀਆਂ, ਇੱਜ਼ਤ ਦੀ ਉਸ ਟਹਿਣੀ ਨਾਲੋਂ ਅਜ਼ਰਾ ਬਾਨੋ ਸਲਮਾਂ ਟੁੱਟੀਆਂ, ਤਾਂ ਜਾ ਕੇ ਇਹ ਮੌਕਾ ਬਣਿਆ ਪਾਕਿਸਤਾਨ ਕੋਈ ਸੌਖਾ ਨਹੀਂ। ਹਾਏ 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 ਵਾਹ। ਇਹ ਸ਼ੇਰ ਜਜ਼ਬਾ ਜਗਾਉਂਦਾ ਇਨਸਾਨ ਦਾ ਜਿਹੜਾ ਮੈਂ ਕਿਹਾ। ਉਸਤਾਦ ਜੀ ਜਿਹੜਾ ਤੁਸੀਂ ਮੈਨੂੰ ਪੁੱਛੋ ਉਹਦੇ ਵਿੱਚ ਹੀ ਰਹਿ ਗਈ ਗੱਲ, ਫਿਰ ਕੀ? ਤੁਸੀਂ ਉੱਪਰੋਂ ਵੈਸਾ ਨਾ ਤੂੰ ਦੱਸ ਤੇ ਦਿੱਤਾ ਸਾਰਾ ਕੁਝ। ਮੈਂ ਇਹ ਕਹਿ ਰਿਹਾ ਵਾਂ ਕਿ ਮੁਲਕ ਵਾਸਤੇ ਮੈਂ ਆਪਣੀ ਗਲੀ ਵੜਿਆ ਠੀਕ ਆ, ਤੇ ਇੱਕ ਗਟਰ ਦਾ ਢੱਕਣ ਏਦਾਂ ਸੀਗਾ, ਉਹ ਇੱਕ ਮੈਂ ਦੇਖਿਆ ਤੇ ਬੁੱਢੀ ਦਾ ਠੁੱਡਾ ਲੱਗਾ ਤੇ ਉਹ ਕਹਿੰਦੀ ਹਾਂ ਹਾਏ, ਉਹ ਹਾਂ ਹਾਏ ਕਰਕੇ ਲੰਘ ਤੇ ਮੇਰੇ ਨਾ ਉਹਦੀ ਹਾਂ ਹਾਏ ਮੇਰੇ ਦਿਲ ਨੂੰ ਪੈ ਗਈ। ਓਏ ਰੁੱਗ ਭਰ ਹੋ ਗਿਆ। ਮੈਂ ਕਿਹਾ ਨਹੀਂ ਕਿ ਇਹ ਢੱਕਣ ਦਾ ਕੁਝ ਕਰਨਾ ਚਾਹੀਦਾ। ਉਹ ਮੈਂ ਫਿਰ ਢੱਕਣ ਨੂੰ ਹੱਥ ਪਾ ਕੇ ਤਾਕਤ ਦੇ ਨਾਲ ਬਰਾਬਰ ਕਰਕੇ ਬੰਦ ਕਰਕੇ ਉਹਦਾ ਸਾਰਾ ਪਾਣੀ ਕੱਢਿਆ, ਵੈਪਰ ਮਾਰਿਆ, ਗਲੀਆਂ ਦੀ ਨੀਟ ਕਲੀਨ ਕਰਕੇ ਗਿਆ। ਮਾਂ ਜੀ ਹੁਣ ਦੇਖੋ, ਕਹਿੰਦੀ ਹਾਂ ਹੋਏ। ਇਹ ਤੂੰ ਮੁਲਕ ਦੇ ਸਿਰ ਤੇ ਆਸਾਨ ਕਰ ਦਿੱਤਾ। ਬੜਾ ਵੱਡਾ ਨਹੀਂ ਸਾਨ ਨਹੀਂ ਕੀਤਾ ਉਸਤਾਦ ਜੀ। ਹੁਣ ਜਿਹੜੇ ਮੁਹੱਬੇ ਵਤਨ ਸੀਗੇ ਲੋਕ ਉਸਤਾਦ ਜੀ, ਉਹਨਾਂ ਨੇ ਕੈਮਰਾ ਲਾ ਕੇ ਨਾ ਇੱਕ ਗਟਰ ਦਾ ਢੱਕਣ ਚੁੱਕ ਕੇ ਸਾਈਡ ਤੇ ਰੱਖਿਆ ਕਿ ਉਹਨਾਂ ਨੇ ਕਿਹਾ ਕਿ ਵੇਖਣਾ ਹੈ ਕਿ ਕਿਹੜਾ ਕਿਹੜਾ ਬੰਦਾ ਮੁਲਕ ਦੇ ਨਾਲ ਮੁਹੱਬਤ ਕਰਦਾ ਹੈ, ਜਿਹਨੂੰ ਅਹਿਸਾਸ ਹੈ। ਉਹਨਾਂ ਨੇ ਕੈਮਰਾ ਹਿੱਡਣ ਲਾਇਆ, ਉਹ ਦੋ ਕਰੈਕਟਰ ਆਏ ਜਹਾਜ਼, ਉਹਨਾਂ ਨੇ ਚੁੱਕਿਆ ਰਕਸ਼ੇ 'ਚ ਲਾ ਕੇ ਢੱਕਣ ਨਹੀਂ ਲਿਆ ਦੇਖੋ ਨਾ ਢੱਕਣ ਨਹੀਂ ਲਿਆ ਗਏ, ਉਹਨਾਂ ਨੇ ਢੱਕਣ ਵੇਚਤਾ ਸਾਰੇ ਯੂ ਲੈ ਲਿਓ। उस्ताद जी इस मुल्क का निज़ाम ही सब ढक्कनों ने खराब किया। जितने भी ढक्कन है ना दिमागी तौर पे उन्होंने। ਬਾਕੀ ਦਾਨਸ਼ ਜੀ ਤੁਸੀਂ ਦੁਨੀਆ ਜਿੱਥੇ ਮਰਜ਼ੀ ਫਿਰ ਲਓ, ਸੋਹਣੇ ਪਾਕਿਸਤਾਨ ਦਾ ਮੁਲਕ ਕੋਈ ਨਹੀਂ ਹੈ ਇੱਥੇ। ਵਾਕਈ ਜਨਮਨ ਆਜ਼ਾਦੀ ਇੱਥੇ ਆ, ਹਰ ਸ਼ਹਿਰ ਦੀ ਆਜ਼ਾਦੀ ਆ ਆ। ਮਿੱਠਾ ਜੀ ਤੂੰ ਆ ਪੀ ਕੇ ਜਿੱਥੇ ਮਾਰੀ ਸੁੱਟ ਦੇ, ਹਾਂ ਇੱਥੇ ਮਾਰੀ ਸੁੱਟ ਦੇ, ਆਜ਼ਾਦੀ ਇੱਥੇ ਆ। ਆਜ਼ਾਦੀ ਬੜੀ ਹੈ ਇੱਥੇ। आजादी तो फुल पूरा पार। ਜਿਹਦੇ ਮਰਜ਼ੀ ਘਰ ਦੇ ਬੂਹੇ ਕੇ ਮੰਜੀ ਡਾ ਕੇ ਬਹਿ ਜਾ,
ਅਗਲੇ ਤੈਨੂੰ ਕਹੋ ਭਾਈ ਸਾਡਾ ਬੂਆ ਫੇਰ ਕੀ ਹੋਇਆ, ਕਹਿੰਦਾ ਰਾਤ ਰਹਿਣੀ ਆ ਹੁਣ ਇਹ ਗੱਲਾਂ ਹੋਣਗੀਆਂ। ਉੱਠ ਜਾਂਦੇ ਆ ਕੀ ਹੋਇਆ, ਖੋਤਾ ਜੀ ਦੇ ਬੂਏ ਮਰਜ਼ੀ ਬੰਦੇ ਬੂਏ ਕੇ ਉਹ ਕੋਈ ਨਹੀਂ ਕੀ ਯਾਰ ਮੈਂ ਉਦੋਂ ਦੱਸਿਆ ਨਹੀਂ ਕਿ ਤੁਸੀਂ ਕਿਸੇ ਆ ਛੋਟੇ ਰੋਡ ਤੇ ਜਾਓ ਕਿਸੇ ਸ਼ਹਿਰ ਦਰਮਿਆਨ ਚ ਖੋਤਾ ਖਲੋਤਾ ਹੋਏਗਾ ਕੱਲਾ ਹੀ। ਹਾਂਜੀ ਆਜ਼ਾਦੀ ਆ, ਐ ਯਾਨੀ ਜਾਨਵਰਾਂ ਨੂੰ ਵੀ ਇੱਥੇ ਆਜ਼ਾਦੀ ਆ। ਮੈਂ ਕਹਿੰਦਾ ਖੋਤੇ ਨੂੰ ਦੇਖ ਕੇ ਨਹੀਂ ਆਜ਼ਾਦੀ ਹੈ। ਯਾਰ ਪੀਲੀ ਪੂੰਡੀ ਜਿੱਥੇ ਮਰਜ਼ੀ ਲੜ ਜਵੇ ਆਜ਼ਾਦੀ ਪੀਲੀ ਪੁੰਡੀ ਟੋਇਆ ਟੱਪੇ ਹਸ਼ਰਾਤ ਤੱਕ ਨੂੰ ਆਜ਼ਾਦੀ ਇੱਥੇ। ਹਸ਼ਰਾਤ ਹਾਂ, ਮੇਰੇ ਸੁਬਤ ਦੀ ਮੈਂ ਕੀ ਤਾਰੀਫ ਕਰਾਂ ਯਾਰ। ਮੱਖੀਆਂ ਇੱਥੇ ਆਜ਼ਾਦ ਨੇ, ਜਦੋਂ ਮਰਜ਼ੀ ਇੱਥੇ ਮਰਜ਼ੀ ਬੈਠਦੀਆਂ। ਹਾਂਜੀ ਬਿੱਲੀ ਤੁਹਾਡੀ ਗਰਮ ਕੀਤੀ ਬੋਟੀ ਲੈ ਕੇ ਚੱਲ ਜਾਂਦੀ ਆ। ਹੋਰ ਕਿੰਨੀ ਆਜ਼ਾਦੀ ਚਾਹੁੰਦੇ ਤੁਸੀਂ ਯਾਰ। ਉਹ ਯਾਰ ਸ਼ੋਅ ਚੱਲਾਂ ਦੇ ਤੂੰ ਕਿਉਂ ਸਾਜ ਨੂੰ ਖਿਜੋਣ ਲੱਗਾ ਯਾਰ। ਜੀਓ ਮਿੱਠੇ ਯਾ ਮਿਸਾਲ ਹੈ ਤੇਰੀ। ਇਹ ਕੁਝ ਹੀ ਹੁੰਦਾ ਕੀ ਆਜ਼ਾਦੀ ਕਹਿੰਦਾ ਬਿੱਲੀ ਢਾਰੀ ਗਰਮ ਕੀਤੀ ਬੋਟੀ ਲੈ ਜਾਂਦੀ। ਵਾਹ ਵਾਹ। ਤੇ ਬੂਟ ਵੀ ਤਾਂ ਖਾਂਦੀ ਨਾ, ਤੇ ਉਹ ਬਾਕੀ ਸਾਲਣ ਸਾਰਾ ਤੁਸੀਂ ਫਾਰਗ ਹੋ ਜਾਂਦੇ। ਤੁਸੀਂ ਬਾਹਰ ਹੋਇਆ ਤੁਹਾਡਾ। ਬਿੱਲੀਆਂ ਤੇ ਆਜ਼ਾਦ ਹੀ ਨੇ, ਉਹ ਵਾਕਈ ਗੱਲ ਸਹੀ ਹੈ। ਸਾਰੇ ਹਰ ਚਾਹੇ ਇੱਥੇ ਜ਼ਿਆਦਾ ਕੋਈ ਸਹੀ ਕਿਸੇ ਗੱਲ ਦੇ ਹੈ। ਯਾਰ ਤੁਸੀਂ ਘੜੇਰੀਆਂ ਚੁੱਪੋ, ਜਿੱਧਰ ਮਰਜ਼ੀ ਛਿਲਕੇ ਸਿੱਟੀ ਜਾਓ, ਘੁਮਾ ਕੋਈ ਟੈਨਸ਼ਨ ਨਹੀਂ। ਆਜ਼ਾਦੀ पान खा के जिथे मर्जी ਪਾਨ ਖਾ ਕੇ ਜਿੱਥੇ ਮਰਜ਼ੀ ਥੁੱਕੀ ਜਾਓ, ਆਹੀ ਗੱਲ ਨੱਕ ਜਿੱਥੇ ਮਰਜ਼ੀ ਖਲੋ ਕੇ ਸਾਫ਼ ਕਰਕੇ ਕਮੀਜ਼ ਨਾ ਐ ਕਰਕੇ ਪੂੰਝ ਕੇ ਛੱਡ। ਏਦਾਂ ਹੀ ਆਜ਼ਾਦੀ ਤਾਂ ਅੱਜ ਜਿਹੜੀ ਮੇਨ ਰੋਡ ਤੇ ਤੁਸੀਂ ਬੋਤਲ ਪੀ ਕੇ ਉਹ ਸ਼ੀਸ਼ਾ ਥੱਲੇ ਕਰਕੇ ਬਾਹਰ ਸਿੱਟਦੇ ਉਹ ਕਿਆ ਕੰਮ। ਆਜ਼ਾਦੀ ਆ ਆਜ਼ਾਦੀ ਆ। ਹਰ ਸ਼ਹਿਰ ਦੀ ਆਜ਼ਾਦੀ। ਯਾਰ ਤੁਸੀਂ ਜਿਹਨੂੰ ਮਰਜ਼ੀ ਜਿੱਦਾਂ ਦੀ ਮਰਜ਼ੀ ਗੱਲ ਕਰਕੇ ਜਿੱਦਾਂ ਮਨ ਨਿਕਲ ਜਾਓ, ਕੋਈ ਤੁਹਾਨੂੰ ਪੁੱਛਣ ਦੱਸਣਾ ਆਜ਼ਾਦੀ ਹੈ। ਆਜ਼ਾਦੀ ਹੈ। ਅੱਜ ਦੀ ਆਜ਼ਾਦੀ ਦਾ ਵਾਕਿਆ ਸੱਚ ਸੁਣ ਲਓ। ਹੁਣ ਤਾਰਕਾਬਾਦ ਤੋਂ ਨਾ ਇੱਕ ਪੁਲ 92 ਚੜਦਾ, ਉੱਤੇ ਜਾਣ ਵਾਲੇ ਨਹੀਂ ਸਿਰਫ ਆਉਣ ਵਾਲੇ ਹੀ ਆ। ਹਾਂ ਮੈਂ ਬੱਚਿਆਂ ਨੂੰ ਲੈ ਕੇ ਉਧਰੋਂ ਆ ਰਿਹਾ ਤੇ ਇੱਕ ਇਧਰੋਂ ਜਾ ਰਿਹਾ ਬੰਦੇ ਪੁਲ ਤੇ। ਆਜ਼ਾਦੀ ਹੈ ਨਾ। ਸ਼ੂਟਰ ਜਾ ਰਿਹਾ ਵਾ। ਉਹ ਇੰਜ ਆਇਆ ਸਤਾਰ ਜੀ ਇੰਜ ਲੰਘ ਕੇ ਗਿਆ ਹੁਣ ਮੈਂ ਕਿਹਾ ਉਹ ਤੇਰਾ ਆ ਕਸ਼ਮੀਰ ਪੁਲ ਦਾ ਜਿਹੜਾ ਜਿੰਨੇ ਯੂਟਰ ਉਧਰੋਂ ਇੰਜ ਆਉਣਾ ਹੁੰਦਾ, ਉਹ ਜ਼ਿਆਦਾ ਤੋਂ ਜ਼ਿਆਦਾ ਨਾ ਕੋਈ 100-200 ਕਦਮ ਆ ਕੇ ਇੰਜ ਕਰਕੇ ਉਧਰੋਂ ਨਹੀਂ ਹੋਣਾ। ਜੀ, ਜੀ। ਆ ਸਵੇਰਾ ਦੇ ਅੱਗੋਂ 92 ਸਾਰੇ ਆਈ ਜਾ ਸਾਰੇ ਮਨ ਵੀ ਆਈ ਜਾ ਰਹੇ। ਆਹੀ ਗੱਲ ਹੈ, ਆਜ਼ਾਦੀ ਆ। ਹੋਰ ਤੇ ਕੀ ਹੋ ਜਾਵੇ ਹੁਣ। ਮੈਂ ਇੱਕ ਬੰਦੇ ਨੂੰ ਵੇਖਿਆ ਰਸ਼ਕੇ ਦੀ ਵਨ ਵੀਲਿੰਗ ਕਰਨ ਡਿਆ ਉਸਤਾਦ। ਹੈ ਉਹ ਸਾਈਡ ਵਾਲੀ ਸਾਈਡ ਤੇ ਉਹਨੇ ਰਕਸ਼ਾ ਇੰਜ ਕਰਕੇ ਪਿਛਲਾ ਪਈਆ ਚੁੱਕਿਆ ਟੂ ਵੀਲਿੰਗ। ਤੇ ਉਹ ਭਾਈ ਕਰੀ ਰਕਸ਼ੇ ਦੀ ਟੂ ਵੀਲਿੰਗ ਹੁੰਦੀ ਪਰ ਜਦੋਂ ਨੇ ਇੰਜ ਚੁੱਕੇ ਹਾਏ ਹਾਏ ਵਾਹ ਵਾਹ ਵਨ ਵੀਲਿੰਗ ਤਾਂ ਹੁਣ ਇੰਜ ਕਰਕੇ ਜਾ ਰਿਹਾ। ਆਪੀ ਸਾਥ ਹੋ ਗਿਆ, ਆਪੀ ਸਾਥ ਹੋ ਗਿਆ। ਮੈਂ ਦਿਮਾਗ ਮੈਂ ਖਰਾਬ, ਉਸਤਾਦ ਜੀ ਗੱਲ ਸੁਣਾਉਣੀ। ਕਸਮੇ ਬਾਹਰ ਮੈਂ ਇਹੀ ਕਹਿਣ ਡਿਆ। ਮੈਂ ਕਿਹਾ ਕਿ ਬੰਦੇ ਨੇ ਟੂ ਵੀਲਿੰਗ ਕੀਤੀ ਤੇ ਮੈਨੂੰ ਇੱਕ ਕਰੈਕਟਰ ਨੇ ਕਿਹਾ ਹੈ ਸਲਮਾਨ ਆਪਣੇ ਨੇ, ਯਾਰ ਫੈਸਲ ਭਾਈ ਚੰਗੇ ਭਲੇ ਤੁਸੀਂ ਸਮਝਦਾਰ ਹੋ, ਟੂ ਵੀਲਿੰਗ ਕੀ ਦੋ ਪਈਏ ਚੁੱਕੇ। ਮੈਂ ਕਿਹਾ ਨਹੀਂ ਯਾਰ ਇੱਕ ਕਹਿੰਦਾ ਫਿਰ ਵਨ ਹਾਂ ਵੀਲਿੰਗ ਵੀਲਿੰਗ ਇਹ ਵੀ ਲੌਜੀਕ ਬਣ ਸਕਦੀ ਆ ਉਹਨਾਂ ਨੇ ਇਹਨਾਂ ਨੂੰ ਕਿ ਅਗਰ ਇੱਕ ਵੀਲ ਚੁੱਕਿਆ ਤੇ ਵੀਲਿੰਗ ਇਹ ਵੀ ਹੋ ਸਕਦਾ। ਨਹੀਂ ਉਹਨਾਂ ਨੇ ਤੁਹਾਡੇ ਵਾਲੀ ਗੱਲ ਕੀਤੀ ਸੀ। ਇਹ ਵਨ ਵੀਲਿੰਗ ਕਹਿ ਰਹੇ ਸੀ, ਸਲਮਾਨ ਭਾਈ ਨੇ ਕਿਹਾ ਸੀ ਉਹ ਟੂ ਵੀਲਿੰਗ ਹੁੰਦੀ ਹੈ। ਯਾਰ ਚੰਗੇ ਭਲੇ ਸਮਝਦਾਰ ਹੋ, ਟੂ ਵੀਲਿੰਗ ਹੁੰਦੀ ਹੈ ਯਾਰ। ਯਾਰ ਗੱਲ ਕਰਾਂਗੇ ਆਜ਼ਾਦੀ ਤੋਂ। ਹਰ ਬੰਦੇ ਨੂੰ ਆਜ਼ਾਦੀ, ਕੋਈ ਕਿਸੇ ਸੁਣਦਾ ਨਹੀਂ। ਸਾਡੇ ਸਾਹਮਣੇ ਰਹਿੰਦਾ ਮੀਨਾ, ਹੈ ਉਹਦੀ ਕਿਤੇ ਲਾਈਟ ਬੰਦ ਹੋਈ, ਜੱਗ 'ਚ ਪਾਣੀ ਲਿਆ ਕੇ ਸਾਡੇ ਦਰਵਾਜ਼ੇ ਕੇ ਮੂੰਹ ਧੋਣ ਡਿਆ। ਮੈਂ ਕਿਹਾ ਚਾਚਾ ਪਾਣੀ ਨਾ ਰੋੜ, ਕਹਿੰਦਾ ਕਿਤੇ ਨਹੀਂ ਸਲਾਹ ਪਾਉਣ ਲੱਗਾ। ਕਾਹਨੂੰ ਐ ਟੋਟਾ ਕੱਟ ਕੇ ਨਾ ਆਜ਼ਾਦੀ ਆਜ਼ਾਦੀ ਉਹਨੂੰ ਤਾਂ ਆਜ਼ਾਦੀ ਆ। ਐ ਟੋਟਾ ਕੱਟ ਕੇ ਤੇ ਮਹੱਲੇ 'ਚ ਵਾਇਰਲ ਕਰਨਾ, ਮਹੀਨੇ ਤੱਕ ਪਹੁੰਚਾਇਆ। ਮਹੀਨੇ ਨੂੰ ਮੈਂ ਆਪ ਦੇ ਦੇਣਾ ਜਾ ਕੇ। ਉਹ ਹੈ ਵਾ ਨਹੀਂ ਤੇ ਉਹਨੇ ਟੋਟਾ ਵੇਖਿਓ ਨਾ ਕਹਣਾ ਆ ਤਾਂ ਮੈਂ ਕਹਣਾ ਗਲਤ ਗਿਆ। ਉਹਨੂੰ ਪਤਾ ਹੀ ਨਹੀਂ ਵੀ ਟੋਟਾ ਕੀ ਹੈ। ਇਹ ਇੱਥੇ ਬੈਠ ਕੇ ਆਪਣੇ ਮਹੱਲੇਦਾਰਾਂ ਦੇ ਖਿਲਾਫ ਗੱਲਾਂ ਕਰਦਾ ਸਤਾਰ ਹਾਏ ਜੀ। ਗਾ ਤੇ ਮਹੱਲੇਦਾਰਾਂ ਨੇ ਬੜਾ ਕਿਤੇ ਮੈਨੂੰ ਆਸ ਵਾਰੀ ਹੱਜ ਕਰਾਇਆ ਵਾ। ਏਦਾਂ ਦੇ ਹੀ ਸਾਰੇ ਉੱਥੇ ਇੱਕ ਪਕੜਾਉਣ ਕਿਸੇ ਮਹੱਲੇਦਾਰ ਨੇ ਟੱਚ ਮੋਬਾਈਲ ਲੈ ਲੈਣਾ ਤਾਂ ਉਹ ਫੜਿਆ ਜਾਣਾ। ਏਦਾਂ ਹੀ ਆ। ਸਾਰਿਆਂ ਨੂੰ ਪਤਾ ਵਾ, ਉਹਨੂੰ ਸਾਰੇ ਜਾਣਦੇ, ਬੜੀ ਇੱਜ਼ਤ ਕਰਦੇ ਸਾਰੇ। ਮੈਂ ਇੱਕ ਕਰੈਕਟਰ ਨੂੰ ਸਵੇਰੇ 1000 ਰੁਪਇਆ ਦੇ ਗਿਆ। ਕਿਉਂ? ਉਹਨੇ 10 ਬੰਦਿਆਂ ਨੂੰ ਮੈਸੇਜ ਕੀਤਾ ਸੀਗਾ ਕਿ ਖੁਸ਼ਖਬਰੀ ਮਿਲੇਗੀ। ਉਹਨੂੰ ਖੁਸ਼ਖਬਰੀ ਮੈਂ 1000 ਦਿੱਤਾ, ਕਹਿੰਦਾ ਖੁਸ਼ਖਬਰੀ ਮਿਲੀ। ਆਜ਼ਾਦੀ ਆ, ਆਜ਼ਾਦੀ ਕੋਈ ਵੀ ਕੁਝ ਵੀ ਕਰ ਸਕਦੇ ਹੋ ਤੁਸੀਂ। ਸਾਡੇ ਬੂਹੇ ਕੋਲ ਗੋਲ ਗੱਪੜਾ ਲੰਘਦਾ ਵਾ। ਮੈਂ ਇੱਕ ਦਿਨ ਸਾਜਰੇ ਉੱਠਿਆ, ਆਜ਼ਾਦੀ ਦੀ ਗੱਲ ਕਰਨੀ ਆ। ਆਜ਼ਾਦੀ ਵੀ ਉਹਨੂੰ ਕਿੰਨੀ ਆਜ਼ਾਦੀ ਆ। ਹਾਂ ਗੋਲ ਗੱਪੜਾ ਲੰਘਦਾ ਵਾ, ਮੈਨੂੰ ਆਵਾਜ਼ ਤੀ, ਮੈਂ ਕਿਹਾ ਯਾਰ ਰੁਕੀ। ਉਹ ਕਿੰਨਾ ਅੱਗੇ ਜਾ ਕੇ ਰੁਕਿਆ। ਮੈਂ ਕਿਹਾ ਯਾਰ ਤੂੰ ਉੱਥੇ ਕਿਉਂ ਨਹੀਂ ਰੁਕਿਆ, ਅਸੀਂ ਗੋਲ ਗੱਪੇ ਲੈਣੇ ਸੀ। ਕਹਿੰਦਾ ਮੈਂ ਤਾਂ ਡੇਲੀ ਲੰਘਦਾ, ਸਵਾਇ ਖੱਟੇ ਤੋਂ ਤੇਰਾ ਭਰਾ ਕੁਝ ਵੀ ਨਹੀਂ ਲੈਂਦਾ। ਆਜ਼ਾਦੀ ਕਹਿੰਦਾ ਆਜ਼ਾਦੀ। ਇਹ ਕਿਹੜੀ ਆਜ਼ਾਦੀ ਹੈ? ਇਹ ਆਜ਼ਾਦੀ ਦੂਰ ਜੀ ਪੈ ਗਈ ਥੋੜੀ ਜੀ। ਮੈਂ ਉਹ ਕੱਚਾ ਜਿਹਾ ਹੋਇਆ। ਮੈਂ ਕਿਹਾ ਯਾਰ ਇਹ ਤੇ ਫਿਰ ਆਜ਼ਾਦੀ ਆ। ਓਏ ਹੋਏ ਰਾਤੀ ਮਿੱਠਾ ਫਿਰ ਇੱਕ ਜਗ੍ਹਾ ਤੇ ਗਿਆ, ਪਹਿਲੇ ਬੋਤਲ ਪੀਤੀ, ਫਿਰ ਉਹ ਚਾਹ ਪੀਤੀ। ਜ਼ਾਤੀ ਸਾਜੀ ਜਦੋਂ ਵਾਪਸੀ ਤੇ ਉਹ ਟਾਂਗਾ ਘੋੜਾ ਆ ਰਿਹਾ ਹੁੰਦਾ ਤੇ ਉਹ ਵਾਗਾਂ ਢਿੱਲੀਆਂ ਛੱਡ ਦਿੰਦਾ, ਉਹ ਆਪ ਹੀ ਆ ਰਿਹਾ ਹੁੰਦਾ। ਹਾਂ ਉਹਨੂੰ ਪਤਾ ਉਹ ਹੁੰਦਾ ਜਾਣ ਵਕਤ ਮੌਤ ਪੈਂਦੀ ਹੋਊ। ਜਦੋਂ ਕੰਮ ਤੇ ਜਾਈਦਾ ਨਾ ਗੱਲ ਮੌਤ ਇਹ ਪੈਂਦੀ, ਕਿ- ਜਦੋਂ ਵਾਪਸ ਆਉਣਾ ਘਰ। ਉਸਤਾਦ ਜੀ, ਤੁਸੀਂ ਪ੍ਰੋਗਰਾਮ ਹੋਸਟ ਕਰਦੇ ਹੋ, ਜਦੋਂ ਜਿੱਥੇ ਜਿੱਦਾਂ ਦਿਲ ਕਰਦਾ ਬੋਲ ਪੈਂਦਾ ਨਾ। ਆਜ਼ਾਦੀ। ਆਜ਼ਾਦੀ ਆਈ ਕੀ ਟਾਈਮ ਦੀ ਆਜ਼ਾਦੀ, ਕੀ ਟਾਈਮ ਦੀ ਇਦਾਂ ਆਜ਼ਾਦੀ। ਹੀ ਇੱਕ ਮੁਲਕ 'ਚ ਆਜ਼ਾਦੀ ਹੈ ਕਿ ਹਕੂਮਤ ਨੇ ਇੱਕ ਸਕੀਮ ਕੱਢੀ ਕਿ ਬੇਨਜ਼ੀਰ ਇਨਕਮ ਸਪੋਰਟ ਵੱਲੋਂ ਤੁਹਾਨੂੰ ਪੈਸੇ ਮਿਲਣਗੇ ਤੇ ਜਿਹੜਾ ਮਰਜ਼ੀ ਵੀ ਉੱਠ ਕੇ ਮੈਸੇਜ ਕਰ ਦਿੰਦਾ ਕਿ ਆਪਕੇ 75000 ਨਿਕਲੇ ਹੈ ਇਸ ਨੰਬਰ पे। ਹਾਂ ਆਜ਼ਾਦੀ ਨਹੀਂ। ਯਾਰ ਆਜ਼ਾਦੀ ਹੋਏ ਫਾਦ ਮੁਸਤਫਾ ਨੂੰ ਮੈਸੇਜ ਆਉਂਦਾ ਕਿ ਤੁਹਾਡਾ ਫਾਦ ਮੁਸਤਫਾ ਸਾਹਿਬ ਤੁਹਾਡਾ ਉਹ ਜੀਤੋ ਪਾਕਿਸਤਾਨ ਟੋਕਨ ਨਿਕਲਿਆ, ਤੁਸੀਂ ਸਿਲੈਕਟ ਹੋ ਗਏ। ਉਹ ਫਾਦ ਮੁਸਤਫਾ ਮੈਸੇਜ ਆ ਗਿਆ। ਉਹ ਆਪ ਹੋਸਟ ਉਹ ਆਪ ਹੋਸਟ ਆ। ਉਹਨੂੰ ਮੈਸੇਜ ਆ ਰਿਹਾ। ਆਜ਼ਾਦੀ ਤੇ ਯਾਰ ਇਸ ਤੋਂ ਵੱਡੀ ਕਿਹੜੀ ਆਜ਼ਾਦੀ? ਕਿਹੜੀ ਆਜ਼ਾਦੀ ਦੱਸੋ? ਇੱਥੇ ਹਰ ਸ਼ੈ ਹੋਣ ਰਹੀ ਆ। ਤੂੰ ਇੰਨਾ ਕੁ ਫੇਕ ਬਣਾਤਾ, ਉਹ ਪੂਰਾ ਫੇਕ ਬਣਾਤਾ। ਹੁਣ ਤੁਹਾਨੂੰ ਇੱਕ ਆਡੀਓ ਮੈਸੇਜ ਵੀ ਆਉਂਦਾ ਆਹ, है। video फहद भी मुस्तफा साहब आप कह रहे हैं मुबारक हो आपको, कौन सा डब्बा खोले, जल्दी इस प्रोग्राम में आए। उन्हें पूरा भाई फहद मुस्तफा ही लाता।
ਤੇ ਬੰਦਾ ਯਕੀਨ ਵੀ ਕਰਦਾ। ਹਾਂ ਯਾਰ ਇਸ ਤੋਂ ਵੱਧ ਅੱਛਾ ਆਜ਼ਾਦ ਮੁਲਕ ਕਿੱਥੇ ਨਜ਼ਰ ਆਉਣਾ ਹੈ? ਇਸ ਤੋਂ ਜ਼ਿਆਦਾ ਆਜ਼ਾਦੀ ਹੋ ਤੁਸੀਂ ਕੀ ਚਾਹੁੰਦੇ ਦੱਸੋ? ਹਾਏ ਹਾਏ। ਲੇਕਿਨ ਯਾਰ ਉਸਤਾਦ ਜੀ ਇਸ਼ਾਰਾ ਬੰਦ ਹੁੰਦਾ ਤੁਸੀਂ ਫੇਰ ਵੀ ਹਲਕੇ ਹਲਕੇ ਮੋਟਰਸਾਈਕਲ ਤੋਰੀ ਜਾਂਦੇ ਆ। ਇਸ ਤੋਂ ਆਜ਼ਾਦੀ ਕੀ ਹੋਣਾ? ਆਜ਼ਾਦੀ ਐਡੀ ਆਹੋ ਵੀ ਅੱਛੀ ਹੋਰ ਕੀ ਉਸਤਾਦ- ਚਾਹੁੰਦੇ ਸੀ? ਮਤਲਬ ਅਸੀਂ ਇੱਧਰ ਉੱਧਰ ਦੇਖ ਕੇ ਅਸੀਂ ਲੰਘ ਜੰਨੇ ਆ। ਨਾ ਤੈਨੂੰ ਕੱਚਾ ਕੇ ਖਲੋ ਜਾ ਕਿਤੇ ਤੇਰੇ ਦਰਦ ਹੋਣ ਡਈ ਆਪ ਤੋਰੀ ਜਾਣੀ ਹੈ। ਉਸਤਾਦ ਜੀ ਦੂਰ ਕੀ ਜਾਣਾ ਵਾ, ਦੂਰ ਕੀ ਜਾਣਾ। ਸਾਡੇ ਦਫ਼ਤਰ ਦੀ ਮਿਸਾਲ ਕੀ? ਤੁਸੀਂ ਆਪਣੇ ਵਾਸਤੇ ਮੰਗਾਉਂਦੇ ਆ, ਫ੍ਰਿਜ 'ਚ ਸਮਾਨ ਰੱਖਿਆ ਹੁੰਦਾ ਹਾਂ। ਸਾਰੇ ਖਾਈ ਜਾਂਦੇ ਆ ਆਜ਼ਾਦੀ, ਹਾਂ ਉਹਨਾਂ ਨੂੰ ਆਜ਼ਾਦੀ ਹੈ। ਕੋਈ ਛੱਡਦਾ ਵਾ? ਲੈ ਵੈਸੇ- ਆਜ਼ਾਦੀ ਦੀ ਗੱਲ ਕਰਦੇ ਹੋ ਨਾ ਉਸਤਾਦ ਜੀ ਤੁਸੀਂ। ਵੈਸੇ ਆਜ਼ਾਦੀ ਨੇ ਚੁਗਲੀ ਆ। ਚੁਗਲੀ ਨਹੀਂ ਆਜ਼ਾਦੀ ਆ। ਚੁਗਲੀ ਆ ਕਿਸੇ ਨੇ ਪੁੱਛ ਇਹ ਲਿਆ। ਆਜ਼ਾਦੀ ਦੇ ਨਾਲ ਥੋੜੀ ਜਿਹੀ ਚੁਗਲੀ ਵੀ ਹੈ। ਆਜ਼ਾਦੀ ਆ ਉਸਤਾਦ ਕਿਹੜਾ ਜੀ। ਵੱਡਾ ਅਫਸਰ, ਵੱਡਾ ਨਾਂ ਨਹੀਂ ਮੈਂ ਉਹਨਾਂ ਦਾ ਲੈਣਾ, ਵੱਡਾ ਅਫਸਰ ਜਿਹਦਾ ਬਕਾਇਦਾ ਹੋਲਡ ਪਿੱਛੇ ਅੱਗੇ ਸਿਕਿਉਰਿਟੀ ਪੁਲਿਸ ਵਾਲੇ ਇਹ ਪ੍ਰੋਟੋਕੋਲ ਪੂਰਾ। ਤੇ ਇੱਕ ਉਸਤਾਦ ਜੀ ਰੇੜੀ ਵਾਲਾ ਕਰੈਕਟਰ ਹੈ ਨਾ, ਰੇੜੀ ਵਾਲਾ ਕਰੈਕਟਰ, ਉਹ ਵਿਚਾਰਾ ਰੇੜੀ ਲਾਉਂਦਾ ਸੀਗਾ ਤੇ ਉਹਨੂੰ ਨਹੀਂ ਸੀ ਲਾਣ ਦਿੰਦੇ ਤੇ ਉਹ ਰੋਣ ਲੱਗ ਪਿਆ ਤੇ ਉਹ ਕਹਿੰਦਾ ਯਾਰ ਕੋਈ ਟੈਨਸ਼ਨ ਨਹੀਂ। ਉਹਨੂੰ ਆਪਣਾ ਉਹ ਅਫਸਰ ਪਰਸਨਲ ਨੰਬਰ ਦੇ ਕੇ ਗਿਆ, ਯਾਰ ਤੈਨੂੰ ਜਦੋਂ ਵੀ ਕੋਈ ਮਸਲਾ ਹੋਵੇ ਤੂੰ ਮੈਨੂੰ ਫੋਨ ਕਰਨਾ। ਜਿਹੜਾ ਬੰਦਾ ਉਹਨੂੰ ਪੈਸਿਆਂ 'ਚ ਵੀ ਬਹਿਸ ਕਰਨ ਡਿਆ, ਕਿਸੇ ਨੇ ਬਹਿਸ ਵਸਈਆ ਹੋਣ ਡਿਆ ਤੇ ਉਹਨੂੰ ਫੋਨ ਕਰਨਾ ਭੈਣ ਨਾਲ ਦਾ, ਤੇ ਉਹ ਭਾਰਤ ਲੱਗ ਪੂਰੀ ਆ ਰਿਹਾ ਉਹ ਨੰਬਰ ਦੇ ਕੇ ਫਸ ਗਿਆ। ਠੀਕ ਹੈ। ਤੇ ਉਹ ਜੁੱਤੀਆਂ ਵਾਲੇ ਨੇ ਨਾ, ਉਹ ਲਾਹੌਰ ਉਹਨਾਂ ਦੀ ਲੜਾਈ ਹੋ ਗਈ, ਜੁੱਤੀਆਂ ਵਾਲੇ ਨੇ ਕਿਤੇ 50 ਰੁਪਏ ਟੋਕਨ ਦੇ ਮੰਗ ਲਏ ਤੇ ਉਹਨਾਂ ਨੂੰ ਲੜ ਲੁੜ ਪਏ। ਉਹ ਕਹਿੰਦਾ ਯਾਰ ਚੱਲਦੇ ਹੀ ਇੰਨੇ ਆ, 10 ਰੁਪਏ ਮੇਰਾ ਖਿਆਲ ਚੱਲਦੇ ਹੈਗੇ ਨਾ, ਉਹਨੇ ਜ਼ਰਾ ਜ਼ਿਆਦਾ ਮੰਗ ਲਏ 2 ਜੁੱਤੀਆਂ ਦੇ। ਨਹੀਂ ਉਹਨੇ ਫੋਨ ਕੀਤਾ ਭੈਣ ਨਾਲ ਦਾ ਇੱਧਰ, ਤੇ ਉਹ ਆ ਗਿਆ ਭਾਈ। ਅੱਗੋਂ ਉਹ ਵੀ ਉਹਦਾ ਯਾਰ ਉਹ ਵੀ ਆਜ਼ਾਦੀ ਤੇ ਉਹ ਵੀ ਆਜ਼ਾਦੀ ਨਹੀਂ ਉਹਨੇ ਯਾਰ ਕਾਲ ਸਾਡੇ ਮੁਲਕ ਦੇ ਵਿੱਚ ਨਾ ਤੁਸੀਂ ਕਿਸੇ ਅਦਾਰੇ 'ਚ ਚਲ ਜਾਓ, ਤੁਹਾਡੇ ਕੋਲ ਲੱਖ ਰੁਪਏ ਮੰਗਣਗੇ ਨਾ ਫੀਸ, ਤੁਸੀਂ ਨਾਲ ਲੈਣਾ ਭਾਈ ਉਹ ਬਣਦੀ ਆ, ਉਹਨਾਂ ਦਾ ਰਾਈਟ ਆ, ਫੀਸ ਲੈਂਦੇ ਹੁੰਦੇ। ਤੁਸੀਂ 100 ਰੁਪਇਆ ਸਫਾਈ ਵਾਲਾ ਜਿਹੜਾ ਕੂੜਾ ਲੈਣਾ ਹੁੰਦਾ ਨਾ ਉਹਨੂੰ ਦੇਣ ਲੱਗਾ ਤੁਸੀਂ ਲੜ ਪੈਂਦੇ। ਤੈਨੂੰ ਕਹਾ 100 ਰੁਪਇਆ ਦਵਾ ਲੈ, ਹਕੂਮਤ ਕੱਟਾ ਨਹੀਂ ਡਈ, ਉਹਦਾ ਲੜ ਪੈਂਦੀ ਆ। यार क्या बात है, खूबसूरत बात मिठे ने उस्ताद जी देखो दिल जित लिया गल करके कि टिप तुसी 500 रुपया दे देंगे हो ਹੋਏ ਹੋਏ। ते केले वाले ਨੂੰ ਤੁਸੀਂ 20 ਰੁਪਏ ਦੀ ਬਹਿਸ ਕਰਦੇ ਹੋ। 100 120 ਰੁਪਏ ਲਾ ਲੈ ਯਾਰ, 100 ਲਾ ਲੈ ਯਾਰ ਬੈਸ ਦੇਖਦੀ ਮਾੜਾ ਬੰਦਾ ਵਾ, ਤਕੜੇ ਬੰਦੇ ਨੇ ਕਰਦੀ ਨਹੀਂ। ਪਲਾਜ਼ੇ ਦੇ ਵਿੱਚ ਸ਼ਾਪਿੰਗ ਕਰਦੇ ਲੱਖਾਂ ਰੁਪਈਆ ਦਾ ਹਾਂ। ਸਮਾਨ, ਰਕਸ਼ੇ ਵਾਲੇ ਨੂੰ ਕਹਿੰਦੇ 60 ਦੇ ਕੇ ਹੀ ਆਏ ਤੇ 60 ਦੇ ਕੇ ਹੀ ਆਏ ਤੇ। ਹਾਏ। ਉਸ ਵਿਚਾਰੇ ਦਾ ਉਸਤਾਦ ਜੀ ਉਹਨੂੰ ਵੀ 150 ਵੱਧ ਦੇ ਦੇਣ। ਮਹਿੰਗਾ ਲਾ ਕੇ ਘਰ ਦੱਸਣਗੇ ਇਹ यूनिवर्स से पैंट लेके देखी बेबी को 6500 की है ये वो। ਤੇ ਉੱਥੇ ਦੱਸੀ ਜਾਣਾ ਉਹ ਖੱਟੇ ਵਾਲਾ ਦੇਖਿਆ, ਮਿੱਠੇ ਵਾਲਾ 150 ਦਾ ਦੇਣ ਡਿਆ ਸੀਗਾ, ਮੈਂ ਕੋਈ 40 ਮਸਾਂ ਕਰਾਏ ਆ। ਐਸਾ ਵਾ ਉਹਦੇ ਸਾਥੀ ਸੀ ਆ। ਮੈਂ ਚੱਲਾ ਅੱਲਾ ਖਾ ਕੇ ਯੂਕੇ। ਆਜ਼ਾਦੀ ਆਜ਼ਾਦੀ ਇਹ ਵੀ ਆਜ਼ਾਦੀ। ਮੈਂ ਮੰਡੀ ਗਿਆ ਹਾਂ, ਯਕੀਨ ਕਰੋ ਪਿਆਜ਼ ਬੜਾ ਖੂਬਸੂਰਤ ਪਿਆਜ਼ 100 ਰੁਪਏ ਦਾ ਕਿਲੋ, 500 ਰੁਪਏ ਦਾ ਮੈਂ 5 ਕਿਲੋ ਲਏ। ਮੈਂ ਘਰ ਆਇਆ, ਬੇਗਮ ਕਹਿੰਦੀ ਇੱਥੇ 150 ਰੁਪਏ ਦੇ 5 ਕਿਲੋ। ਮੈਨੂੰ ਤਾਂ ਤੁਸੀਂ ਗਲਤ ਦੱਸਿਆ, ਤੁਸੀਂ ਕਿਹਾ ਮੰਡੀ ਗਿਆ, ਸਾਰੇ ਮੈਨੂੰ ਆਪਣੇ ਆਪਣੇ ਲੱਗੇ ਉੱਤੇ ਯਾਰ। ਮੈਂ ਕਿਹਾ ਤੁਸੀਂ ਉੱਤੇ ਕੀ ਲੈਣ ਗਏ, ਸਬਜ਼ ਮੰਡੀ ਤੁਸੀਂ ਫਿਰਦੇ ਰਹੇ ਆ। ਆਰਤੀ ਹੈ ਉਹ ਨਾਲੇ ਉਸਤਾਦ ਜੀ ਗੱਲ ਭਲਾ ਕੀ ਆ, ਹਰ ਰੇੜੀ ਵਾਲੇ ਨੇ ਤੇ ਇਹ ਲਾਇਆ, ਕਿੱਡੀ ਵੱਡੀ ਆਜ਼ਾਦੀ ਆ। ਹਰ ਰੇੜੀ ਵਾਲੇ ਨੇ ਇਹੀ ਲਾਇਆ ਵਾ, ਨਾ ਕੋਈ ਲਿਆਵੇਗਾ ਨਾ ਕੋਈ ਵੇਚੇਗਾ। ਇਹ ਕੀ ਉਹ ਭਾਈ ਆ ਤੁਹਾਨੂੰ ਆਜ਼ਾਦੀ ਦੀ ਆਖਰੀ ਮਿਸਾਲ ਆ, ਉਸ ਤੋਂ ਬਾਅਦ ਤੁਸੀਂ ਬੋਲਣਾ। ਅੰਬਾਂ ਦੀ ਰੇੜੀ ਆ, ਹਾਂ ਕੇਸੜ ਚੱਲਣ ਡਈ ਆ, ਮਿੱਠਾ 150 ਰੁਪਏ ਕਿਲੋ, ਮਿੱਠਾ 150 ਰੁਪਏ ਕਿਲੋ। ਮੈਂ ਕਿਹਾ ਤਾਇਆ ਮਿੱਠੇ ਕਿੱਥੇ? ਕਹਿੰਦਾ ਉਹ ਅੱਜ ਫੇਰ ਮਿੱਠੇ ਵਾਲੀ ਕੇਸੜ ਆ ਗਈ ਕਹਿੰਦਾ। ਤੇ ਅੱਗੇ ਲਾਇਆ ਉਹਨੇ ਅੰਬਾ ਤੇ ਮਿੱਠੇ ਆਈ ਉਸ ਤੋਂ ਨਹੀਂ ਆਈ। ਜਾਦੂ ਵਾਲੇ ਆਲੂ ਬੁਖਾਰੇ। ਅੱਛਾ ਲੈਦਾ ਲੈਦਾ ਕੇਸਟਾ ਨੇ ਲਾਇਆ ਅੰਬਾ ਭੁੱਲ ਗਿਆ ਤੇ ਅੰਬ ਲਾ ਕੇ ਤੇ ਮਿੱਠੇ ਵਾਲੀ ਕੇਸਟ ਲਾਤੀ। ਲੈਦਾ ਕੇਸਟਾਂ ਨੇ, ਟਾਈਮਿੰਗ ਦੀਆਂ ਵੀ ਕੇਸਟਾਂ ਨੇ। ਸਵੇਰ ਜਦੋਂ ਨਿਕਲਦੇ ਉਦੋਂ 150 ਰੁਪਏ ਕਿਲੋ, ਸ਼ਾਮ ਕੇ ਜਾਏ ਨੂੰ 130 ਰੁਪਏ ਕਿਲੋ, ਤੇ ਰਾਤ ਨੂੰ 100 ਰੁਪਏ ਕਿਲੋ, 100 ਰੁਪਏ ਕਿਲੋ, 100 ਰੁਪਏ ਕਿਲੋ। 3 ਟਾਈਮ ਦੀ ਭਰਾਇਆ ਵਾ। ਹਾਂਜੀ ਇੱਕ ਬੰਦਾ ਨਾ ਉਸਤਾਦ ਜੀ ਯਕੀਨ ਕਰੋ ਜਾਦੂ ਵਾਲੇ ਆਲੂ ਬੁਖਾਰੇ ਵਿੱਚ ਛੱਡਿਆ। ਜਾਦੂ ਵਾਲੇ ਹਾਂ ਉਹ ਕਿਦਾਂ? ਉਹ ਲਾਈਟ 'ਚ ਨੀਲੇ ਸੀ, ਪਰੇ ਆ ਕੇ ਲਾਲ ਹੋ ਗਏ। ਰੰਗ ਬਦਲਦੇ ਆ। 100 ਰੁਪਏ ਦਾ ਨੋਟ ਤੁਸੀਂ ਦੇਖਿਆ ਅਜੇ ਤੱਕ ਮਾਲਟੇ ਰੰਗ ਦਾ? ਤੁਹਾਡੇ ਹੱਥ 'ਚ ਲਾਲ ਹੋਊਗਾ, ਤੁਸੀਂ ਉਹਨੂੰ ਫੜਾਉਣ ਲੱਗਣਾ ਤਾਂ ਮਾਲਟੇ ਰੰਗ ਦਾ ਹੁੰਦਾ ਉਹ ਲੈਣ। ਰੇੜੀ ਦੇ ਏਰੀਏ 'ਚ ਜਾਏਗਾ ਤੇ ਉਹਨੇ orange ਨਜ਼ਰ ਉਹ ਨਾਲੇ ਉਸਤਾਦ ਜੀ ਉਹ ਆੜੂ ਵੇਚਦੇ ਲਾਲ ਬਹੁਤਾ ਦਿਖਾਣ ਲਈ ਉੱਤੇ ਔਰ ਉਹ ਲਾਲ ਜਿਹੜੀਆਂ ਲੈਣ ਲਈ। ਬੈਟਰੀਆਂ ਹੁੰਦੀਆਂ ਉਹਨਾਂ ਦੀਆਂ, ਹਾਂਜੀ ਉਹ ਇੱਕ ਗੱਡੀ ਆਉਂਦੀ, ਉਹ ਰੈਂਟ ਤੇ ਦਿੰਦੇ 10 ਰੁਪਏ ਰੋਜ਼, 15 ਰੁਪਏ ਬਿਜ਼ਨਸ ਰੋਜ਼, ਉਸਤਾਦ ਜੀ। ਬੈਟਰੀ ਅੱਛਾ ਜੀ। ਬੈਟਰੀ 100 ਰੁਪਿਆ 100 ਰੁਪਏ ਰੋਜ਼, 100 ਰੁਪਏ ਕਰਦੇ। ਉਹ ਸਵੇਰੇ ਗੱਡੀ ਆਉਂਦੀ ਹੈ, ਸਾਰੀਆਂ ਰੇੜੀਆਂ ਵਾਲਿਆਂ ਨੂੰ ਬੈਟਰੀ ਦੇ ਕੇ ਰਾਤ ਨੂੰ ਲੈ ਜਾਂਦੀ ਹੈ, ਸਵੇਰੇ ਚਾਰਜ ਕਰਕੇ ਤੇ ਫਿਰ ਉਹ ਦੇ ਜਾਂਦੇ ਕਿਰਾਏ ਤੇ ਦਿੰਦੇ ਬੈਟਰੀ। ਚੰਗਾ ਉਸਤਾਦ ਪਤਾ ਜੀ ਨਹੀਂ ਉਸਤਾਦ ਜੀ। ਇਸ ਤੋਂ ਵੱਡੀ ਆਜ਼ਾਦੀ ਕਿਹੜੀ ਆ? ਰੇੜੀ ਅੱਗੇ ਕੋਈ ਵੀ ਨਹੀਂ ਖੜਾ ਤੇ ਉਹ ਵਿੱਚ ਆੜੀ ਚੱਲਣੀ, ਆ ਭਾਈ ਜੀ ਨੂੰ ਵੀ ਦਿਓ, ਇਹਨਾਂ ਨੂੰ ਵੀ ਦਿਓ, ਉਹਨਾਂ ਨੂੰ ਵੀ ਦਿਓ, ਤੇ ਅੱਗੇ ਕੋਈ ਵੀ ਨਹੀਂ ਹੈਗਾ। ਆਜ਼ਾਦੀ ਹੈ। ਆਜ਼ਾਦੀ ਦੀ ਤੇ ਹੋਰ ਕੀ। ਤੁਸੀਂ ਕਹੀ ਜਾਂਦੇ ਜੋ ਰਾਤ ਮਰਜ਼ੀ। ਨੂੰ ਲੇਟ ਨਾਈਟ ਕੰਮ ਆਪਣਾ ਕਰਕੇ ਸੁੱਤੇ ਹੋ, ਸਵੇਰੇ ਤੁਹਾਡੀ ਅੱਖ ਲੱਗੀ ਹੈ, ਸੋਹਣਾ ਰੇੜੀ ਵਾਲਾ ਵੱਡਾ ਸਪੀਕਰ ਪੁੱਪਾ ਟਿਆ ਪਾ ਕੇ ਜਦੋਂ ਆਵਾਜ਼ ਲਾਉਂਦਾ ਇਹ ਲੈ ਲੈ ਤਾਂ ਵੱਡੀ ਕਿਹੜੀ ਸਾਡੀ ਯਾਰ ਉਹਦੀ ਮਰਜ਼ੀ ਹੈ ਯਾਰ ਇਸ ਤੋਂ ਯਾਨੀ ਮਤਲਬ ਇਹ ਤੁਸੀਂ ਕਹਿੰਦਾ ਕਿ ਜਿਹਦਾ ਜੋ ਦਿਲ ਕਰਦਾ ਉਹ ਕਰੀ ਕਰੇ। ਜਾਂਦੇ ਆ। ਤੇ ਆਜ਼ਾਦੀ
ਨਹੀਂ ਇਸ ਤੋਂ ਵੱਡੀ ਆਜ਼ਾਦੀ ਕਿਹੜੀ ਹੈ? ਤੁਸੀਂ ਸਪਰੈਡ ਰੱਖੀ ਆਪਣੇ ਵਾਸਤੇ, ਰਾਤ ਨੂੰ 2:30 ਵਜੇ ਤੁਹਾਡਾ ਪੀਣ ਨੂੰ ਦਿਲ ਕੀਤਾ ਤੇ ਉਹ ਹੈ ਹੀ ਨਹੀਂ। ਇਹ ਆਜ਼ਾਦੀ ਨਹੀਂ, ਚੁਗਲੀ ਹੈ। ਇਹਨੇ ਇਹ ਹੁਣ ਬਰਬਾਦੀ ਆ। ਨਹੀਂ ਯਾਰ ਆਜ਼ਾਦੀ ਹੈ ਆਜ਼ਾਦੀ ਹੈ। ਹੁਣ ਆ ਦੇ ਲੈ ਆ ਭਰੀ ਸੀ ਆ ਬਗੈਰ ਪੁੱਛੇ ਦੱਸੇ ਭਾਈ ਗੜਕੀਲਾ ਖਾ ਗਿਆ, ਆਜ਼ਾਦੀ ਹੈ। ਨਾ ਯਾਰ ਉਹ ਨਹੀਂ ਵਿਚਾਰਾ ਤਾਂ ਕਰਦਾ। ਮੈਂ ਸਾਡੇ ਦਾ ਪੁੱਛ ਦੋ ਨਹੀਂ ਪੁੱਛੇ ਉਸਤਾਦ ਜੀ ਦੱਸੋ ਮੈਂ ਚਾਵਲ ਲੈ ਕੇ ਆਇਆ, ਆਜ਼ਾਦੀ ਹੈ ਜਿਹੜਾ ਮਰਜ਼ੀ ਕਰ ਲੈ ਕੇ ਆਇਆ ਤੂੰ? ਹਾਂਜੀ। ਚਨੇ ਵੀ, ਜਿਹੜੇ ਵੀ ਉਸਤਾਦ ਜੀ ਲੈ ਕੇ ਪਿਆਜ਼ ਵੀ? ਆਹ ਉਸਤਾਦ ਜੀ ਬਸ ਠੀਕ ਹੈ। ਮੈਂ ਕਹਿੰਦਾ ਇਹਨੂੰ ਬਾਅਦ ਚੋਂ ਖਾ ਲੈਣਾ, ਤੁਹਾਡੀ ਭੁੱਖ ਠਹਿਰ ਜਾ, ਪਹਿਲੇ ਆਸਾਨ ਹੋ ਰਹੀ ਜਰਾ, ਠਹਿਰ ਜਾ। ਇਹ ਆਜ਼ਾਦੀ ਹੈ ਉਸਤਾਦ ਜੀ। ਤੁਸੀਂ ਇਹ ਕਿੱਡੀ ਵੱਡੀ ਆਜ਼ਾਦੀ ਹੈ, ਪੂਰੇ ਦਫ਼ਤਰ 'ਚ ਸਿਵਾਏ ਤੁਹਾਡੇ ਕਮਰੇ ਤੋਂ ਦਰਵਾਜ਼ੇ ਕਿਸੇ ਸ਼ਹਿਰ ਨੂੰ ਨਹੀਂ ਹੈਗਾ। ਆਜ਼ਾਦੀ ਹੈ, ਤੁਸੀਂ ਕੱਲੇ ਯਾਰ ਖਾਣ ਤੇ ਦੇਖ। ਹਾਂ। ਯਾਰ ਇੱਕ ਮਿੰਟ ਯਾਰ, ਤੁਸੀਂ ਆਜ਼ਾਦੀ ਦਾ ਕੁਝ ਆਜ਼ਾਦੀ ਬਾਰੇ ਬਿਆਨ ਕਰੋ। ਤੁਸੀਂ ਤਾਂ ਆਪਣਾ ਪਰਸਨਲ ਹੋਣਾ ਹੈ ਉਸਤਾਦ ਜੀ ਨਾਲ। ਇੱਥੇ ਦੇਖ ਟੈਂਕੀ ਭਰ ਜਾਂਦੀ, ਬਾਹਰ ਗਲੀ 'ਚ ਪੈਪ ਡੁੱਲੀ ਜਾਂਦੇ ਆ, ਡੁੱਲੀ ਜਾਂਦੇ ਆ, ਚਿੱਕੜ ਹੋ ਗਿਆ। ਕੋਈ ਪੁੱਛਣ ਕਿਛਣਾ ਦਾ ਨਹੀਂ। ਕੋਈ ਨਹੀਂ ਆਜ਼ਾਦੀ। ਰੋਕ ਰਿਹਾ। ਇਹ ਤੋਂ ਵੱਡੀ ਕਿਹੜੀ ਆਜ਼ਾਦੀ ਹੈ? ਫਿਰ ਉਸਤਾਦ ਜੀ ਤੁਹਾਡਾ ਕੋਈ ਫੰਕਸ਼ਨ ਆਇਆ ਵਾ, ਤੁਸੀਂ ਬਗੈਰ ਕਿਸੇ ਨੂੰ ਪੁੱਛੇ ਦੱਸਿਆ ਇੰਜ ਕਨਾਤ ਲਾ ਕੇ ਗਲੀ ਬੰਦ ਕੀਤੀ ਹੈ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਉਸਤਾਦ ਜੀ ਤੁਸੀਂ ਅਕਸਰ ਗਲੀਆਂ 'ਚ ਜਾਣਾ ਵਾ, ਘਰਦਿਆਂ ਨੇ ਸੀੜੀਆਂ ਇਹਨਾਂ ਦੀਆਂ ਬਣਾਈਆਂ ਵਾ ਕਿ ਸੜਕ ਤੋਂ ਵੀ 2 ਫੁੱਟ ਅੱਗੇ ਜਾਣ ਡੀਆਂ ਵਾ, ਗਲੀ ਦੇ ਵਿੱਚ ਗਲੀ ਦੇ ਵਿੱਚ, ਤੇ ਕੱਖ ਵੀ ਨਹੀਂ, ਕੋਈ ਪੁੱਛਣ ਦੱਸਣ ਵਾਲੇ ਵੀ ਕਿਸੇ ਕਾਰ ਲੰਘਾਉਣੀ ਹੁੰਦੀ ਹੈ ਵੀ ਕਾਰ ਅਗਲੇ ਦੇ ਉੱਤੋਂ ਲੰਘਾ ਦਿਆ ਕਰੋ। ਇਹ ਪੜਦਾ ਹਰ ਘਰ ਆਪਣੇ ਬੂਹੇ ਮੂਹਰੇ ਸਪੀਡ ਬ੍ਰੇਕਰ ਬਣਾਇਆ। ਜਿਹਦਾ ਦਿਲ ਕਰ ਇਹ ਐਡਾ ਸਾਜੀ ਤੁਹਾਨੂੰ ਅੱਜ ਦਾ ਤਾਜ਼ਾ ਵਾਕਿਆ ਸੁਣਾਉਣਾ ਆਜ਼ਾਦੀ ਦਾ। ਤਾਜ਼ਾ ਹੁਣ ਇੱਕ ਮੁੰਡਾ ਸਾਜੀ, ਉਹਨੇ ਛੋਟਾ ਵਾਜਾ ਫੜਿਆ ਹੋਇਆ ਤੇ ਪਲਾਸਟਿਕ ਦੀ ਬੋਤਲ ਮਰੋੜ ਕੇ ਨਾ ਸਾਈਕਲੀ ਦੇ ਟਾਇਰ 'ਚ ਦਿੱਤੀ ਤੇ ਪੜ 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 ਗਾ ਰਿਹਾ ਵਾ। ਮੈਂ ਕਿਹਾ ਇਹ ਕੀ? ਕਹਿੰਦਾ ਆਜ਼ਾਦੀ ਹੈ। ਹਾਂ ਕੋਈ ਨਹੀਂ ਹਾਂਜੀ ਪੁੱਛਦਾ। ਹੁਣ ਐ ਤੇ ਲਿਆਉਂਦਾ ਨਾ ਸ਼ਕੀਨ ਅਮਲ। ਆਜ਼ਾਦੀ ਦੀ ਗੱਲ ਕਰਨ ਦੇ ਉਸਤਾਦ ਜੀ, ਮੈਂ ਕਹਿੰਦਾ ਘਰ ਲਿਆਂ ਨੂੰ ਨਿਛਾਂ ਆਈਆਂ ਹੋਣਗੀਆਂ ਉਹਨਾਂ ਦੇ। ਮੈਂ ਤੇ ਭਾਈ ਆਰਫ ਬੈਠੇ ਆ, ਇੱਕ ਬੰਦਾ ਸਾਡੇ ਕੋਲ ਏਡਾ ਪਟਾਕਾ ਨਹੀਂ ਹੁੰਦਾ, ਉਹ ਸਿੱਟ ਗਿਆ। ਉਈ ਸਾਡੀ ਉਹਨੇ ਖਾ ਬਲੀ ਇੰਜ ਦਾ ਹਲਾਇਆ, ਉਹ ਪਟਾਕਾ ਵੀ ਕਿਤੇ ਅੱਛੇ ਕਿਸਮ ਦਾ ਸੀਗਾ। ਚਾਹਤ ਬੰਬ। ਚਾਹਤ ਨਹੀਂ ਸੀ, ਉਹ ਹੋਰ ਹੀ ਸੀਗਾ ਕੋਈ। ਸੇਬੇ ਵਾਲਾ ਹੋਣਾ। ਉਹ ਦੂਜਾ ਉਹ ਨਹੀਂ, ਉਹ ਘੁੰਮਣ ਵਾਲਾ ਸੀਗਾ ਉਹ। ਅੱਛਾ ਹੈ ਉਹੀ ਸੀ, ਲੇਕਿਨ ਉਹ ਬੜਾ ਉਹ ਮੋਟਾ। ਓਏ ਸੇਬੇ ਤੇ ਵਾਲਾ। ਭਾਈ ਆਰਫ ਨੇ ਹੱਕ ਦਾ ਕੀਤਾ, ਉਹ ਬੰਦਾ ਨੱਸ ਗਿਆ। ਭਾਈ ਆਰਫ ਦੇ ਹੱਥ ਕਿਤੇ ਆ ਜਾਂਦਾ ਨਾ ਉਹ ਕਰੈਕਟਰ। ਓਏ ਇਹ ਵੀ ਜ਼ਾਤੀ ਉਸਤਾਦ ਜੀ ਜਿਹੜਾ ਮਰਜ਼ੀ। ਜਿਹੜਾ ਉੱਥੇ ਕਰੈਕਟਰ ਆਇਆ ਸੀ ਉਦੋਂ ਅਸੀਂ ਭਾਈ ਆਰਪ ਕੋ ਬੈਠੇ ਸੀ। ਉਹ ਆਹੋ ਇੱਕ ਕਰੈਕਟਰ ਸੀਰੀਅਸ ਫੁੱਲ। ਹੁਣ ਤੁਸੀਂ ਬੈਠੇ ਹਾਂਜੀ ਤੇ ਮੈਂ ਆ ਗਿਆ। ਹਾਂਜੀ। अस्सलाम वालेकुम। ਵਾਲੇਕੁਮ ਸਲਾਮ। ਇਹ ਜਿਹੜਾ ਪੁਲ ਬਣਿਆ ਹਾਂਜੀ ਇੱਥੇ ਬਣਾਤਾ ਇਹਨਾਂ ਨੇ। ਉਹ ਸੀਰੀਅਸ ਹੋ ਕੇ ਪੁੱਛਦੇ ਆ। ਹਾਂ ਤੇ ਤੁਸੀਂ ਵੀ ਅੱਗੋਂ ਹੈਰਾਨ ਆ। ਕੀ ਕਹਿ ਰਿਹਾ? ਬਸ ਤੁਸੀਂ ਅੱਗੋਂ ਸੀਰੀਅਸ ਹੋ ਕੇ ਕਹਿਣਾ ਕਿ ਭਾਜੀ ਕੀ ਮਤਲਬ ਨਾਰਮਲ। ਚਲੋ ਹਾਂਜੀ, ਇੱਥੇ ਕਿਉਂ ਬਣਾਇਆ? ਇੱਥੇ ਬਣਾਤਾ ਹੁਣ ਇੱਥੇ ਬਣ ਗਿਆ। ਕੀ ਮਤਲਬ ਭਾਜੀ? ਕੀ ਕਹਿਣਾ ਚਾਹ ਰਹੇ ਹੋ? ਹੋਇਆ ਕੀ? ਹਾਂਜੀ ਕੀ ਹੋਇਆ? ਯਾਰ ਇੱਥੇ ਹੀ ਪੁੱਲ ਬਣਨਾ ਸੀਗਾ। ਸ਼ੇਖੂਪੁਰੇ ਚ ਹੋਇਆ ਵਾਕਿਆ। ਕੀ ਉਹ ਤੋਂ ਮੋਟਰਸਾਈਕਲ ਲਗਾਤੀ ਬੰਦੇ ਨੇ। ਪੁੱਲ ਤੋਂ? ਜੀ ਸਰ। ਨਹੀਂ ਬੰਦੇ ਦੇ ਉੱਤੋਂ। ਬੰਦੇ ਤੋਂ? ਹਾਂਜੀ। ਨਹੀਂ ਮੇਰੀ ਗੱਲ ਸੁਣੀਓ। ਮਰ ਗਿਆ। ਅੰਬ 2 ਕਿਲੋ ਅੰਬ ਲੈ ਲੈਣੇ। ਚਲੋ 2 ਕਿਲੋ ਸ਼ਾਪਰ ਚ ਪਵਾ ਕੇ ਅਗਲਾ ਹੋ ਗਿਆ। ਜੀ ਸਰ। ਨਹੀਂ ਤੁਸੀਂ ਗੱਲ ਕਿਹੜੀ ਕਰਨਾ ਚਾਹ ਰਹੇ ਹੋ? ਉਹਦਾ ਪੁੱਛ ਰਹੇ ਸੀ। ਮਰੇ ਕੱਢੇ ਉਹਨਾਂ ਨੇ ਸਾਰੇ, ਮਰ ਗਏ ਚੂਹੇ। ਉਹ ਦਵਾਈ ਐਸੀ ਪਾਈ ਮਰ ਗਏ। ਭਾਜੀ ਕਹਿਣਾ ਕੀ ਚਾਹ ਰਹੇ ਹੋ? ਪੁੱਲ ਦੀ ਗੱਲ ਹੋ ਰਹੀ ਸੀ। ਅੰਸੂਆਂ ਦਾ ਮਕਸਦ ਇੱਕ ਐਵੇਂ ਅੰਸੂ ਨਹੀਂ ਨਹੀਂ ਉਸਤਾਦ ਜੀ। ਕੰਨ 'ਚ ਵੀ ਦਰਦ ਉਹਦੀ ਰਹਿੰਦੀ। ਕਸਮ ਇਹਨੂੰ ਪੁੱਛੋ ਤੁਸੀਂ। ਯਾਰ ਉਸ ਬੰਦੇ ਨੇ ਅਸੀਂ 4 ਜਣੇ ਸੀ ਚਾਰ ਸਵਾਲ ਜਣੇ। ਕਰਨ ਵਾਲੇ। ਤੇ ਫੌਰਨ ਜਵਾਬ। ਫਲਕ ਵੀ ਉੱਥੇ ਸੀ। ਕਿਉਂ ਜਵਾਬ ਦੇ ਰਿਹਾ? ਚਾਰਾਂ ਨੂੰ ਜਵਾਬ ਦੇ ਰਿਹਾ ਤੇ ਡਿਫਰੈਂਟ। ਏਸੀ ਟੂਨ ਟੈਂਪਲ। ਹਾਂ ਸੀਰੀਅਸ ਹੋ ਗਏ। ਸਵਾਲ ਕਰ ਤੂੰ ਜਵਾਬ ਚ ਨਾ। ਮੈਂ ਕਹਿੰਦਾ ਤੇ ਤੈਨੂੰ ਇੰਜ ਲੱਗੇਗਾ ਕੰਟੀਨਿਊਟੀ ਚ ਜਵਾਬ ਦੇ ਰਿਹਾ। ਸਕ੍ਰਿਪਟ ਚੇਂਜ ਹੁੰਦਾ ਸੀ ਸਿਰਫ, ਲਹਿਜਾ ਹੋਈ। ਯਾਨੀ ਅੱਗੋਂ ਰਿਐਕਟ ਵੀ ਕਰਦਾ ਸੀ। ਬਸ ਤੂੰ ਕਹਿੰਦਾ ਭਾਜੀ ਤੁਸੀਂ ਮਤਲਬ ਕੱਪੜੇ ਇਹਨੇ ਮੈਲੇ ਪਾਏ ਆ ਤੇ ਉਹਨੇ ਹੁਣ ਇਹਦਾ ਤੇਰਾ ਕਿਉਂ ਵੀ ਦੇਣਾ ਵਾ ਕਿ ਤੂੰ ਕਹਿੰਦਾ ਜੇ ਤੁਹਾਡੇ ਕੱਪੜੇ ਇਹਨੇ ਮੈਲੇ ਕਿਉਂ ਨੇ। ਇਹ ਹੁਣ ਗੱਲ ਹੈ ਕਿ ਤੇਰੀ ਗੱਲ ਦਾ ਜਵਾਬ ਉਹਨੇ ਗੱਲ ਚੇਂਜ ਕਰ ਦੇਣੀ। ਕੱਪੜੇ ਘੁੰਮੇ ਵਾਹ ਵੱਡਾ ਫਰੇਮ। ਅੱਛੀ ਗੱਲ। ਇਹ ਬੜੀ ਵੱਡੀ ਗੱਲ ਆ। ਬਰੀਕੀ ਆ। ਉਹ ਯਾਰ ਉਹ ਕਰੈਕਟਰ ਸੀ ਤੇਰਾ ਮੈਂਟਲੀ, ਲੇਕਿਨ ਐਸਾ ਸੁਭਾਨ ਅੱਲਾ ਮਜ਼ੇ ਵਾਲਾ ਸੀ। ਰਿਕਾਰਡ ਕਰਨਾ। ਇਹ ਹਿੱਲਿਆ ਕਿ ਭਾਈ ਤੁਸੀਂ ਕਿੱਥੋਂ ਆਏ ਹੋ? ਇੱਧਰੋਂ ਕਿੱਥੋਂ ਤੁਰੇ ਆ ਰਹੇ ਹੋ? ਮੈਂ ਜੀ ਇੱਧਰੋਂ ਜਿਹੜੇ
ਸੋਲਰ ਛੱਤਾਂ ਦੇ ਲੱਗਦੇ ਨੇ, ਹਾਂਜੀ ਉਹ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਉਹ ਮਤਲਬ ਨਹੀਂ ਸਹੀ ਚੱਲਦੇ? ਤੁਸੀਂ ਇਹ ਗੱਲ ਕਿੱਦਾਂ ਕਹਿ ਸਕਦੇ ਹੋ? ਅੱਛਾ ਗੱਲ ਹੁਣ ਤੂੰ ਅੱਗੋਂ ਕਹਿਣਾ ਵਾ ਕਿ ਅਸੀਂ ਤੇ ਗੱਲ ਕੀਤੀ ਨਹੀਂ। ਅਸੀਂ ਤੇ ਇਹ ਗੱਲ ਕੀਤੀ ਹੀ ਨਹੀਂ। ਨਾ ਤਾਂ ਕਹਿੰਦਾ ਗੱਲ ਨਹੀਂ ਕੀਤੀ। ਉਹ ਮਸ਼ੀਨ ਕਿਹਦੀ ਸੀ ਪਈ ਉੱਥੇ? ਵਾਹ ਵਾਹ ਪੂਰਾ ਲੈ ਕੇ ਚਲੇ ਅਰੇ ਕੀ ਕਹਿੰਦੇ ਮੈਂ ਭਾਜੀ ਤੇ ਉਹ ਚਲਾ ਗਿਆ ਵਾ ਤੇ ਅਸੀਂ ਬਾਅਦ ਚ ਯਾਰ ਇਹ ਚੇਦਾ ਕਰਕੇ ਗਿਆ। ਕੀ ਸੀ ਅਸੀਂ 4 ਜਣੇ ਸੀ ਓਏ ਤੇ ਚਾਰੇ ਹੀ ਗੱਲਕਾਰ। ਹਾਂ ਉਸ ਬੰਦੇ ਨੇ ਸਾਨੂੰ ਵਾਰੇ ਨਹੀਂ ਆਉਣ ਦਿੱਤਾ ਚਾਰਾਂ ਨੂੰ। ਹਮ ਚੁੱਪ ਕਰਾ ਗਿਆ ਜਾਨੀ ਕਿ ਫਲਕ ਉਹਨੂੰ ਕੋਈ ਸਵਾਲ ਕਰ ਰਿਹਾ, ਮੈਂ ਉਹਨੂੰ ਕੋਈ ਕਰ ਰਿਹਾ, ਤੇ ਉਹ ਪੂਰਾ ਉਸੇ ਟਾਈਮ 'ਤੇ ਜਵਾਬ ਦੇ ਰਿਹਾ ਸਾਨੂੰ। ਤੇ ਸੱਚ ਆਜ਼ਾਦੀ ਸਾਜੀ ਮੈਂਟਲ ਕੇਸ ਕੌਨਫੀਡੈਂਸ ਚੈੱਕ ਪਤਾ ਕਰ ਕੀ ਤੂੰ, ਸੀ? ਕੌਨਫੀਡੈਂਸ ਚੈੱਕ ਕਰ ਤੂੰ ਉਹਦਾ ਓਏ ਹੋਏ ਹਾਈ ਟੇਬਲ। ਖਿੱਚਦਾ ਵੀ ਸੀ। ਐਂਡ ਤੇ ਅਸੀਂ ਉਹਨੂੰ ਚਾਹ ਦਾ ਵੀ ਪੁੱਛਿਆ ਤੇ ਉਹਨੇ ਅੱਗੋਂ ਉਹਦਾ ਵੀ ਕੋਈ ਗੱਲ ਕੀਤੀ। ਉਹਨੇ ਕਿ ਪੈਸੇ ਦੇ ਕਰ ਲੈਣੇ ਅੱਧੇ ਤੁਸੀਂ ਵੱਲ ਉਹਦੇ ਮੈਂ ਪਾ ਲੈਣਾ, ਕੋਈ ਰੋਲਾ ਨਹੀਂ। ਅਸੀਂ ਕਿ ਚਾਹ ਪੀਣੀ, ਕਹਿੰਦਾ ਮਸਲਾ ਹੀ ਕੋਈ ਨਹੀਂ, ਫਿਰ ਅੱਧੇ ਤੁਸੀਂ ਵੀ ਪਾਉਂਦੇ ਮੈਂ ਵੀ ਪਾਉਣਾ। ਅਸੀਂ ਕਹੇ ਚਾਹ ਦੇ, ਕਹਿੰਦਾ ਚਾਹ ਕਿਹੜੀ? ਉਹ ਸੋਚ ਕੇ ਅੱਧੇ ਪੈਸੇ ਤੁਸੀਂ ਪਾਉਂਦੇ, ਮੈਂ ਪਾਉਂ ਗੋਭੀ ਪਕਾਉਂ ਕਰ ਲੈਂਦੇ ਉਹ ਅੱਗੋਂ ਉਹਦਾ ਕੋਈ ਆਪਣਾ ਹੀ ਸੈਟ। ਬਾਹਰ ਹਾਲ ਉਸਤਾਦ ਜੀ ਤੇ ਇੰਨੀ ਤੁਹਾਨੂੰ ਲੱਗਦਾ ਕਿ ਇੰਨੀ ਆਜ਼ਾਦੀ ਵੀ ਚੰਗੀ ਨਹੀਂ ਹੁੰਦੀ ਕਿੰਨੀ ਅੱਜ ਨਹੀਂ ਸਾਨੂੰ। ਹੁਣ ਦੇਖੋ ਇੱਕ ਮਹਿੰਗੇ ਹੋਟਲ ਦੇ ਬਾਹਰ ਜਿੱਥੇ ਕੈਫੇ ਟਾਈਪ ਸਿਸਟਮ ਹੁੰਦਾ ਨਾ, ਵੇਸਣ ਲੱਗੇ ਹੁੰਦੇ ਆ, ਅੱਛਾ ਹੱਥ ਹੁੰਦਾ ਸਿਸਟਮ ਹੁੰਦਾ, ਇੱਕ ਬੰਦਾ ਉੱਥੇ ਕਿਉਂ ਜਾ ਕੇ ਲਿਆ ਹੋਇਆ ਉੱਥੇ ਹੀ। ਉਹਦੀ ਆਪਣੀ ਮਰਜ਼ੀ, ਨਹੀਂ ਹੈ ਆਜ਼ਾਦੀ ਆ, ਉਹਦਾ ਮੁਲਕ, ਉਹਦੀ ਮਰਜ਼ੀ। ਐਵੇਂ ਉਹਦੀ ਮਰਜ਼ੀ। ਮੁਲਕ ਕਿੱਦਾਂ ਹੁੰਦੇ ਆ? ਨਹੀਂ ਨਹੀਂ ਇੰਨੀ ਆਜ਼ਾਦੀ ਨਹੀਂ ਅੱਛੀ ਹੋਣੀ ਚਾਹੀਦੀ, ਥੋੜਾ ਸਖਤ ਹੋਣਾ ਚਾਹੀਦਾ ਸਿਸਟਮ। ਲੇਕਿਨ ਉਸਤਾਦ ਜੀ ਸਾਨੂੰ ਆਜ਼ਾਦੀ ਜਿੱਦਾਂ ਮਰਜ਼ੀ ਸੀ ਜੋ ਮਰਜ਼ੀ ਕਰਦੇ ਰਹੀਏ, ਇਹਨੂੰ ਗੇੜਾ ਕਰਾਈਏ, ਉਹਦੇ ਕੋਲ ਪੈਸੇ ਠਗੀਏ ਉਧਰ, ਲੇਕਿਨ ਜਦੋਂ ਸਾਡੇ ਵਤਨ ਨੂੰ ਸਾਡੀ ਜ਼ਰੂਰਤ ਹੋਏਗੀ ਨਾ, ਉਦੋਂ ਖੜੇ ਅਸੀਂ ਆ। ਸਾਰੇ ਖਲੋਤੇ। परचम के साए थले ਹਮੇ ਉਸਤਾਦ ਜੀ ਕਰੰਡੀ ਦਾ ਸੂਟ ਪਾ ਕੇ, ਬੋਸਕੀ ਦਾ ਸੂਟ ਪਾ ਕੇ, ਥੱਲੇ ਸਰਵਰ ਦੇ ਬੂਟ ਪਾਉਣੇ ਕੀ ਹੈ? आजादी है। ਇਹ ਸਟਾਈਲ ਆ, ਇਹ ਸਟਾਈਲ ਆ। ਬੇਵਕੂਫੀ ਆ। ਆਜ਼ਾਦੀ ਆ। ਜਦੋਂ ਤੇ ਆਪਣੇ ਬਲੀਮੇ ਦੇ ਪਾਏ ਬੰਦੇ ਨੇ ਸਾਡੇ ਉਹਦੇ ਪਿੰਡ, ਇਹ ਸਟਾਈਲ ਚੱਲਦਾ ਸੀ ਕਰੰਡੀ ਦਾ ਬੋਸਕੀ ਦਾ ਸੂਟ ਪਾਇਆ ਵਾ ਉਹਨੇ, ਐ ਪੂਰੇ ਭਾਣਾ ਗਾਨਾ ਸ਼ਨਾ ਪਾਇਆ, ਥੱਲੇ ਸਰਵਰ ਦੇ ਬੂਟ ਕਾਲਰ ਵਾਲੇ ਇਹਨੇ। ਸਲਵਾਰ ਦੇ ਹਾਂਜੀ ਇਹ ਪੱਲੇ ਦਾ ਲਾੜਾ ਵਾ। ਚੱਲਦੇ ਸੀ। ਪੰਜਾਬ ਉੱਥੇ ਰਿਵਾਜ ਹੋ ਸਕਦਾ। ਰਿਵਾਜ ਸਾਜੀ ਉਸ ਏਰੀਆ 'ਚ ਜਿੰਨੇ ਵੀ ਨਾ ਆਪਣੇ, ਜਿਹਨੂੰ ਅਸੀਂ ਸੌਰੀ ਮਾਦਰ ਤੇ ਮੈਂ ਉਦਾਂ ਗੱਲ ਕਰਾਂ, ਜਿਹਨੂੰ ਅਸੀਂ ਕਹਿੰਦੇ ਜੰਗਲੀ, ਕਿ ਜਿਹਦੇ ਜੰਗਲੀ ਉਸਤਾਦ ਜੀ ਸਰਵਰ ਦੇ ਬੂਟ ਮਹਿੰਗੇ ਕੀਤੇ ਹੀ ਉਹਨਾਂ ਨੇ। ਅੱਛਾ ਜੀ ਮਜ਼ਬੂਤ ਹੁੰਦੇ। ਹਰ ਫੰਕਸ਼ਨ ਦੀ ਪਈ ਜਾਂਦੇ ਆ, ਪੌਤਗੀ ਤੇ ਵੀ, ਸ਼ਾਦੀਆਂ ਤੇ ਵੀ, ਸਾਲਗਿਰਾ ਤੇ ਵੀ, ਕੋਈ ਫੈਸਲਾ ਕਰਨ ਜਾਣਾ ਉੱਥੇ ਟਰੈਕਟਰ ਲੈਣ ਜਾਣਾ। ਮਜ਼ਬੂਤ ਹੁੰਦੇ ਨਾ ਉਹ। ਚੀਤੇ ਦੇ ਉਹ ਚੀਤਾ ਕਲੱਬ ਦੇ ਬੂਟ 1 to 5 ਵੀ ਉਹਨਾਂ ਨੇ ਮਹਿੰਗਾ ਕੀਤਾ ਵਾ। ਹਾਂਜੀ ਦੂਜਾ ਸ਼ੌਕ ਉਹਨਾਂ ਦਾ 1 to 5 ਆ। ਹਾਂ, yes। ਤਾਂ ਬੂਟ ਆਮ ਰੂਟੀਨ ਚ ਪਾਉਣ ਲਈ ਕਾਲਸਾ, ਹਾਂਜੀ ਏਦਾਂ ਹੀ ਆ। ਉਹ ਵੀ ਬਹੁਤ ਕਾਲਜਾ ਹਾਂਜੀ। ਹਾਏ ਕਾਲ ਤਾਂ ਬੜੀ ਚੱਲੀ ਆ। ਬੜਿਆ ਮੈਂ ਤੇ ਆਪਣੇ ਵਿਆਹ ਤੇ ਸਰਵਰ ਦੇ ਬੂਟ ਲੈਣੇ ਨੇ, ਤੇ ਮੇਰੇ ਸਰਵਾਲੇ ਵੀ ਸਰਵਰ ਦੇ ਬੂਟ ਪਾਉਣੇ ਨੇ। ਬਸ ਮੈਂ ਤੈਨੂੰ ਆਗ ਛੱਡਿਆ ਤੇ ਟਾਂਗਰ ਕੇ ਮੈਂ ਉੱਥੇ ਪਾ ਕੇ ਖਾਣੇ ਤੇ ਬੂਟ ਛੁੱਟ ਮੈਂ ਕੋਈ ਨਹੀਂ ਲਾਉਣੇ। ਬੁੱਢੀ ਹੁਣ ਲੱਗੀ ਲੈ ਆਹ ਏਦਾਂ ਹੀ ਕਹਿੰਦਾ ਉਹ ਟਾਂਗੋਰ ਖਾਣੇ ਨੇ। ਉਹ ਕਹਿੰਦੇ ਉਹ ਟਾਂਗਰ ਸਾਜੇ ਹੁੰਦੇ ਨੇ, ਜਿਹੜੇ ਲੰਮੇ ਪੈ ਜਾਂਦੇ, ਉਹ ਮਿੱਠੇ ਜਿਹੇ। ਆਹ ਉਹ ਵੀ ਖਾਣੇ ਕਹਿੰਦਾ। ਸਾਜੀ ਉਹ ਲੜਾਈ ਜੀ ਵੀ ਇਸਤੇਮਾਲ ਹੁੰਦੇ ਆ। ਉਹ ਕਿਦਾਂ? ਉਹ ਸਿਰ ਪਾੜ ਦਿੰਦੇ ਨੇ, ਸਖਤ ਹੁੰਦੇ ਆ। ਆਹੋ ਜਿਹੜੇ ਵੱਡੇ ਹਾਂਜੀ ਕਹਿੰਦਾ ਇਹਨੂੰ ਫਤੀ ਜਿਹੜਾ ਵੱਡਾ ਨਵਾਬ ਬਣਿਆ ਫਿਰਦਾ, ਆ ਤਾਂ ਕੁਛ ਹੈ ਪਤਾ ਹੀ ਨਾ ਮੈਨੂੰ। ਉਹਨੇ ਸਾਜੀ ਟਾਂਗਰ ਫੜ ਕੇ ਮੱਥੇ 'ਚ ਮਾਰਿਆ, ਉਹਦੇ ਯਕੀਨ ਕਰੋ। ਇੱਥੋਂ ਉਹ 14 ਵਾਕਈ ਬੜੇ ਸਖਤ ਹੁੰਦੇ। ਹਾਂਜੀ ਉਹ ਟੁੱਟਦੇ ਬੜੇ ਔਖੇ ਆ। ਸਾਜੀ ਛੱਤ 'ਚ ਪੈ ਜਾਂਦੇ ਆ, ਰੂੜੀ ਦੀ ਜਗ੍ਹਾ ਤੇ। ਅੱਜ ਮੈਂ ਆਪ ਦੇਖਿਆ ਬਾਬੇ ਮੇਲੇ ਦੇ ਵਿੱਚ ਟਾਂਗਰ ਖਾਣ ਦੇ, 2-4 ਟਾਂਗਰ ਵਧੇ, ਉਹ ਬਾਬੇ ਸਿੱਧੇ ਹੋਏ। ਉਹਨੇ 12 ਟੈਨ ਵਾਈ, ਉਹ ਟਾਂਗਰ ਤੋੜ ਕੇ ਗੋੜੀਆਂ ਰੱਖੀਆਂ ਹੋਈਆਂ। ਟਹਿਣੀਆਂ ਬਣਾਈਆਂ ਸੀ। ਇੱਕ ਨੇ ਗੁਲਾਬੀ ਮੰਨ ਲਿਆ, ਇੱਕ ਨੇ ਪਿੰਕ ਮੰਨ ਲਿਆ। ਬਕਵਾਸ ਕਰ ਰਹੇ ਆ ਵੀ ਉਹ। ਹਾਂਜੀ ਲਓ ਜੀ ਸਾਜ ਜੀ, ਤੁਹਾਨੂੰ ਮੈਂ ਟਾਂਗਰ ਲਿਆ ਕੇ ਦੇਣੇ ਆ, ਤੁਸੀਂ ਖਾ ਕੇ ਦਿਖਾਉਣੇ ਮੈਨੂੰ। ਖਾ ਤੁਸੀਂ ਲਓਗੇ, ਸਖਤ ਬਹੁਤ ਹੁੰਦੇ ਸਾਜ ਜੀ। ਖਾਦੇ ਮੈਂ ਖਾਦੇ ਤੁਸੀਂ? ਇਹ ਖਾਏ ਨੇ ਸਤਾਈ ਨੇ ਦੁਬਈ ਦਾ ਬੀੜ ਪਵਾਇਆ ਵਾ। ਮਸਵਾਕਾਂ ਟਾਈਪ ਹੁੰਦੇ ਵੱਡੇ ਵੱਡੇ ਯੈਸ ਯੈਸ ਯੈਸ। ਨੀਲੇ ਪੀਲੇ ਜਿਹੇ ਵਿੰਗੇ ਚਿੱਪੇ ਜਿਹੇ ਹੋਏ ਹੁੰਦੇ ਆ। ਓਹੋ ਇਹਨੇ ਬੀੜ ਬੜਾ ਸਖਤ ਪਵਾਇਆ ਹੋਇਆ ਵਾ। ਐਸ ਉਮਰ ਚ ਜਿਹੜਾ ਸਖਤ ਬੀੜ ਹੁੰਦਾ ਨਹੀਂ, ਇਹ ਦੁਬਈੋਂ ਪਵਾਇਆ ਕੰਮ। ਨਹੀਂ, ਮੈਂ ਗਿਆ ਥੋੜੇ ਦਿਨ ਪਹਿਲੇ ਡਾਕਟਰ ਕੋ। ਹਾਂਜੀ ਮੈਂ ਕਿਹਾ, ਉਹਨੇ ਸਾਰੇ ਦੰਦ ਚੱਕ ਕੇ ਤੇ ਉਹਨੇ ਕਿਹਾ ਤੁਹਾਡੇ ਦੰਦ ਬਿਲਕੁਲ ਐ ਜਵਾਨ ਬੰਦੇ ਵਰਗੇ ਆ, ਸਿਰਫ ਜ਼ਰਾ ਬਸ ਥੋੜਾ ਜਿਹਾ ਨਾ ਇਹਨੂੰ ਸਾਲ ਕੁ ਬਾਅਦ ਉਹ ਇੱਕ ਜਨਰਲ ਸਫਾਈ ਹੁੰਦੀ ਨਾ, ਉਹ ਕਰਾ ਲਿਆ ਕਰੋ। ਆਹੋ ਉਹ ਮੈਂ ਫਿਰ ਕਰਾ ਲਈ। ਉਸਤਾਦ ਜੀ ਮੇਰੀ ਦਾੜ ਬੜੀ ਦਰਦ ਕਰਦੀ ਹੈ। ਆਜ਼ਾਦੀ। ਉਸਤਾਦ ਜੀ ਮੈਂ ਸੋਚ ਰਿਹਾ ਤੁਸੀਂ ਅਸੀਂ ਆਪਣੀ ਪਾਕ ਫੌਜ ਦੀ ਗੱਲ ਕਰੀਏ। ਓਹੋ ਸਲਾਮ। ਤੁਸੀਂ ਹਿਸਾਬ ਲਾਓ ਉਸਤਾਦ ਜੀ ਕਿ ਉਦੋਂ ਰਾਤੀ ਪਤਾ ਨਹੀਂ ਇੱਕ ਦੋਸਤ ਆਏ ਸੀ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਸਾਰੀ ਇਹ ਡਿਸਕਸ ਜਿਹੜੀ ਹੁੰਦੀ ਹੈ, ਤੇ ਉਹਦੇ ਚ ਮੇਰੇ ਜ਼ਿਹਨ 'ਚ ਗੱਲ ਆਈ। ਮੈਂ ਕਿਹਾ ਯਾਰ ਇੱਕ ਮਿਸਾਲ ਆ, ਤੁਸੀਂ ਜਿਹੜੇ ਸਾਡੇ ਆਲੇ ਦੁਆਲੇ ਬਾਰਡਰ ਵਾਲੇ ਮੁਲਕ ਆ, ਉਹਨਾਂ ਨੂੰ ਤੁਸੀਂ ਕਹਿ ਦਿਓ ਕਿ ਭਾਈਜਾਨ ਅਸੀਂ ਫਲਾਂ ਦਿਨ, ਫਲਾਂ ਤਰੀਕ ਤੇ ਫਲਾਂ ਟਾਈਮ 60 ਸਕਿੰਟ ਲਈ ਆਪਣੀ ਫੌਜ ਬਾਰਡਰਾਂ ਤੋਂ ਹਟਾ ਦੇਣੀ, ਉਹ ਤੁਹਾਡਾ ਕੀ ਹਾਲ ਕਰਨਗੇ? 60 ਸਕਿੰਟ ਲਈ, ਸਿਰਫ 1 ਮਿੰਟ। 1 ਮਿੰਟ ਤੁਸੀਂ ਉਹ ਫੌਜੀ ਆਪਣੇ ਜਿਹੜੇ ਨੇ ਉਹਨਾਂ ਨੂੰ ਹਟਾ ਕੇ ਦੇਖੋ,
ਵਾਹ ਵਾਹ ਵੱਡੀ ਗੱਲ ਹੈ। ਖਾ ਪੀ ਜਾਣਗੇ ਖਾ ਆਲੇ ਪੀ ਦੁਆਲੇ ਤੁਹਾਨੂੰ ਜਾਣਗੇ, ਅੰਦਰ ਵੜ ਕੇ, ਤੇ ਉਹ ਜਿਹੜੇ ਖਲੋਤੇ ਨੇ ਉੱਥੇ ਉਸਤਾਦ ਜੀ ਉਹਨਾਂ ਦਾ ਹਿਸਾਬ ਹੈ। ਉਹਨਾਂ ਦੇ ਨਾਂ ਦੀ ਯਾਰ ਇੱਕ ਕਲੈਮ ਬੜਾ ਜੀ। ਇਹ ਜਿਹੜਾ ਤੁਸੀਂ ਕਹਿ ਰਹੇ ਨਾ ਪਾਕਿਸਤਾਨ, ਅੱਜ ਜਿੰਨੀਆਂ ਤੁਸੀਂ ਆਜ਼ਾਦੀਆਂ ਦੱਸ ਰਹੇ ਹੋ ਨਾ, ਜਿੰਨੀਆਂ ਵੀ, ਇਹ ਸਾਰੀਆਂ ਸਿਹਰਾ ਉਹਨਾਂ ਦੇ ਸਿਰ ਜਾਂਦਾ, ਵਾਹ ਜਿਹੜੇ ਉੱਥੇ ਬਾਰਡਰਾਂ ਦੇ ਖਲੋਤੇ ਨੇ। ਵਾਹ। ਉਹ 60 ਸਕਿੰਟ ਲਈ ਦਾਣੇ ਸਾਹਿਬ ਸਾਈਡ ਤੇ ਹੋ ਜਾਣ, ਆਲ ਬਾਰਡਰ ਸਾਡੇ 60 ਸਕਿੰਟ ਲਈ ਖਾਲੀ ਹੋ ਜਾਣ, ਕੀ ਹਾਲ ਹੋਏਗਾ ਸਾਡਾ? ਤੁਹਾਡੀ ਆਜ਼ਾਦੀ, ਤੁਹਾਡਾ ਫਲਾਣਾ, ਤੁਹਾਡਾ ਸਾਰਾ। ਉਹ ਮਾਵਾਂ ਦੇ ਪੁੱਤ ਜਿਹੜੇ ਖਲੋਤੇ ਨਾ ਉਸਤਾਦ ਜੀ ਉੱਥੇ ਬਾਰਡਰਾਂ ਤੇ, ਉਸਤਾਦ ਜੀ ਇਸੇ ਤੇ ਫਿਰ ਪੁਰਾਣਾ ਕੁਛ ਹੈ ਸੁਣਾਉਂਦਾ ਦਾ। हाय हाय ਉਸਤਾਦ ਜੀ मिल रहा हूँ जी ਯਾਰ ਉਸ ਤੋਂ ਬਾਅਦ ਵਾਹਦ ਉਸਤਾਦ ਜੀ ਫੌਜ ਹੈ ਕਿ ਜਿਹੜਾ ਬੰਦਾ ਫੌਜ 'ਚ ਜਾਣਾ ਚਾਹ ਰਿਹਾ ਉਹ ਇਹੀ ਦੁਆ ਕਰਦਾ ਕਿ ਯਾਰ ਮੈਂ ਸ਼ਹੀਦ ਹੋਣਾ, ਸ਼ਹੀਦ ਹੋਵਾਂ, ਉਹਦਾ ਵਾਹ ਵਾਹ ਜਜ਼ਬਾ ਹੈ। जज्बा ना ਇਹ ਜਜ਼ਬਾ। ਜਦੋਂ ਚੱਲ ਨਹੀਂ ਸੁਣਾ ਯਾਰ ਕਿਤਰਾ ਨਾ ਕੋਈ ਇਜਾਜ਼ਤ ਹੈ ਜੀ। ਆਜ਼ਾਦ ਭਾਜੀ ਚੱਲ ਤਰਾਨਾ ਕਿਹਾ ਮੈਂ, ਆਜ਼ਾਦੀ ਹੈ ਤਰਾਨੇ ਦਾ ਤੇ ਉਹ ਸਟਾਰਟ ਹੁੰਦਾ ਹੀ ਨਹੀਂ। ਇਹ ਉਸਤਾਦ ਜੀ ਉਹਦੀ ਮਜਬੂਰੀ ਆ, ਉਹ ਟੱਪੇ ਤੋਂ ਬਾਅਦ ਤਰਾਨਾ ਸ਼ੁਰੂ ਕਰੇ। ਚੱਲ ਵੇ। ऐ वतन प्यारे वतन, ऐ वतन प्यारे वतन, पाक वतन, पाक वतन, ऐ मेरे प्यारे वतन, ऐ वतन प्यारे वतन, तुझसे है मेरी तमन्नाओं की दुनिया पर, तुझसे है मेरी तमन्नाओं की दुनिया पर, अज़्म मेरा कभी मेरे इरादे हैं गयूर, मेरी हस्ती में आना है, मेरी मस्ती में शऊर, जहाँ फिजा मेरा तख़य्युल है तो शीरी है सुखन, ऐ मेरे प्यारे वतन, वाह वाह। ऐ वतन प्यारे वतन, पाक वतन, पाक वतन, ऐ मेरे प्यारे।